ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਵਿੱਚ ਵੀ ਰਾਜਨੀਤੀ ਤਾਂ ਹੈ। ਜਿਹੜੀ ਸ਼ਾਸਤਰਾਂ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਸਤਰ ਆਖਰ ਸਿੱਖਾਂ ਦੇ ਵਿੱਚ ਕਿਉਂ ਪ੍ਰਚਲਿਤ ਨੇ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਉਸ ਬਾਰੇ ਤੁਹਾਡਾ ਕੀ ਕਹਿਣਾ? 10ਵੇਂ ਪਾਤਸ਼ਾਹ ਤਾਂ ਇਹਨਾਂ ਦੀ ਮਤਲਬ ਸ਼ਾਸਤਰ ਦੀ ਪੂਜਾ ਵੀ ਕਹਿੰਦੇ ਵੀ ਪੂਜਾ ਹੋਣੀ ਚਾਹੀਦੀ ਹੈ, ਤੇ ਇਹਦੇ 'ਚ ਤਾਂ ਕੋਈ ਦੋ ਟੁੱਕ ਹੈ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਆ ਦੋ ਕਿਰਪਾਨਾਂ ਧਾਰਨ ਕੀਤੀਆਂ। ਸੰਤਾਂ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰ ਲਈਏ, ਲੀਡਰਾਂ ਦੇ ਵਿੱਚੋਂ ਰਾਜਨੀਤੀ ਦੇ ਵਿੱਚੋਂ ਕਾਫੀ ਸਵਾਲ ਨੇ ਜਿਹੜੇ ਸੰਤਾਂ ਦੇ ਉੱਪਰ ਖੜੇ ਹੁੰਦੇ ਨੇ। ਟੈਰਰਿਸਟ ਤੱਕ ਕਿਹਾ ਜਾਂਦਾ ਸੰਤਾਂ ਨੂੰ। ਜੋ ਵੀ ਆਪਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਮਾਨਵੀ ਹਿੱਤਾਂ ਦੀ ਗੱਲ ਕਰਦਾ, ਆਪਦੇ ਅਧਿਕਾਰਾਂ ਦੀ ਗੱਲ ਕਰਦਾ, ਤੇ ਉਹ ਅਧਿਕਾਰ ਜਾਂ ਉਹ ਹਿੱਤ ਸਰਕਾਰਾਂ ਦੇ ਉਲਟ, ਜੇ ਤੁਸੀਂ ਸਰਕਾਰੀ ਕਿਸੇ ਨੀਤੀ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਅੱਤਵਾਦੀ। ਤੁਸੀਂ ਅਕਾਲੀ ਦਲ ਦੀ ਗੱਲ ਕਰੀਏ, ਤੁਸੀਂ ਕਿਹਾ ਕਿ ਗੈਰ ਅਕਾਲੀ ਦਲ ਵੀ ਇਸ ਦੇ ਵਿੱਚ ਮੰਨਫੀ ਹੋਏ ਨੇ, ਗੈਰ ਸਿੱਖ ਜਿਹੜੇ ਹੈਗੇ ਆ, ਗੈਰ ਸਿੱਖ, ਉਹਨਾਂ ਨੂੰ ਪੰਥਕ ਪਲੇਟਫਾਰਮ ਦੇ ਉੱਪਰ ਲਿਆਂਦਾ। ਤੁਸੀਂ ਗੈਰ ਸਿੱਖਾਂ ਦੀ ਗੱਲ ਕਰੀਏ, ਫਿਰ ਗੈਰ ਸਿੱਖਾਂ ਦੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਗੈਰ ਸਿੱਖ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਖੁਦ ਵੀ ਫੈਸਲੇ ਆਪਦੇ ਆਪ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਅਕਾਲੀ ਫੂਲਾ ਸਿੰਘ ਜੀ ਕਰਦੇ, ਜਥੇਦਾਰ ਅਕਾਲ ਤਖਤ ਕਰਦਾ ਹੈਗਾ। ਜਥੇਦਾਰ ਅਕਾਲ ਤਖਤ ਜਿਹੜਾ ਹੈਗਾ ਉਹਨੂੰ ਜਵਾਬਦੇਹ ਆ ਮਹਾਰਾਜਾ ਰਣਜੀਤ ਸਿੰਘ। ਅੱਜ ਦੇ ਜਥੇਦਾਰ ਨੂੰ ਕਿਵੇਂ ਦੇਖਦੇ ਹੋ? ਹਰਪ੍ਰੀਤ ਸਿੰਘ ਕਹਿੰਦੇ ਕਾਫੀ ਪੜ੍ਹੇ ਲਿਖੇ ਨੇ, PhD ਕਰੀ ਹੋਈ ਹੈ। ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ। ਪਰਚੀਆਂ 'ਚੋਂ ਨਿਕਲੇ ਜਥੇਦਾਰ ਜਿਹੜਾ ਪੰਥ ਦਾ ਕੁਛ ਨਹੀਂ ਕਰ ਸਕਦੇ। ਪਰ ਜਦੋਂ ਪੰਥਕ ਮਰਿਆਦਾਵਾਂ ਮੁਤਾਬਕ, ਪੰਥਕ ਰਵਾਇਤਾਂ ਮੁਤਾਬਕ ਜਥੇਦਾਰ ਨਹੀਂ ਲੱਗਦੇ, ਉਦੋਂ ਜਥੇਦਾਰ ਪੂਰੇ ਤੌਰ 'ਤੇ ਆਜ਼ਾਦ ਨਹੀਂ ਹੁੰਦੇ। ਪੱਤਰਕਾਰਤਾ ਦਾ ਮਿਆਰ ਕਿੱਥੇ ਦੇਖਦੇ? ਬਹੁਤ ਗਿਰਿਆ, ਬਹੁਤ ਡਿੱਗਿਆ। ਸਭ ਜਿਹੜਾ ਇਹ TRP ਗੇਮ ਚੱਲ ਰਹੀ ਆ, ਲਾਈਕਾਂ ਦੀ ਗੇਮ ਚੱਲ ਰਹੀ ਆ। ਅੱਜ ਕੱਲ੍ਹ ਪੱਤਰਕਾਰੀ ਕਰਨਾ, ਸੱਚ ਬੋਲਣਾ, ਤੇ ਜਿਹੜਾ ਧੁਰ ਅੰਦਰੋਂ ਬੋਲਣਾ, ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਉਹਦੇ ਵਾਸਤੇ ਬਹੁਤ ਕੁਝ ਸਹਿਣਾ ਪੈਂਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਕੋਟਕਪੂਰਾ ਦੇ ਵਿੱਚ ਪਹੁੰਚੇ ਹਾਂ। ਤਾਂ ਸਾਡੇ ਨਾਲ ਸਿਮਰਨਜੀਤ ਸਿੰਘ ਕੋਟਕਪੂਰਾ ਮੌਜੂਦ ਰਹਿਣਗੇ, ਕਿਉਂਕਿ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕਰਾਂਗੇ। ਉਹ ਢੇਰ ਸਾਰੀਆਂ ਗੱਲਾਂ ਕੀ ਹੋਣਗੀਆਂ? ਉਹ ਗੱਲਾਂ ਕੌਮ ਪ੍ਰਤੀ ਹੋਣਗੀਆਂ, ਪੰਥ ਪ੍ਰਤੀ ਹੋਣਗੀਆਂ। ਅਕਸਰ ਤੁਸੀਂ ਸਪੀਚਾਂ ਸੁਣੀਆਂ ਹੋਣੀਆਂ ਨੇ ਸਿਮਰਨਜੀਤ ਸਿੰਘ ਕੋਟਕਪੂਰਾ ਦੀਆਂ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਸ਼ੁਰੂਆਤ ਹੀ ਉੱਥੋਂ ਕਰ ਲਈਏ, ਪੰਜਾਬ ਦੀ ਰਾਜਨੀਤੀ, ਪੰਜਾਬ ਦੇ ਸਿੱਖੀ ਦੇ ਢਾਂਚੇ ਨੂੰ ਕਿੱਥੇ ਤੇ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦੀ ਜਿਹੜੀ ਰਾਜਨੀਤੀ ਹੈਗੀ ਆ, ਉਹ ਸਿੱਖੀ ਦੀ ਕੋਰ ਸਪਿਰਿਟ ਨਾਲੋਂ ਟੁੱਟੀ ਵੀ ਆ ਜੀ। ਪੰਜਾਬ ਦੀ ਜਿਹੜੀ ਰਾਜਨੀਤੀ ਆ, ਜੇ ਤੁਸੀਂ ਲੰਬੇ ਸਮੇਂ ਤੋਂ ਦੇਖਦੇ ਆ, ਪੁਰਾਤਨ ਅਕਾਲੀ ਦਲ ਤੋਂ ਜੀ, ਉਹਦੇ 'ਚੋਂ ਪੰਥਕ ਸਪਿਰਿਟ ਖਤਮ ਹੋਈ ਵੀ ਆ ਜੀ। ਤੇ ਉਹ ਇੱਕ ਜਿਹੜਾ ਦਿਖਾਵਾ ਮਾਤਰ ਪੰਥਕ ਰਾਜਨੀਤੀ ਰਹਿ ਗਈ ਆ। ਇਹ ਸਾਡੀ ਇਤਿਹਾਸਕ ਕੋਈ ਜਿਹੜੀ ਮਤਲਬ ਐਕਟੀਵਿਟੀ ਆ, ਜਾਂ ਨੌਜਵਾਨੀ ਨੂੰ ਜਿਹੜੀ ਜਾਗ ਲੱਗੀ ਆ, ਜਾਂ ਜਿਹੜਾ ਘਟਨਾਕ੍ਰਮ ਚੱਲ ਰਿਹਾ ਲਗਾਤਾਰ, ਉਹਦੇ ਵਿੱਚੋਂ ਜਿਹੜੀ ਆਮ ਲੋਕਾਈ ਨੂੰ ਦੇ ਵਿੱਚ ਭਾਵਨਾ ਹੈਗੀ ਆ, ਜਾਂ ਨੌਜਵਾਨੀ 'ਚ ਸਿੱਖੀ ਦੀ ਭਾਵਨਾ ਪਣਪੀ ਆ, ਉਹਦੇ ਮੱਦੇ ਨਜ਼ਰ ਦੁਆਰੇ ਜਿਹੜਾ ਹੈਗਾ ਰਾਜਨੀਤੀ 'ਚ ਸਿੱਖ ਮਤਲਬ ਦਿਸ਼ਾਵਾਂ ਸ਼ਾਮਲ ਹੋਈਆਂ ਹੈਗੀਆਂ, ਤੇ ਉਹਨਾਂ ਨੂੰ ਵੀ ਰਾਜਨੀਤੀ ਗੁੰਮਰਾਹ ਕਰਦੀ ਰਹਿੰਦੀ ਆ। ਪਰ ਇਹ ਨੌਜਵਾਨੀ ਜਾਂ ਆਮ ਲੋਕਾਈ, ਆਮ ਉਹ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਪ੍ਰੇਮ ਹੈਗਾ, ਉਹਨਾਂ ਦੀ ਬਦੌਲਤ ਹੀ ਹੈ ਕਿ ਇੱਥੇ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਹੈ। ਤੁਸੀਂ ਕਿਹਾ ਕਿ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਆ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਵਿੱਚ ਵੀ ਰਾਜਨੀਤੀ ਤਾਂ ਹੈ। ਬਿਲਕੁਲ ਹੈ ਜੀ। ਜਿਵੇਂ ਤੁਕਾਂ ਆਉਂਦੀਆਂ ਨੇ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਬਿਲਕੁਲ। ਜਿਹੜੀ ਸ਼ਾਸਤਰਾਂ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਸਤਰ ਆਖਰ ਸਿੱਖਾਂ ਦੇ ਵਿੱਚ ਕਿਉਂ ਪ੍ਰਚਲਿਤ ਨੇ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਸ਼ਾਸਤਰ ਤਾਂ ਗੁਰੂ ਸਾਹਿਬ ਨੇ ਕਿਹਾ ਸ਼ਾਸਤਰ ਖਾਲਸੇ ਦੇ ਪੀਰ ਆ। 10ਵੇਂ ਪਾਤਸ਼ਾਹ ਤਾਂ ਇਹਨਾਂ ਦੀ ਮਤਲਬ ਸ਼ਾਸਤਰ ਦੀ ਪੂਜਾ ਵੀ ਕਹਿੰਦੇ ਵੀ ਪੂਜਾ ਹੋਣੀ ਚਾਹੀਦੀ ਆ। ਤੇ ਜਦੋਂ ਤੁਸੀਂ ਦੇਖਦੇ ਆ ਇਤਿਹਾਸ 'ਚ ਵੀ ਸ਼ਾਸਤਰਾਂ ਦੀ ਮਹਾਨਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਘੋੜੇ ਮੰਗੇ ਆ, ਸ਼ਸਤਰ ਮੰਗੇ ਆ, ਰਾਜ ਦੀ ਗੱਲ ਜਿਹੜੀ ਹੈਗੀ ਆ ਹੋਈ ਹੈਗੀ ਆ। ਤੇ ਇਹਦੇ 'ਚ ਤਾਂ ਕੋਈ ਦੋ ਟੁੱਕ ਹੈ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਆ ਕਿਰਪਾਨਾਂ, 2 ਕਿਰਪਾਨਾਂ ਧਾਰਨ ਕੀਤੀਆਂ। ਤੇ ਸ਼ਸਤਰ ਤਾਂ ਹਮੇਸ਼ਾ ਹੀ ਇੱਥੋਂ ਤਾਈਂ, ਜਦੋਂ ਅਸੀਂ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਬਾਰੇ ਗੱਲ ਕਰਦੇ ਹਾਂ, ਉਸ ਵੇਲੇ ਦੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀਗੇ, ਉਹ ਕਹਿੰਦੇ ਤੁਸੀਂ ਹਥਿਆਰਾਂ ਨਾਲ ਜਿਹੜਾ ਹੈਗਾ ਦਰਬਾਰ ਸਾਹਿਬ ਨਹੀਂ ਆਉਣਾ, ਜਾਂ ਉਹ ਫਿਰ ਦਰਸ਼ਨੀ ਦਿਉੜੀ ਤੇ ਮੱਥਾ ਟੇਕ ਦਿੰਦੇ ਸੀਗੇ ਕਿ ਗੁਰੂ ਦਾ ਹੁਕਮ, ਸ਼ਸਤਰ ਜਿਹੜੇ ਹੈਗੇ ਆ ਸ਼ਸਤਰ ਨਾਲ ਰੱਖਣੇ ਹੈਗੇ ਆ। ਤੇ ਸ਼ਸਤਰ ਨੂੰ ਪੀਰ ਦੇ ਰੂਪ 'ਚ ਨਾਲ ਰਹੇ ਆ ਸਾਡੇ ਖਾਲਸੇ ਦੇ। ਤੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਸੀ ਬਿਨਾਂ ਸ਼ਸਤਰਾਂ 'ਚੋਂ ਮੈਂ ਜਿਹੜਾ ਦਰਬਾਰ ਸਾਹਿਬ ਨਹੀਂ ਜਾਣਾ। ਜੇ ਤੁਹਾਡੀ ਮਨਾਹੀ ਆ, ਤੁਸੀਂ ਪੰਥ ਦੇ ਸਰਵੋਤਮ ਜਿਹੜੇ ਹੈਗੇ ਆ ਪਦਵੀ 'ਤੇ ਆ, ਤੇ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਨਹੀਂ ਲਿਆਉਣੇ, ਤਾਂ ਫਿਰ ਮੈਂ ਦਰਬਾਰ ਸਾਹਿਬ ਵੀ ਨਹੀਂ ਦਰਸ਼ਨ ਕਰਦਾ। ਇਹ ਸੰਤਾਂ ਦੇ ਵਚਨ। ਸੰਤਾਂ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰ ਲਈਏ, ਲੀਡਰਾਂ ਦੇ ਵਿੱਚੋਂ, ਰਾਜਨੀਤੀ ਦੇ ਵਿੱਚੋਂ ਕਾਫੀ ਸਵਾਲ ਨੇ ਜਿਹੜੇ ਸੰਤਾਂ ਦੇ ਉੱਪਰ ਖੜੇ ਹੁੰਦੇ ਨੇ। ਟੈਰਰਿਸਟ ਤੱਕ ਕਿਹਾ ਜਾਂਦਾ ਸੰਤਾਂ ਨੂੰ। ਜਿਹੜਾ ਟੈਰਰਿਸਟ ਆ ਨਹੀਂ, ਜਾਂ ਅੱਤਵਾਦੀ ਆ, ਸੰਤਾਂ ਤੋਂ ਬਾਅਦ ਜਿੱਥੇ ਹੁਣ ਗੱਲ ਪਹੁੰਚੀ ਆ, ਜੋ ਵੀ ਆਪਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਮਾਨਵੀ ਹਿੱਤਾਂ ਦੀ ਗੱਲ ਕਰਦਾ, ਆਪਦੇ ਅਧਿਕਾਰਾਂ ਦੀ ਗੱਲ ਕਰਦਾ, ਤੇ ਉਹ ਅਧਿਕਾਰ ਜਾਂ ਉਹ ਹਿੱਤ ਸਰਕਾਰਾਂ ਦੇ ਉਲਟ, ਉਹ ਭਾਵੇਂ ਕੋਈ ਵੀ ਹੋਣ, ਜੇ ਤੁਸੀਂ ਸਰਕਾਰੀ ਕਿਸੇ ਨੀਤੀ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਅੱਤਵਾਦੀ ਆ। ਇੱਥੋਂ ਤਾਈਂ ਇੱਕ ਜਿਹੜੀ ਹੈਗੀ ਆ ਮਿਲਾਨ ਕੁੰਦਰਾ, ਇੱਕ ਥਿੰਕਰ ਆ ਕੁਰਦ ਦੇ, ਉਹ ਤਾਂ ਕਹਿੰਦੇ ਵੀ ਭਾਸ਼ਾ ਦੇ ਪੱਧਰ 'ਤੇ ਵੀ ਜਦੋਂ ਗੱਲ ਕਰਦੇ ਆ ਵੀ ਜੇ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਉਹਦੇ ਤੋਂ ਸਟੇਟ ਨੂੰ ਖਤਰਾ ਹੈ, ਤਾਂ ਸਮਝ ਲਓ ਵੀ ਜਿਹੜਾ ਤੁਹਾਡਾ ਰਾਜ ਆ ਉਹ ਧੱਕੇ ਨਾਲ ਸਟੇਟ ਨੇ ਮਤਲਬ ਉਹਦੇ 'ਤੇ ਕਬਜ਼ਾ ਕੀਤਾ ਹੋਇਆ, ਕਿਉਂਕਿ ਉਹਨਾਂ ਨੂੰ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਬਰਦਾਸ਼ਤ ਨਹੀਂ ਹੁੰਦੀ। ਪੰਜਾਬ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੇ ਵਿੱਚ ਕਾਫੀ ਅਜਿਹੇ ਲੀਡਰ ਉੱਪਰ ਕੇ ਸਾਹਮਣੇ ਆਉਂਦੇ ਰਹੇ ਨੇ। ਬੇਸ਼ੱਕ ਅਸੀਂ ਟੌੜੇ ਦੀ ਗੱਲ ਕਰ ਲਈਏ, ਬੇਸ਼ੱਕ ਅਸੀਂ ਸਰਜੀਤ ਸਿੰਘ ਬਰਨਾਲੇ ਦੀ ਗੱਲ ਕਰ ਲਈ, ਜਾਂ ਜਗਦੇਵ ਸਿੰਘ ਤਲਵੰਡੀ ਦੀ ਗੱਲ ਕਰ ਲਈ, ਜਾਂ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਕਰ ਲਈ। ਦੇਖੋ ਕੁਛ ਕੁ ਲੀਡਰ ਹੈਗੇ ਆ, ਜਿਵੇਂ ਇਹਨਾਂ 'ਚੋਂ ਇਮਾਨਦਾਰੀ, ਖੁੱਡੀਆਂ ਸਾਹਿਬ ਦੀ ਬਹੁਤ ਇਮਾਨਦਾਰ ਬੰਦੇ ਸੀਗੇ, ਤੇ ਪੰਥਕ ਉਹਨਾਂ 'ਚ ਸਪਿਰਿਟ ਵੀ ਸੀਗੀ। ਜਾਂ ਸਿਮਰਨਜੀਤ ਸਿੰਘ ਮਾਨ ਹੈਗੇ ਆ, ਜਿਹੜੇ ਪੰਥ ਦੀ ਗੱਲ ਲੈ ਕੇ ਜਾਂਦੇ ਰਹੇ ਆ, ਜਾਂ ਪੰਥਕ ਸਪਿਰਿਟ ਵੀ ਹੈਗੀ ਆ। ਪਰ ਅਦਰਵਾਈਜ਼ ਖਾਸ ਕਰ ਜਦੋਂ ਅਸੀਂ ਦੇਖਦੇ ਹਾਂ ਵੀ ਅਕਾਲੀ ਦਲ, ਹੁਣ ਤਾਂ ਜਿਹੜਾ ਇਹ ਅਕਾਲੀ ਦਲ ਤਾਂ ਸੈਕੂਲਰ ਅਕਾਲੀ ਦਲ ਹੋ ਚੁੱਕਾ ਹੈਗਾ। ਸੈਕੂਲਰ ਤੋਂ ਵੀ ਬਾਅਦ ਰਾਸ਼ਟਰਵਾਦੀ ਅਕਾਲੀ ਦਲ ਵੀ ਬਣ ਚੁੱਕਾ ਇਹ। ਜਿਵੇਂ ਇਹ ਰਾਸ਼ਟਰ ਭਗਤੀ ਇਹਨਾਂ ਦੀ ਜਾਗ ਰਹੀ ਆ, ਜਾਂ ਇਹਨਾਂ 'ਚੋਂ ਪੰਥ ਜਿਵੇਂ ਮਨਫੀ ਹੋ ਚੁੱਕਾ ਹੈਗਾ, ਤੇ ਇਹ ਮਤਲਬ ਗੈਰ ਸਿੱਖਾਂ ਨੂੰ ਵੀ ਆਪਦੇ 'ਚ ਸ਼ਮੂਲੀਅਤ ਕਰਵਾਈ ਹੈ ਇਹਨਾਂ ਨੇ। ਜਿਵੇਂ ਇਹਨਾਂ ਨੇ ਮਤਲਬ ਟਿਕਟਾਂ ਦਿੱਤੀਆਂ ਪਿਛਲੇ ਸਮੇਂ 'ਚ ਦੇਖਦੇ ਹਾਂ, ਉਦੋਂ ਬਾਅਦ ਜਿਹੜਾ ਉਹਨਾਂ ਦਾ ਸਰਸੇ ਵਾਲੇ ਨਾਲ ਪ੍ਰੇਮ ਜਾਗਿਆ, ਸਾਰਾ ਕੁਝ ਬੇਅਦਬੀ ਹੋਈ ਆ। ਅਕਾਲੀ ਦਲ ਬਾਦਲ 'ਚੋਂ ਪੰਥ ਗੈਰ ਹਾਜ਼ਰ ਆ। ਤੁਸੀਂ ਅਕਾਲੀ ਦਲ ਦੀ ਗੱਲ ਕਰੀ ਆ, ਤੁਸੀਂ ਕਿਹਾ ਕਿ ਗੈਰ ਅਕਾਲੀ ਦਲ ਵੀ ਇਸ ਦੇ ਵਿੱਚ ਮਨਫੀ ਹੋਏ ਨੇ, ਮੌਜੂਦ ਗੈਰ ਸਿੱਖ ਜਿਹੜੇ ਹੈਗੇ ਆ, ਗੈਰ ਸਿੱਖ ਉਹਨਾਂ ਨੂੰ ਪੰਥਕ ਪਲੇਟਫਾਰਮ ਦੇ ਉੱਪਰ ਲਿਆਂਦਾ। ਤੁਸੀਂ ਗੈਰ ਸਿੱਖਾਂ ਦੀ ਗੱਲ ਕਰੀਏ, ਫਿਰ ਗੈਰ ਸਿੱਖਾਂ ਦੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਗੈਰ ਸਿੱਖ ਰਹੇ ਨੇ। ਸਤਿਕਾਰ ਆ ਜਿਹੜਾ, ਉਹ ਹੋਰ ਗੱਲ ਆ। ਮਹਾਰਾਜਾ ਰਣਜੀਤ ਸਿੰਘ ਸਰਬ ਸਾਂਝੇ ਰਾਜੇ ਸੀ, ਸਤਿਕਾਰ ਹੋਰ ਗੱਲ ਹੈਗੀ ਆ। ਉਹਨਾਂ ਨੂੰ ਦੇਖੋ ਪੋਲੀਟੀਕਲੀ ਮਹਾਰਾਜਾ ਰਣਜੀਤ ਸਿੰਘ ਨੇ ਪੋਲੀਟੀਕਲੀ ਕੀ ਪਾਵਰ ਦਿੱਤੀਆਂ ਹੈਗੀਆਂ। ਜਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਉਹ ਖੁਦ ਵੀ ਫੈਸਲੇ ਆਪਦੇ ਆਪ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਅਕਾਲੀ ਫੂਲਾ ਸਿੰਘ ਜੀ ਕਰਦੇ ਆ, ਜਥੇਦਾਰ ਅਕਾਲ ਤਖਤ ਕਰਦਾ ਹੈਗਾ। ਜਥੇਦਾਰ ਅਕਾਲ ਤਖਤ ਜਿਹੜਾ ਹੈਗਾ ਉਹਨੂੰ ਜਵਾਬ ਦੇ ਆ ਮਹਾਰਾਜਾ ਰਣਜੀਤ ਸਿੰਘ। ਅਕਾਲੀ ਪੋਲੀਟਿਕਸ 'ਚ ਆਈ ਨਹੀਂ, ਸਾਡੇ ਤਾਂ ਜਥੇਦਾਰਾਂ ਨੂੰ ਜਿਹੜਾ ਹੈਗਾ ਅਕਾਲੀ ਦਲ ਚਲਾ ਰਿਹਾ ਹੈਗਾ, ਤੇ ਸਾਡੀ ਪੋਲੀਟਿਕਸ ਜਿਹੜੀ ਆ ਪੰਥਕ ਪੋਲੀਟਿਕਸ ਨਹੀਂ ਰਹੇਗੀ ਅਕਾਲੀ। ਅੱਜ ਦੇ ਜਥੇਦਾਰ ਨੂੰ ਕਿਵੇਂ ਦੇਖਦੇ ਹੋ? ਹਰਪ੍ਰੀਤ ਸਿੰਘ ਕਹਿੰਦੇ ਕਾਫੀ ਪੜ੍ਹੇ ਲਿਖੇ ਨੇ, PhD ਕਰੀ ਹੋਈ ਹੈ। ਹਾਂ, ਪੜ੍ਹੇ ਲਿਖੇ ਆ, ਸਿਆਣੇ ਆ, ਚੰਗੇ ਆ, ਵਧੀਆ। ਤੇ ਮੇਰੇ ਖਿਆਲ 'ਚ ਦੇਖੋ ਕਿੰਨਾ ਕੁ ਉਸ ਪ੍ਰੈਸ਼ਰ ਨੂੰ ਮਤਲਬ ਵੀ ਜਿਹੜਾ ਹੈਗਾ ਪਾਸ ਕਰ ਰਹੇ ਆ, ਜਾਂ ਜਿੰਨਾ ਕੁ ਉਹ ਠੀਕ ਆ। ਪੰਥ ਨੂੰ ਸਾਰਾ ਪਤਾ ਹੈਗਾ, ਤੇ ਪਰ ਮੇਰਾ ਇਹ ਮੰਨਣਾ ਹੈ ਵੀ ਜਥੇਦਾਰ ਦੀਆਂ ਜਿਹੜੀਆਂ ਨਿਯੁਕਤੀਆਂ ਹੋ ਰਹੀਆਂ ਉਹ ਗਲਤ ਹੋ ਰਹੀਆਂ। ਇਹ ਪੰਥਕ ਭਾਵਨਾਵਾਂ ਦੇ ਅਨੁਕੂਲ ਨਹੀਂ ਹੋ ਰਹੀਆਂ। ਜਿਹੜੀ ਪੰਥ ਪ੍ਰਮਾਣਿਤ ਸੀਗੀਆਂ ਮਰਿਆਦਾਵਾਂ, ਜਥੇਦਾਰ ਨੂੰ ਸਰਬੱਤ ਖਾਲਸਾ ਸਿਲੈਕਟ ਕਰਦਾ ਸੀ। ਜਥੇਦਾਰ ਜਿਹੜੀ ਆ ਪੰਥ ਦੀ ਸਮੂਹਿਕ ਭਾਵਨਾ ਦੇ ਵਿੱਚੋਂ ਲਾਏ ਜਾਂਦੇ ਸੀਗੇ, ਤੇ ਉਹ ਜਦੋਂ ਅਸੀਂ ਇਤਿਹਾਸ 'ਚ ਜਥੇਦਾਰ ਲੱਗੇ ਦੇਖਦੇ ਹਾਂ, ਉਹ ਜਥੇਦਾਰ ਉਹਨਾਂ ਨੇ ਫਿਰ ਘੋੜਿਆਂ ਦੀ ਸੇਵਾ ਵੀ ਮੰਗੀ ਸੀ ਵੀ ਜਥੇਦਾਰੀਆਂ ਜੋ ਮਰਜ਼ੀ ਦੇ ਦਿਓ, ਅਸੀਂ ਜਿਹੜਾ ਘੋੜਿਆਂ ਦੀ ਸੇਵਾ ਕਰਨੀ, ਪੰਥ ਦੀ ਸੇਵਾ ਕਰਨੀ ਆ। ਇਹ ਜਿਹੜੇ ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ
ਪਰਚੀਆਂ 'ਚੋਂ ਨਿਕਲੇ ਜਥੇਦਾਰ ਜਿਹੜਾ ਪੰਥ ਦਾ ਕੁਝ ਨਹੀਂ ਕਰ ਸਕਦੇ। ਮੈਂ ਹਰਪ੍ਰੀਤ ਸਿੰਘ ਜੀ ਦਾ ਸਤਿਕਾਰ ਕਰਦਾ, ਉਹ ਪੜ੍ਹੇ ਲਿਖੇ ਬੰਦੇ ਆ ਅਤੇ ਉਹਨਾਂ ਨੇ ਕਾਫੀ ਹੱਦ ਤਾਈਂ ਯੋਗ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਪਰ ਜਦੋਂ ਪੰਥਕ ਮਰਿਆਦਾਵਾਂ ਮੁਤਾਬਕ, ਪੰਥਕ ਰਵਾਇਤਾਂ ਮੁਤਾਬਕ ਜਥੇਦਾਰ ਨਹੀਂ ਲੱਗਦੇ, ਉਦੋਂ ਜਥੇਦਾਰ ਪੂਰੇ ਤੌਰ 'ਤੇ ਆਜ਼ਾਦ ਨਹੀਂ ਹੁੰਦੇ। ਦੁੱਖ ਹੁੰਦਾ ਜਦੋਂ ਸਟੇਜਾਂ 'ਤੇ ਬੋਲਦੇ ਹੋ? ਹਾਂਜੀ ਬਿਲਕੁਲ। ਕਿੰਨਾ ਕੁ ਦੁੱਖ ਹੁੰਦਾ ਜਦੋਂ ਘਰ ਤੋਂ ਤਿਆਰੀ ਕਰਦੇ ਹੋ, ਬੋਲਣਾ ਵੀ ਇਸ ਵਿਸ਼ੇ 'ਤੇ ਬੋਲਣਾ ਪਊਗਾ, ਪਰ ਸੰਗਤ ਦੇ ਰੂਬਰੂ ਜਦੋਂ ਹੋਵਾਂਗੇ ਤਾਂ ਆਪਣਿਆਂ ਨੂੰ ਹੀ ਭੰਡਣਾ ਪਊਗਾ? ਹਾਂ, ਮੈਂ ਖੈਰ ਜਿਹੜਾ ਹੈਗਾ ਬੱਚਤ ਕਰਦਾ ਵੀ ਮੈਂ ਜਿਹੜਾ ਆਪਣਿਆਂ ਨੂੰ ਨਾ ਭੰਡਾਂ, ਜਾਂ ਮਤਲਬ ਵੀ ਮੇਰਾ ਜਿਹੜਾ ਸਬਜੈਕਟ ਆ ਉਹ ਅਧਿਆਤਮਵਾਦ ਦੇ ਦਾਇਰੇ 'ਚ ਰਵਾਂ। ਪਰ ਕਿਉਂਕਿ ਜਿਵੇਂ ਅਸੀਂ ਪਹਿਲਾਂ ਕਿਹਾ, ਮੇਰੀ ਤੇ ਪੀਰੀ ਸਾਡੇ ਧਰਮ 'ਚ ਇਕੱਠੇ ਚੱਲਦੇ ਆ, ਧਰਮ ਤੇ ਸਿਆਸਤ ਇਕੱਠੇ ਚੱਲਦੇ ਆ। ਧਰਮ ਦੇ ਆਸਰੇ ਫਿਰ ਸੱਚ ਬੋਲਣਾ ਪੈਂਦਾ, ਅਤੇ ਉਹ ਕਿਸੇ ਨੂੰ ਹਜਮ ਨਾ ਹੋਵੇ ਤਾਂ ਗੱਲ ਹੋਰ ਆ, ਪਰ ਆਪਦੇ ਵੱਲੋਂ ਕੋਸ਼ਿਸ਼ ਕਰੀਦੀ ਆ। ਹਾਂ, ਦੁੱਖ ਹੁੰਦਾ ਹੈ ਜਦੋਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਜਾਂ ਗਿਆਨਵਾਨ ਬੰਦੇ ਨੂੰ ਇਸ ਗੱਲ ਕਰਕੇ ਯੂਨੀਵਰਸਿਟੀਆਂ 'ਚੋਂ, ਕਾਲਜਾਂ 'ਚੋਂ ਜਾਂ ਪੰਥਕ ਮਤਲਬ ਉਹੋ ਜਿਹੀਆਂ ਸੰਸਥਾਵਾਂ 'ਚੋਂ ਜਾਂ ਪ੍ਰੋਗਰਾਮਾਂ 'ਚੋਂ ਵੀ ਉਹਨੂੰ ਮਨਫੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਮੇਰੀ ਤਾਂ ਕੋਈ ਇੱਛਾ ਨਹੀਂ ਗੀ ਮਤਲਬ ਅੱਗੇ ਆਉਣ ਦੀ, ਪਰ ਮਨਫੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਜਿਵੇਂ ਸਰਦਾਰ ਕਪੂਰ ਸਿੰਘ ਵਾਂਗੂ ਸਿਆਣਾ ਬੰਦਾ ਨਾ ਅੱਗੇ ਨਹੀਂ ਆਉਣਾ ਚਾਹੀਦਾ ਗਾ, ਜਾਂ ਉਹਦੀ ਗੱਲ ਨਹੀਂ ਲੋਕਾਂ ਤਾਈਂ ਜਾਣੀ ਚਾਹੀਦੀ। ਜੇ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਦਰਜਾ ਹੈਗਾ ਜਿਹੜਾ ਉਹ ਉਸ ਦੇ ਦਾਇਰੇ ਤੱਕ ਨਹੀਂ ਮਿਲ ਰਿਹਾ ਜਿੱਥੋਂ ਤੱਕ ਪੰਜਾਬੀ ਬੋਲੀ ਦਾ ਜਿਹੜਾ ਦਰਜਾ ਹੋਣਾ ਚਾਹੀਦਾ। ਇਸ ਦੇ ਉੱਪਰ ਵੀ ਕਾਫੀ ਸਕੂਲਾਂ ਦੇ ਵਿੱਚ ਬੈਨ ਲਗਾ ਦਿੱਤਾ ਜਾਂਦਾ। ਤੁਸੀਂ ਵੀ ਕਾਫੀ ਕਿਤਾਬਾਂ ਪੜ੍ਹਦੇ ਹੋ, ਪੰਜਾਬੀ ਬੋਲੀ ਤਾਂ ਗੁਰੂਆਂ ਪੀਰਾਂ ਤੋਂ ਚੱਲ ਕੇ ਹੀ ਹੈ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਸਰਕਾਰਾਂ, ਜਿਵੇਂ ਮੈਂ ਤੁਹਾਨੂੰ ਮਿਲਾਨ ਕੁੰਤਰਾ ਦੀ ਵੀ ਗੱਲ ਕੀਤੀ ਆ, ਉਹਨਾਂ ਨੂੰ ਡਰ ਲੱਗਦਾ ਤੁਹਾਡੀ ਭਾਸ਼ਾ 'ਚੋਂ, ਤੁਹਾਡੀ ਬੋਲੀ ਤੋਂ। ਪਰ ਮੈਂ ਪਿਛਲੇ ਲੰਬੇ ਸਮੇਂ ਤੋਂ, ਖਾਸ ਕਰ ਕਾਮਰੇਡਾਂ ਦਾ ਜਦੋਂ ਦਾ ਸਾਹਿਤ ਮਤਲਬ 60ਵਿਆਂ ਤੋਂ ਬਾਅਦ ਜਿਹੜਾ ਸਾਹਿਤ ਆਇਆ, ਉਦੋਂ ਬਾਅਦ ਜਿਹੜੀ ਸਾਹਿਤ 'ਚ ਗਿਰਾਵਟ ਹੋਈ ਆ। ਦੇਖੋ, ਬੋਲੀ ਬਹੁਤ ਦੁਨੀਆ ਦੇ ਐਸੇ ਜਿਹੜੇ ਰਾਜ ਮੁਲਕ ਹੈਗੇ ਆ ਜਿਨ੍ਹਾਂ ਦੀ ਬੋਲੀ ਹਿਬਰੂ ਕਿੰਨੇ ਕੁ ਲੋਕਾਂ ਨੂੰ ਆਉਂਦੀ ਆ, ਬਹੁਤ ਘੱਟ ਲੋਕ ਜਾਣਦੇ ਹੈਗੇ ਆ, ਹੈ ਨਾ। ਜਾਂ ਹੋਰ ਬੜੀਆਂ ਭਾਸ਼ਾਵਾਂ ਜਿਹੜੀਆਂ ਬਹੁਤ ਘੱਟ ਲੋਕ ਜਾਣਦੇ ਆ, ਪਰ ਜਿਨ੍ਹਾਂ ਭਾਸ਼ਾਵਾਂ 'ਚ ਪਾਏਦਾਰ ਸਾਹਿਤ ਲਿਖਿਆ ਗਿਆ ਹੈ, ਉਹ ਭਾਵੇਂ ਕਿੱਡਾ ਵੀ ਛੋਟਾ ਖਿੱਤਾ ਹੋਵੇ, ਕਿੰਨਾ ਵੀ ਉਸ ਬੋਲੀ ਨੂੰ ਦਬਾਇਆ ਜਾਂਦਾ ਰਿਹਾ ਹੋਵੇ, ਉਹ ਭਾਸ਼ਾਵਾਂ ਮਰਦੀਆਂ ਨਹੀਂ। ਭਾਸ਼ਾ ਕੋਈ ਵੀ ਨਹੀਂ ਮਰਦੀ, ਪਰ ਉਹ ਭਾਸ਼ਾਵਾਂ ਦੀ ਚਰਚਾ ਹੁੰਦੀ ਰਹਿੰਦੀ ਆ। 60ਵਿਆਂ ਤੋਂ ਬਾਅਦ ਜਿਹੜਾ ਸਾਡੇ ਕਾਮਰੇਡਾਂ ਨੇ ਸਾਹਿਤ ਨੂੰ ਇੰਨਾ ਕੁ ਜ਼ਿਆਦਾ, ਜਾਂ ਹੋਰ ਜਿਹੜੇ ਵਕਤੀ ਸਾਹਿਤਕਾਰ ਆ ਜਿਹੜੇ ਇੱਕ ਕਿਸਮ ਦਾ ਬਿਜ਼ਨਸ ਸਾਹਿਤ ਦਾ ਚੱਲ ਪਿਆ, ਈਗੋ ਸੈਟਿਸਫੈਕਸ਼ਨ ਵਾਸਤੇ ਸਾਹਿਤ ਲਿਖਿਆ ਜਾਣ ਲੱਗ ਗਿਆ, ਅਤੇ ਸਾਹਿਤ ਉਹ ਜਿਹੜੇ ਹੈਗੇ ਆ ਕੋਈ ਵੱਡੀ ਜਿਹੜੀ ਹੈ ਨਾ ਰਿਲਾਈਜੇਸ਼ਨ ਦੇ ਨਾਲ ਨਹੀਂ ਲਿਖਿਆ ਜਾਂਦਾ। ਉਹ ਜਿਹੜਾ ਹੇਠਲੇ ਪੱਧਰ ਦਾ ਸਾਹਿਤ ਆ ਉਹ ਵੀ ਬੋਲੀਆਂ ਨੂੰ ਮਾਰ ਦਿੰਦਾ ਹੈ, ਅਤੇ ਉਹਦੀ ਭਰਮਾਰ ਅੱਜ ਕੱਲ੍ਹ ਜਿਹੜਾ ਸਾਹਿਤ ਲਿਖਿਆ ਜਾ ਰਿਹਾ, ਉਹ ਸਾਹਿਤ ਜੇ ਭਾਵੇਂ ਪੰਜਾਬੀ ਭਾਸ਼ਾ 'ਚ ਵੀ ਲਿਖਿਆ ਜਾ ਰਿਹਾ, ਉਹ ਪੰਜਾਬੀ ਭਾਸ਼ਾ ਦੀ ਬੇਅਦਬੀ ਕਰ ਰਿਹਾ ਹੈਗਾ ਜਿਹੋ ਜਿਹਾ ਲਿਖਿਆ ਜਾ ਰਿਹਾ। ਉਹ ਚਪਾਏ ਦਾ ਸਾਹਿਤ ਲਿਖੋਗੇ, ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਅੱਜ ਵੀ ਪੜ੍ਹਿਆ ਜਾਂਦਾ, ਰਤਨ ਸਿੰਘ ਭੰਗੂ ਨੂੰ ਅੱਜ ਵੀ ਪੜ੍ਹਿਆ ਜਾਂਦਾ, ਹੋਰ ਬਹੁਤ ਲਿਬਨਾਨ ਦੇ ਛੋਟੇ ਛੋਟੇ ਰਾਜ ਆ ਜਿਹੜੇ ਖਲੀਲ ਜਬਰਾਨ ਅੱਜ ਵੀ ਪੜ੍ਹਿਆ ਜਾ ਰਿਹਾ, ਮਖਾਈਲ ਨੀਮੀ ਅੱਜ ਵੀ ਪੜ੍ਹਿਆ ਜਾ ਰਿਹਾ, ਉਹਨਾਂ ਦੀ ਮੂਲ ਭਾਸ਼ਾ 'ਚ ਪੜ੍ਹਿਆ ਜਾ ਰਿਹਾ। ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ 'ਚ ਉਹਨਾਂ ਦੇ ਤਰਜਮੇ ਹੋ ਰਹੇ ਆ, ਕਿਉਂਕਿ ਉਹਨਾਂ ਕੋਲੇ ਕਹਿਣ ਯੋਗ ਕੋਈ ਗੱਲ ਸੀ। ਜੇ ਅਸੀਂ ਚਾਹੁੰਦੇ ਹਾਂ ਸਾਡੀ ਭਾਸ਼ਾ ਜਿਉਂਦੀ ਰਹੇ, ਸਾਡੇ ਕੋਲੇ ਕਹਿਣ ਯੋਗ ਗੱਲ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਤਾਂ ਡੈਰੀ ਤੇ ਪੈਨ ਹਰੇਕ ਹੀ ਚੱਕ ਲੈਂਦਾ। ਹਾਂਜੀ ਬਿਲਕੁਲ। ਉਹ ਵੀ ਕਹਿੰਦਾ ਮੈਂ ਵੀ ਸਾਹਿਤਕਾਰ ਹਾਂ, ਮੈਂ ਵੀ ਸਾਹਿਤਕਾਰ ਹਾਂ। ਫਿਰ ਉਦੋਂ ਕਿੰਨਾ ਕੁ ਦੁੱਖ ਲੱਗਦਾ ਜਦੋਂ ਬੇਤੁਕੀਆਂ ਗੱਲਾਂ ਲਿਖੀਆਂ ਜਾਂਦੀਆਂ ਨੇ। ਨਹੀਂ, ਸਾਡੇ ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਉਹ ਜਿਹੜੇ ਹੈਗੇ ਆ, ਮਾਤਾ ਦਾ ਮਾਲ ਬਹੁਤ ਭਰਤੀ ਆ, ਸਰਕਾਰੀ ਸਨਮਾਨ ਵੀ ਬਹੁਤ ਵਿਦਵਾਨ ਲੈ ਰਹੇ ਹੈਗੇ ਆ, ਅਤੇ ਬੇਤੁਕਾ ਸਾਹਿਤ ਵੀ ਉਹਨਾਂ ਦਾ ਕਈ ਵਾਰੀ ਪੜ੍ਹ ਕੇ ਹਾਸਾ ਆਉਂਦਾ। ਪਰ ਸਰਕਾਰਾਂ ਚਾਹੁੰਦੀਆਂ ਹੀ ਇਹ ਆ ਵੀ ਇਹਨਾਂ 'ਚ ਨਾ ਜਿਹੜੇ ਹੈਗੇ ਬਹੁਤ ਕੱਚੇ ਜਿਹੇ ਪੱਧਰ 'ਤੇ ਬੰਦਿਆਂ ਨੂੰ ਉਭਾਰਿਆ ਜਾਵੇ। ਅਤੇ ਆਮ ਦੇਖਿਆ ਜਾਂਦਾ, ਮੈਨੂੰ ਉਹ ਚੈਖਵ ਦੀ ਸਟੋਰੀ ਵੀ ਯਾਦ ਆਉਂਦੀ ਆ, ਵਾਰਡ ਨੰਬਰ 6, ਉਹਦੇ 'ਚੋਂ ਇਹੀ ਕਹਿੰਦਾ ਜਿਹੜਾ ਨੀਮ ਸਾਹਿਤਕਾਰ ਆ ਉਹਨੂੰ ਉਭਾਰਿਆ ਜਾ ਰਿਹਾ, ਜਿਹੜੇ ਫਕੀਰਾਂ ਨੂੰ ਤਾਂ ਰੋਲਿਆ ਜਾ ਰਿਹਾ। ਅਤੇ ਇਹ ਇੱਕ ਹੁੰਦੀ ਆ ਵੀ ਜਿਹਦੇ ਪ੍ਰਾਪਤੀ ਹੈ ਨਾ, ਜਿਹਦੇ ਕੋਲੇ ਕੋਈ ਫਕੀਰੀ ਆ, ਜਾਂ ਵੱਡਾ ਬੰਦਾ ਹੈ, ਕੋਈ ਵੱਡਾ ਬੰਦਾ ਆਪਦੇ ਆਪ ਨੂੰ ਸਾਹਮਣੇ ਲਿਆਉਣ 'ਚ, ਭਾਈ ਵੀਰ ਸਿੰਘ ਵਾਂਗੂ ਉਹਦੀ ਛੁਪੇ ਰਹਿਣ ਦੀ ਚਾਹ ਹੁੰਦੀ, ਉਹਦੀ ਸਾਹਮਣੇ ਆਉਣ ਦੀ ਇੱਛਾ ਨਹੀਂ ਹੁੰਦੀ, ਕਿਉਂ ਅੰਤਰਾਤਮਾ ਤੋਂ ਉਹਦੇ ਨਾਲ ਖੁੱਭਿਆ ਹੁੰਦਾ। ਅਤੇ ਉਹ ਜਿਹੜੇ ਨਿੱਕੇ ਮੋਟੇ ਕੱਚ ਪਿੱਲ ਹੁੰਦਾ ਹੈਗਾ, ਉਹਨਾਂ ਦਾ ਕੰਮ ਹੀ ਹੁੰਦਾ ਵੀ ਤੂੰ ਮੇਰੀ ਕਿਤਾਬ 'ਤੇ ਬੋਲ, ਮੈਂ ਤੇਰੀ 'ਤੇ ਬੋਲੂੰ, ਹੈ ਨਾ, ਤੂੰ ਮੇਰੀ 'ਤੇ ਪੇਪਰ ਲਿਖ, ਮੈਂ ਆਹ ਕਰੂੰ ਉਹ ਕਰੂੰ। ਅਤੇ ਉਹ ਜਿਹੜੀ ਹੈਗੀ ਆ ਡਰਾਮੇਬਾਜ਼ੀ, ਉਹ ਜਿਹੜਾ ਭੰਡਾਂ ਵਾਲਾ ਕੰਮ ਪੰਜਾਬੀ ਸਾਹਿਤ 'ਚ ਜਾਂ ਸਾਡੇ ਚੱਲ ਰਿਹਾ ਹੈਗਾ ਬਹੁਤ
ਬਹੁਤ ਜ਼ੋਰਾਂ ਸ਼ੋਰਾਂ ਤੇ, ਉਹਦੇ ਨਾਲ ਇਨਾਮ ਮਿਲਦੇ ਆ, ਉਹਦੇ ਨਾਲ ਸਾਹਿਤਕਾਰ ਵੱਡੇ ਬਣਦੇ ਆ, ਤੇ ਐਡੇ ਐਡੇ ਮਤਲਬ ਹੇਠਲੇ ਪੱਧਰ ਦੇ ਸਾਹਿਤਕਾਰ ਆ ਜਿਹੜੇ ਪੈਦਾ ਹੋ ਰਹੇ ਆ। ਵੀ ਜੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੀਆਂ ਸੱਥਾਂ 'ਚ ਜਾਓ ਤੁਸੀਂ, ਤੇ ਜਿਹੜੇ ਪੰਜਾਬ ਦੀਆਂ ਸੱਥਾਂ 'ਚ ਅਨਪੜ੍ਹ ਬਜ਼ੁਰਗ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਉਸ ਜਿਹੜੇ ਘਟੀਆ ਸਾਹਿਤ ਨਾਲੋਂ ਕਿਤੇ ਵੱਧ ਕੀਮਤੀ ਆ। ਹੁਣ ਜੇ ਇਹੋ ਜਿਹਾ ਸਾਹਿਤ ਮਤਲਬ ਲਿਖਿਆ ਜਾਊਗਾ ਫਿਰ ਅਸੀਂ ਉਮੀਦ ਕਰਾਂਗੇ ਵੀ ਉਹ ਸਾਡੀ ਬੋਲੀ ਨੂੰ ਬਚਾਉਣਗੇ। ਪੱਤਰਕਾਰਤਾ ਦਾ ਮਿਆਰ ਕਿੱਥੇ ਦੇਖਦੇ? ਬਹੁਤ ਗਿਰਿਆ, ਬਹੁਤ ਡਿੱਗਿਆ ਇਹ। ਤੇ ਸਭ ਜਿਹੜਾ ਇਹ TRP ਗੇਮ ਚੱਲ ਰਹੀ ਆ, ਲਾਈਕਾਂ ਦੀ ਗੇਮ ਚੱਲ ਰਹੀ ਆ, ਤੇ ਮੈਂ ਬਸ ਹੁਣ ਕੀ ਕਹੀਏ, ਬਹੁਤ ਮਿਆਰ ਗਰਕ ਚੁੱਕਾ ਹੈਗਾ। ਹੁਣ ਕੋਈ ਵਾਹਿਗੁਰੂ ਦੀ ਮਿਹਰ ਨਾਲ ਦੀਵਾ ਬਲਦਾ, ਕੋਈ ਜਿਹੜਾ ਹੈਗਾ ਚਿਣਗ ਹੈਗੀ ਕਿਸੇ 'ਚ ਜਿਹੜੀ ਗੱਲ ਕਰ ਰਿਹਾ, ਤੇ ਉਹਨਾਂ ਨੂੰ ਜਿਹੜੇ ਸੱਚ ਬੋਲਦੇ ਆ ਉਹਨਾਂ ਨੂੰ ਫਿਰ ਜਿਹੜਾ ਕੁਝ ਸਫ਼ਰ ਕਰਨਾ ਪੈਂਦਾ ਉਹ ਵੀ ਆਪਾਂ ਦੇਖਦੇ ਹਾਂ। ਅੱਜ ਕੱਲ੍ਹ ਪੱਤਰਕਾਰੀ ਕਰਨਾ, ਸੱਚ ਬੋਲਣਾ, ਤੇ ਜਿਹੜਾ ਧੁਰ ਅੰਦਰੋਂ ਬੋਲਣਾ, ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ, ਉਹਦੇ ਵਾਸਤੇ ਬਹੁਤ ਕੁਝ ਸਹਿਣਾ ਪੈਂਦਾ ਹੈ, ਤੇ ਉਹ ਟਾਵਾਂ ਹੀ ਹੁੰਦਾ ਉਹੋ ਜਿਹਾ ਬੋਲਣ ਵਾਲਾ ਕੋਈ। ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਪਿੱਛੇ ਜਿਹੇ ਚਰਚਾ ਹੋਈ, ਦੀਪ ਸਿੱਧੂ ਜਦੋਂ ਪੰਜਾਬ ਆਉਂਦੇ ਨੇ ਬੰਬੇ ਤੋਂ, ਫਿਰ ਉਹਨਾਂ ਨੂੰ ਐਕਸੀਡੈਂਟ ਦੇ ਰਾਹੀਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ ਐਕਸੀਡੈਂਟ ਦੇ ਰਾਹੀਂ। ਕਾਫੀ ਵੱਡੇ ਸਟੇਜਾਂ ਦੇ ਉੱਪਰ ਵੀ ਨਾਅਰੇ ਲੱਗੇ, ਪਰ ਪੰਜਾਬ ਦੀ ਨੌਜਵਾਨੀ ਫਿਰ ਇੱਕ ਟਾਈਮ ਦੇ ਲਈ ਨਾਅਰੇ ਮਾਰ ਕੇ ਕਿਉਂ ਭੁੱਲ ਜਾਂਦੀ ਹੈ? ਇਹ ਸਾਡੇ ਲੀਡਰਸ਼ਿਪ ਦੀ ਕਮਜ਼ੋਰੀ ਆ। ਜਿਹੜੇ ਉਸ ਪੰਥ ਦੇ ਅੰਦਰ, ਨੌਜਵਾਨੀ ਦੇ ਅੰਦਰ ਕੋਈ ਚਿਣਗ, ਕੋਈ ਅਦਰੇਵਾਂ ਹੈ, ਕੋਈ ਜਿਹੜਾ ਹੈਗਾ ਬੀਤੇ ਤੇ ਪਛਤਾਵਾ ਵੀ ਆ, ਬੀਤੇ ਤੇ ਗੁੱਸਾ ਵੀ ਆ ਕਿ ਸਾਡਾ ਇਤਿਹਾਸ ਐਂ ਕਿਉਂ, ਅਸੀਂ ਜਿਹੜਾ ਹੈਗਾ ਕਿਉਂ ਸਾਡੇ ਨਾਲ ਵਾਰੀ ਐਂ ਹੁੰਦੀ ਆ। ਉਹ ਚਿਣਗ ਜਿਹੜੀ ਆ ਉੱਠਦੀ ਆ, ਪਰ ਉਹ ਚਿਣਗ ਨੂੰ ਬੁਝਾਉਣ ਵਾਸਤੇ ਵੀ ਸਰਕਾਰਾਂ, ਏਜੰਸੀਆਂ ਤੇ ਉਹ ਇੱਕ ਪੂਰਾ ਸੈਟਅਪ ਤਿਆਰ ਬੈਠਾ ਹੈਗਾ, ਤੇ ਉਹਨਾਂ ਚਿਣਗ ਜਦੋਂ ਉੱਠਦੀ ਆ ਉਹਨਾਂ ਤੇ ਮੋਰਚੇ ਲਾ ਕੇ ਉਹਨਾਂ ਦਾ ਫਾਇਦਾ ਚੁੱਕਣ ਵਾਲੇ ਵੀ ਬਹੁਤ ਹੁੰਦੇ ਆ। ਤੇ ਇੱਥੋਂ ਤਾਈਂ ਵੱਡੇ ਬੰਦਿਆਂ ਨੂੰ, ਬਹੁਤ ਪੰਥਕ ਚਿਹਰੇ ਆ ਜਿਨ੍ਹਾਂ ਨੇ ਦੀਪ ਸਿੱਧੂ ਦੀ ਸ਼ਹਾਦਤ ਨੂੰ ਵੀ ਨਕਾਰਨ ਦੀ ਕੋਸ਼ਿਸ਼ ਕੀਤੀ, ਬੜੇ ਉਹਨਾਂ ਨੂੰ ਹੁਣ ਪਿੱਛੇ ਜੇ ਅਸੀਂ ਦੇਖ ਰਹੇ ਹਾਂ ਵੀ ਉਹਨੂੰ ਜਾਣ ਕੇ ਐਕਸੀਡੈਂਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਫਿਰ ਵੀ ਕੋਈ ਇਹ ਅਕਾਲ ਪੁਰਖ ਦੀ ਕਿਰਪਾ ਹੀ ਆ ਕਿ ਲੋਕਾਂ ਨੇ ਉਹਦੇ ਸ਼ਹੀਦ ਦੇ ਸੱਚ ਨੂੰ ਸਿਆਣਿਆ ਹੈਗਾ, ਤੇ ਲੋਕਾਂ ਨੂੰ ਜਿੰਨਾ ਮਰਜ਼ੀ ਪ੍ਰਚਾਰ ਕਰ ਦਿੱਤਾ ਜਾਵੇ, ਕੂੜ ਪ੍ਰਚਾਰ ਜੋ ਮਰਜ਼ੀ ਕਰ ਦਿੱਤਾ ਜਾਵੇ, ਲੋਕ ਸੱਚ ਜਾਣਦੇ ਹੈਗੇ ਆ। ਉਹਨੂੰ ਕਸ਼ੀਦ ਲੈਂਦੇ ਆ ਸੱਚ ਨੂੰ, ਨਿੱਕੇ ਵਰਤਾਰਿਆਂ 'ਚੋਂ, ਭਾਵੇਂ ਉਹ ਬਹੁਤੇ ਸਿਆਣੇ, ਬਹੁਤੇ ਪੜ੍ਹੇ ਨਹੀਂ ਹੁੰਦੇ, ਸੱਚ ਕਸ਼ੀਦ ਲੈਂਦੇ ਆ। ਅਸਲ ਗੱਲ ਕੀ ਆ, ਅਮਰਤਪਾਲ ਸਿੰਘ ਪੰਜਾਬ 'ਚ ਆਉਂਦੇ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਫੀ ਪ੍ਰੋਪੋਗੰਡਾ ਅਮਰਤਪਾਲ ਸਿੰਘ ਦੇ ਉੱਪਰ ਵੀ ਖੜਾ ਕੀਤਾ ਜਾ ਰਿਹਾ, ਕਹਿੰਦੇ ਅਜਨਾਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਗਏ ਨੇ। ਦੇਖੋ, ਵਿਅਕਤੀਗਤ ਚੀਜ਼ਾਂ ਹੈ, ਵਿਅਕਤੀਗਤ ਉਹਨਾਂ ਦੀ ਜੱਜਮੈਂਟ ਆ, ਮੈਂ ਉਹਨਾਂ ਨੂੰ ਨੇੜਿਓਂ ਨਹੀਂ ਜਾਣਦਾ, ਮੇਰੀ ਉਹਨਾਂ ਨਾਲ ਕੋਈ ਬਹੁਤੀ ਸਾਂਝ ਨਹੀਂ ਗੀ। ਤੇ ਜਿੰਨਾ ਕੁ ਆਮ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜਿਵੇਂ ਦੇਖ ਰਹੇ ਆ, ਜਿਵੇਂ ਪ੍ਰਚਾਰਿਤ ਕੀਤਾ ਜਾ ਰਿਹਾ, ਉਹਦੇ 'ਚ ਆਪਾਂ ਨੂੰ ਨਹੀਂ ਪਤਾ ਸੱਚ ਕੀ ਆ ਤੇ ਝੂਠ ਕੀ ਹੈਗਾ। ਤੇ ਉਹ ਮੀਡੀਆ ਦੀ ਇਮਾਨਦਾਰੀ ਹੈ, ਮੀਡੀਆ ਕਿਵੇਂ ਪੇਸ਼ ਕਰਦਾ, ਜੋ ਮੀਡੀਆ ਨੇ ਦੇਖਿਆ ਉਵੇਂ ਹੀ ਮੈਂ ਦੇਖਿਆ ਉਹਨਾਂ ਨੂੰ, ਤਾਂ ਉਵੇਂ ਜੋ ਉਹਨਾਂ ਦਾ ਦਿਖਾਇਆ ਉਹ ਦੇਖ ਕੇ ਕਿਸੇ ਸਿੱਟੇ 'ਤੇ ਨਹੀਂ ਪਹੁੰਚੇ ਹਜੇ। ਤੇ ਵਾਹਿਗੁਰੂ ਮੈਂ ਤਾਂ ਕਹਿੰਦਾ ਵੀ ਉਹਨਾਂ 'ਤੇ ਵੀ ਬਖਸ਼ਿਸ਼ ਕਰੇ, ਤੇ ਪੰਥ ਦੀਆਂ ਉਮੀਦਾਂ ਮੁਤਾਬਕ ਉਹ ਪੂਰੇ ਉਤਰਨ। ਤੇ ਬਾਕੀ ਇਹ ਤਾਂ ਕੋਈ ਵੀ, ਜਦੋਂ ਕੋਈ ਵੀ ਉੱਠਦਾ ਹੈਗਾ, ਹਰੇਕ ਬਾਰੇ ਜਿਹੜੀਆਂ ਮਤਲਬ ਅਫਵਾਹਾਂ ਤਾਂ ਉੱਠਦੀਆਂ ਹੀ ਆ। ਹੁਣ ਕੀ ਸੱਚ ਆ ਕੀ ਝੂਠ ਆ ਇਹ ਮੈਨੂੰ ਨਹੀਂ ਪਤਾ। ਤੁਹਾਡੇ ਨਾਲ ਇਸੇ ਕਰਕੇ ਗੱਲ ਕਰੀਏ ਕਿਉਂਕਿ ਤੁਸੀਂ ਪਹਿਲਾਂ ਅਕਾਲੀ ਫੂਲਾ ਸਿੰਘ ਦੀ ਗੱਲ ਕਰੀ ਸੀ, ਪਰ ਜਦੋਂ ਜੰਗਾਂ ਯੁੱਧਾਂ ਹੁੰਦੀਆਂ ਸੀ ਕਹਿੰਦੇ ਕਿ ਪੁਰਾਤਨ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਹੁੰਦੇ ਸੀ। ਅਜਨਾਲੇ ਦੇ ਵਿੱਚ ਕੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲਿਜਾਣਾ ਜ਼ਰੂਰੀ ਸੀ? ਦੇਖੋ, ਪਰਸਨਲੀ ਮੈਨੂੰ ਉਸ ਇੰਸੀਡੈਂਟ ਦਾ ਪਤਾ ਨਹੀਂ, ਉਹੀ ਮੈਂ ਵੀਡੀਓ ਕੁਛ ਕੁ ਦੇਖੀਆਂ, ਗੁਰੂ ਗ੍ਰੰਥ ਸਾਹਿਬ ਕਿਸ ਰੂਪ 'ਚ ਨਾਲ ਗਏ ਆ ਮੈਨੂੰ ਪਤਾ ਨਹੀਂ ਗਾ। ਬਾਕੀ ਗੁਰੂ ਤਾਂ ਸਾਡੇ ਅੰਗ ਸੰਗ ਆ, ਉਹ ਤਾਂ ਸਾਡੀ ਪਰੰਪਰਾ ਹੈਗੀ। ਤੇ ਇਹ ਮੈਨੂੰ ਪਾਰਟਿਕੂਲਰ ਇਸ ਇਨਸੀਡੈਂਟ ਬਾਰੇ ਉਹ ਨਹੀਂ ਪਤਾ। ਜੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਕਿਉਂਕਿ ਅੱਜ ਕਾਫੀ ਲੰਮੇ ਸਮੇਂ ਬਾਅਦ ਆਪਾਂ ਬੈਠੇ ਹਾਂ, ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ। ਸਿੱਧੂ ਮੂਸੇਵਾਲੇ ਦਾ ਇਨਸਾਫ ਨਹੀਂ ਮਿਲਿਆ, ਉਸਦੇ ਮਾਤਾ ਪਿਤਾ ਹਾਲੇ ਤੱਕ ਦਰ ਤੇ ਜਾ ਰਹੇ ਨੇ ਕਿ ਸਾਡੇ ਪੁੱਤਰ ਦਾ ਇਨਸਾਫ ਚਾਹੀਦਾ। ਦੇਖੋ, ਮੈਂ ਤੁਹਾਨੂੰ ਜਿਹੜੀਆਂ ਪਹਿਲਾਂ ਗੱਲਾਂ ਦੱਸੀਆਂ ਨਾ, ਸਟੇਟ ਨੂੰ ਤਾਂ ਬਹੁਤ ਛੋਟਾ ਜਿਹਾ ਕੁਐਸਚਨ ਬਰਦਾਸ਼ਤ ਨਹੀਂ ਹੁੰਦਾ। ਸਟੇਟ ਜਿੰਨੀ ਇਨਸੈਂਸੀਬਲ ਆ ਨਾ, ਜਦੋਂ ਅਸੀਂ ਮਾਡਰਨ ਲਿਟਰੇਚਰ ਜਾਂ ਫਿਲਾਸਫੀ ਜਾਂ ਪੋਲੀਟਿਕਸ ਦੇਖਦੇ ਹਾਂ, ਸਟੇਟ ਜਿੰਨਾ ਡਰੂ, ਸੈਂਸਿਟਿਵ ਕੋਈ ਵੀ ਨਹੀਂ ਗਾ। ਇਹ ਤਾਂ ਹਰ ਇੱਕ ਚੀਜ਼ ਨੂੰ, ਸਿੱਧੂ ਮੂਸੇਵਾਲਾ ਤਾਂ ਬਹੁਤ ਉੱਪਰਲੇ ਲੈਵਲ ਦਾ ਬੰਦਾ ਸੀ, ਬਹੁਤ ਹਾਈਲਾਈਟਡ ਸੀ, ਬਹੁਤ ਜ਼ਿਆਦਾ ਫੋਲੋਇੰਗ ਸੀਗੀ ਉਹਦੀ ਕਹਿਰਾ। ਤੇ ਇਹ ਤਾਂ ਆਮ ਬੰਦੇ ਨੂੰ ਨਹੀਂ ਜਰਿਆ ਜਾਂਦਾ ਗਾ। ਆਮ ਬੰਦੇ ਬਹੁਤ ਮਤਲਬ ਜਿਹੜਾ ਛੋਟਾ ਮੋਟੇ ਪੱਤਰਕਾਰਾਂ ਨੂੰ, ਨਿੱਕੇ ਆਮ ਬੰਦਿਆਂ ਨੂੰ ਵੀ ਡਰਾਇਆ ਜਾਂਦਾ ਹੈ। ਸਰਕਾਰ ਆਪਦੇ ਸਿਸਟਮ ਤਰ੍ਹਾਂ ਹੀ ਉਹ ਕੰਮ ਕਰਦੀ ਹੈਗੀ ਆ। ਤੇ ਸਿੱਧੂ ਮੂਸੇਵਾਲਾ ਮੈਂ ਤਾਂ ਕਹਿੰਦਾ ਉਹ ਟਾਰਗੇਟਡ ਕਿਲਿੰਗ ਆ, ਉਹਨੂੰ ਮਾਰਿਆ ਗਿਆ।
ਜੋ ਮਰਜ਼ੀ ਕੋਈ ਕਹਾਣੀਆਂ ਬਣਾਈ ਜਾਵੇ, ਪੰਜਾਬ ਦੇ ਹਿੱਤਾਂ 'ਚ ਬੋਲਣੇ ਕਰਕੇ ਉਹਨੂੰ ਮਾਰਿਆ ਗਿਆ ਤੇ ਉਹਦੀ ਮੌਤ ਇੱਕ ਮਿਸਟਰੀ ਹੈਗੀ ਆ ਜੋ ਦਿਖਾਇਆ ਜਾ ਰਿਹਾ। ਮੇਰਾ ਇਹ ਮੰਨਣਾ ਉਹ ਨਹੀਂ ਗੀ, ਉਹਦੀ ਮੌਤ ਇੱਕ ਮਿਸਟਰੀ ਆ। ਉਹਨੂੰ ਪੰਥਕ ਕਾਰਨਾਂ ਕਰਕੇ, ਪੰਜਾਬ ਦੇ ਹਿੱਤਾਂ 'ਚ ਬੋਲਣੇ ਕਰਕੇ ਮਾਰਿਆ ਗਿਆ ਜੀ। ਤਾਂ ਅਸੀਂ ਅੱਜ ਸਿਰਫ ਤੇ ਸਿਰਫ ਇੰਨੀ ਹੀ ਮੁਲਾਕਾਤ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਕੋਟਕਪੂਰਾ ਮੌਜੂਦ ਸਨ। ਸ਼ਾਇਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਪੀਚਾਂ ਸੁਣੀਆਂ ਨੇ, ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਿਮਰਨਜੀਤ ਸਿੰਘ ਕੋਟਕਪੂਰਾ ਨੂੰ ਦੇਖਿਆ ਵੀ ਹੋਣਾ, ਪਰ ਇੰਡੋਜ਼ ਟੀਵੀ ਤੇ ਅੱਜ ਅਸੀਂ ਪਹਿਲੀ ਮੁਲਾਕਾਤ ਆ ਜਿਹੜੀ ਸਿਮਰਨਜੀਤ ਸਿੰਘ ਕੋਟਕਪੂਰਾ ਦੇ ਨਾਲ ਕਰੀ ਆ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਸੀਂ ਵੀ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਵਿੱਚ ਵੀ ਰਾਜਨੀਤੀ ਤਾਂ ਹੈ, ਜਿਹੜੀ ਸ਼ਾਸਤਰਾਂ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਸਤਰ ਆਖਰ ਸਿੱਖਾਂ ਦੇ ਵਿੱਚ ਕਿਉਂ ਪ੍ਰਚਲਿਤ ਨੇ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਉਸ ਬਾਰੇ ਤੁਹਾਡਾ ਕੀ ਕਹਿਣਾ? 10ਵੇਂ ਪਾਤਸ਼ਾਹ ਤਾਂ ਇਹਨਾਂ ਦੀ ਮਤਲਬ ਸ਼ਾਸਤਰ ਦੀ ਪੂਜਾ ਵੀ ਕਹਿੰਦੇ ਵੀ ਪੂਜਾ ਹੋਣੀ ਚਾਹੀਦੀ ਹੈ, ਤੇ ਇਹਦੇ 'ਚ ਤਾਂ ਕੋਈ ਦੋ ਟੁੱਕ ਹੈ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਆ ਦੋ ਕਿਰਪਾਨਾਂ ਧਾਰਨ ਕੀਤੀਆਂ। ਸੰਤਾਂ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰ ਲਈਏ, ਲੀਡਰਾਂ ਦੇ ਵਿੱਚੋਂ ਰਾਜਨੀਤੀ ਦੇ ਵਿੱਚੋਂ ਕਾਫੀ ਸਵਾਲ ਨੇ ਜਿਹੜੇ ਸੰਤਾਂ ਦੇ ਉੱਪਰ ਖੜੇ ਹੁੰਦੇ ਨੇ। ਟੈਰਰਿਸਟ ਤੱਕ ਕਿਹਾ ਜਾਂਦਾ ਸੰਤਾਂ ਨੂੰ। ਜੋ ਵੀ ਆਪਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਮਾਨਵੀ ਹਿੱਤਾਂ ਦੀ ਗੱਲ ਕਰਦਾ, ਆਪਦੇ ਅਧਿਕਾਰਾਂ ਦੀ ਗੱਲ ਕਰਦਾ, ਤੇ ਉਹ ਅਧਿਕਾਰ ਜਾਂ ਉਹ ਹਿੱਤ ਸਰਕਾਰਾਂ ਦੇ ਉਲਟ, ਜੇ ਤੁਸੀਂ ਸਰਕਾਰੀ ਕਿਸੇ ਨੀਤੀ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਅੱਤਵਾਦੀ ਹੋ। ਤੁਸੀਂ ਅਕਾਲੀ ਦਲ ਦੀ ਗੱਲ ਕਰੀਏ, ਤੁਸੀਂ ਕਿਹਾ ਕਿ ਗੈਰ ਅਕਾਲੀ ਦਲ ਵੀ ਇਸ ਦੇ ਵਿੱਚ ਮੰਨਫੀ ਹੋਏ ਨੇ, ਗੈਰ ਸਿੱਖ ਜਿਹੜੇ ਹੈਗੇ ਆ, ਗੈਰ ਸਿੱਖ, ਉਹਨਾਂ ਨੂੰ ਪੰਥਕ ਪਲੇਟਫਾਰਮ ਦੇ ਉੱਪਰ ਲਿਆਂਦਾ। ਤੁਸੀਂ ਗੈਰ ਸਿੱਖਾਂ ਦੀ ਗੱਲ ਕਰੀਏ, ਫਿਰ ਗੈਰ ਸਿੱਖਾਂ ਦੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਗੈਰ ਸਿੱਖ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਖੁਦ ਵੀ ਫੈਸਲੇ ਆਪਦੇ ਆਪ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਅਕਾਲੀ ਫੂਲਾ ਸਿੰਘ ਜੀ ਕਰਦੇ, ਜਥੇਦਾਰ ਅਕਾਲ ਤਖਤ ਕਰਦਾ ਹੈਗਾ। ਜਥੇਦਾਰ ਅਕਾਲ ਤਖਤ ਜਿਹੜਾ ਹੈਗਾ ਉਹਨੂੰ ਜਵਾਬ ਦੇ ਆ ਮਹਾਰਾਜਾ ਰਣਜੀਤ ਸਿੰਘ। ਅੱਜ ਦੇ ਜਥੇਦਾਰ ਨੂੰ ਕਿਵੇਂ ਦੇਖਦੇ ਹੋ? ਹਰਪ੍ਰੀਤ ਸਿੰਘ ਕਹਿੰਦੇ ਕਾਫੀ ਪੜ੍ਹੇ ਲਿਖੇ ਨੇ, PhD ਕਰੀ ਹੋਈ ਹੈ। ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ। ਪਰਚੀਆਂ 'ਚੋਂ ਨਿਕਲੇ ਜਥੇਦਾਰ ਜਿਹੜਾ ਪੰਥ ਦਾ ਕੁਝ ਨਹੀਂ ਕਰ ਸਕਦੇ, ਪਰ ਜਦੋਂ ਪੰਥਕ ਮਰਿਆਦਾਵਾਂ ਮੁਤਾਬਕ, ਪੰਥਕ ਰਵਾਇਤਾਂ ਮੁਤਾਬਕ ਜਥੇਦਾਰ ਨਹੀਂ ਲੱਗਦੇ, ਉਦੋਂ ਜਥੇਦਾਰ ਪੂਰੇ ਤੌਰ ਤੇ ਆਜ਼ਾਦ ਨਹੀਂ ਹੁੰਦੇ। ਪੱਤਰਕਾਰਤਾ ਦਾ ਮਿਆਰ ਕਿੱਥੇ ਦੇਖਦੇ? ਬਹੁਤ ਗਿਰਿਆ, ਬਹੁਤ ਡਿੱਗਿਆ। ਸਭ ਜਿਹੜਾ ਇਹ TRP ਗੇਮ ਚੱਲ ਰਹੀ ਆ, ਲਾਈਕਾਂ ਦੀ ਗੇਮ ਚੱਲ ਰਹੀ ਆ। ਅੱਜ ਕੱਲ੍ਹ ਪੱਤਰਕਾਰੀ ਕਰਨਾ, ਸੱਚ ਬੋਲਣਾ ਤੇ ਜਿਹੜਾ ਧੁਰ ਅੰਦਰੋਂ ਬੋਲਣਾ, ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਉਹਦੇ ਵਾਸਤੇ ਬਹੁਤ ਕੁਝ ਸਹਿਣਾ ਪੈਂਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਕੋਟਕਪੂਰਾ ਦੇ ਵਿੱਚ ਪਹੁੰਚੇ ਹਾਂ। ਤਾਂ ਸਾਡੇ ਨਾਲ ਸਿਮਰਨਜੀਤ ਸਿੰਘ ਕੋਟਕਪੂਰਾ ਮੌਜੂਦ ਰਹਿਣਗੇ, ਕਿਉਂਕਿ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕਰਾਂਗੇ। ਉਹ ਢੇਰ ਸਾਰੀਆਂ ਗੱਲਾਂ ਕੀ ਹੋਣਗੀਆਂ? ਉਹ ਗੱਲਾਂ ਕੌਮ ਪ੍ਰਤੀ ਹੋਣਗੀਆਂ, ਪੰਥ ਪ੍ਰਤੀ ਹੋਣਗੀਆਂ। ਅਕਸਰ ਤੁਸੀਂ ਸਪੀਚਾਂ ਸੁਣੀਆਂ ਹੋਣੀਆਂ ਨੇ ਸਿਮਰਨਜੀਤ ਸਿੰਘ ਕੋਟਕਪੂਰਾ ਦੀਆਂ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਸ਼ੁਰੂਆਤ ਹੀ ਉੱਥੋਂ ਕਰ ਲਈਏ, ਪੰਜਾਬ ਦੀ ਰਾਜਨੀਤੀ, ਪੰਜਾਬ ਦੇ ਸਿੱਖੀ ਦੇ ਢਾਂਚੇ ਨੂੰ ਕਿੱਥੇ ਤੇ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦੀ ਜਿਹੜੀ ਰਾਜਨੀਤੀ ਹੈਗੀ ਆ, ਉਹ ਸਿੱਖੀ ਦੀ ਕੋਰ ਸਪਿਰਿਟ ਨਾਲੋਂ ਟੁੱਟੀ ਵੀ ਆ ਜੀ। ਪੰਜਾਬ ਦੀ ਜਿਹੜੀ ਰਾਜਨੀਤੀ ਆ, ਜੇ ਤੁਸੀਂ ਲੰਬੇ ਸਮੇਂ ਤੋਂ ਦੇਖਦੇ ਆ, ਪੁਰਾਤਨ ਅਕਾਲੀ ਦਲ ਤੋਂ ਜੀ, ਉਹਦੇ 'ਚੋਂ ਪੰਥਕ ਸਪਿਰਿਟ ਖਤਮ ਹੋਈ ਵੀ ਆ ਜੀ। ਤੇ ਉਹ ਇੱਕ ਜਿਹੜਾ ਦਿਖਾਵਾ ਮਾਤਰ ਪੰਥਕ ਰਾਜਨੀਤੀ ਰਹਿ ਗਈ ਆ। ਇਹ ਸਾਡੀ ਇਤਿਹਾਸਕ ਕੋਈ ਜਿਹੜੀ ਮਤਲਬ ਐਕਟੀਵਿਟੀ ਆ, ਜਾਂ ਨੌਜਵਾਨੀ ਨੂੰ ਜਿਹੜੀ ਜਾਗ ਲੱਗੀ ਆ, ਜਾਂ ਜਿਹੜਾ ਘਟਨਾਕ੍ਰਮ ਚੱਲ ਰਿਹਾ ਲਗਾਤਾਰ, ਉਹਦੇ ਵਿੱਚੋਂ ਜਿਹੜੀ ਆਮ ਲੋਕਾਈ ਨੂੰ ਦੇ ਵਿੱਚ ਭਾਵਨਾ ਹੈਗੀ ਆ, ਜਾਂ ਨੌਜਵਾਨੀ 'ਚ ਸਿੱਖੀ ਦੀ ਭਾਵਨਾ ਪਣਪੀ ਆ, ਉਹਦੇ ਮੱਦੇ ਨਜ਼ਰ ਦੁਆਰੇ ਜਿਹੜਾ ਹੈਗਾ ਰਾਜਨੀਤੀ 'ਚ ਸਿੱਖ ਮਤਲਬ ਦਿਸ਼ਾਵਾਂ ਸ਼ਾਮਲ ਹੋਈਆਂ ਹੈਗੀਆਂ, ਤੇ ਉਹਨਾਂ ਨੂੰ ਵੀ ਰਾਜਨੀਤੀ ਗੁੰਮਰਾਹ ਕਰਦੀ ਰਹਿੰਦੀ ਆ। ਪਰ ਇਹ ਨੌਜਵਾਨੀ ਜਾਂ ਆਮ ਲੋਕਾਈ, ਆਮ ਉਹ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਪ੍ਰੇਮ ਹੈਗਾ, ਉਹਨਾਂ ਦੀ ਬਦੌਲਤ ਹੀ ਹੈ ਕਿ ਇੱਥੇ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਹੈ। ਤੁਸੀਂ ਕਿਹਾ ਕਿ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਆ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਵਿੱਚ ਵੀ ਰਾਜਨੀਤੀ ਤਾਂ ਹੈ। ਬਿਲਕੁਲ ਹੈ ਜੀ।
ਜਿਵੇਂ ਤੁਕਾਂ ਆਉਂਦੀਆਂ ਨੇ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਬਿਲਕੁਲ ਜਿਹੜੀ ਸ਼ਾਸਤਰਾਂ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਸਤਰ ਆਖਰ ਸਿੱਖਾਂ ਦੇ ਵਿੱਚ ਕਿਉਂ ਪ੍ਰਚਲਿਤ ਨੇ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਸ਼ਾਸਤਰ ਤਾਂ ਗੁਰੂ ਸਾਹਿਬ ਨੇ ਕਿਹਾ ਸ਼ਾਸਤਰ ਖਾਲਸੇ ਦੇ ਪੀਰ ਆ। 10ਵੇਂ ਪਾਤਸ਼ਾਹ ਤਾਂ ਇਹਨਾਂ ਦੀ ਮਤਲਬ ਸ਼ਾਸਤਰ ਦੀ ਪੂਜਾ ਵੀ ਕਹਿੰਦੇ ਵੀ ਪੂਜਾ ਹੋਣੀ ਚਾਹੀਦੀ ਆ। ਤੇ ਜਦੋਂ ਤੁਸੀਂ ਦੇਖਦੇ ਆ ਇਤਿਹਾਸ 'ਚ ਵੀ ਸ਼ਾਸਤਰਾਂ ਦੀ ਮਹਾਨਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਮੰਗੇ ਆ, ਸ਼ਾਸਤਰ ਮੰਗੇ ਆ, ਰਾਜ ਦੀ ਗੱਲ ਜਿਹੜੀ ਹੈਗੀ ਆ ਹੋਈ ਹੈਗੀ ਆ। ਤੇ ਇਹਦੇ 'ਚ ਤਾਂ ਕੋਈ ਦੋ ਟੁੱਕ ਹੈ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਆ ਕਿਰਪਾਨਾਂ, 2 ਕਿਰਪਾਨਾਂ ਧਾਰਨ ਕੀਤੀਆਂ। ਤੇ ਸ਼ਾਸਤਰ ਤਾਂ ਹਮੇਸ਼ਾ ਹੀ ਇੱਥੋਂ ਤਾਈਂ ਜਦੋਂ ਅਸੀਂ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਬਾਰੇ ਗੱਲ ਕਰਦੇ ਹਾਂ, ਉਸ ਵੇਲੇ ਦੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀਗੇ ਉਹ ਕਹਿੰਦੇ ਤੁਸੀਂ ਹਥਿਆਰਾਂ ਨਾਲ ਜਿਹੜਾ ਹੈਗਾ ਦਰਬਾਰ ਸਾਹਿਬ ਨਹੀਂ ਆਉਣਾ, ਜਾਂ ਉਹ ਫਿਰ ਦਰਸ਼ਨੀ ਦਿਉੜੀ ਤੇ ਮੱਥਾ ਟੇਕ ਦਿੰਦੇ ਸੀਗੇ ਕਿ ਗੁਰੂ ਦਾ ਹੁਕਮ। ਸ਼ਾਸਤਰ ਜਿਹੜੇ ਹੈਗੇ ਆ ਸ਼ਾਸਤਰ ਨਾਲ ਰੱਖਣੇ ਹੈਗੇ ਆ, ਤੇ ਸ਼ਾਸਤਰ ਨੂੰ ਪੀਰ ਦੇ ਰੂਪ 'ਚ ਨਾਲ ਰਹੇ ਆ ਸਾਡੇ ਖਾਲਸੇ ਦੇ। ਤੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਸੀ ਬਿਨਾਂ ਸ਼ਾਸਤਰਾਂ 'ਚੋਂ ਮੈਂ ਜਿਹੜਾ ਦਰਬਾਰ ਸਾਹਿਬ ਨਹੀਂ ਜਾਣਾ। ਜੇ ਤੁਹਾਡੀ ਮਨਾਹੀ ਆ, ਤੁਸੀਂ ਪੰਥ ਦੇ ਸਰਵੋਤਮ ਜਿਹੜੇ ਹੈਗੇ ਆ ਪਦਵੀ 'ਤੇ ਆ, ਤੇ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਨਹੀਂ ਲਿਆਉਣੇ, ਤਾਂ ਫਿਰ ਮੈਂ ਦਰਬਾਰ ਸਾਹਿਬ ਵੀ ਨਹੀਂ ਦਰਸ਼ਨ ਕਰਦਾ। ਇਹ ਸੰਤਾਂ ਦੇ ਵਚਨ। ਸੰਤਾਂ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰ ਲਈਏ, ਲੀਡਰਾਂ ਦੇ ਵਿੱਚੋਂ ਰਾਜਨੀਤੀ ਦੇ ਵਿੱਚੋਂ ਕਾਫੀ ਸਵਾਲ ਨੇ ਜਿਹੜੇ ਸੰਤਾਂ ਦੇ ਉੱਪਰ ਖੜੇ ਹੁੰਦੇ ਨੇ। ਟੈਰਰਿਸਟ ਤੱਕ ਕਿਹਾ ਜਾਂਦਾ ਸੰਤਾਂ ਨੂੰ। ਜਿਹੜਾ ਟੈਰਰਿਸਟ ਆ ਨਹੀਂ ਜਾਂ ਅੱਤਵਾਦੀ ਆ, ਸੰਤਾਂ ਤੋਂ ਬਾਅਦ ਜਿੱਥੇ ਹੁਣ ਗੱਲ ਪਹੁੰਚੀ ਆ, ਜੋ ਵੀ ਆਪਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਮਾਨਵੀ ਹਿੱਤਾਂ ਦੀ ਗੱਲ ਕਰਦਾ, ਆਪਦੇ ਅਧਿਕਾਰਾਂ ਦੀ ਗੱਲ ਕਰਦਾ, ਤੇ ਉਹ ਅਧਿਕਾਰ ਜਾਂ ਉਹ ਹਿੱਤ ਸਰਕਾਰਾਂ ਦੇ ਉਲਟ, ਉਹ ਭਾਵੇਂ ਕੋਈ ਵੀ ਹੋਣ, ਜੇ ਤੁਸੀਂ ਸਰਕਾਰੀ ਕਿਸੇ ਨੀਤੀ ਦਾ ਵਿਰੋਧ ਕਰਦੇ ਤਾਂ ਤੁਸੀਂ ਅੱਤਵਾਦੀ ਆ। ਇੱਥੋਂ ਤਾਈਂ ਇੱਕ ਜਿਹੜੀ ਹੈਗੀ ਆ ਮਿਲਾਨ ਕੁੰਦਰਾ, ਇੱਕ ਥਿੰਕਰ ਆ ਕੁਰਦ ਦੇ, ਉਹ ਤਾਂ ਕਹਿੰਦੇ ਵੀ ਭਾਸ਼ਾ ਦੇ ਪੱਧਰ 'ਤੇ ਵੀ ਜਦੋਂ ਗੱਲ ਕਰਦੇ ਆ ਵੀ ਜੇ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਉਹਦੇ ਤੋਂ ਸਟੇਟ ਨੂੰ ਖਤਰਾ ਹੈ, ਤਾਂ ਸਮਝ ਲਓ ਵੀ ਜਿਹੜਾ ਤੁਹਾਡਾ ਰਾਜ ਆ ਉਹ ਧੱਕੇ ਨਾਲ ਸਟੇਟ ਨੇ ਮਤਲਬ ਉਹਦੇ 'ਤੇ ਕਬਜ਼ਾ ਕੀਤਾ ਹੋਇਆ, ਕਿਉਂਕਿ ਉਹਨਾਂ ਨੂੰ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਬਰਦਾਸ਼ਤ ਨਹੀਂ ਹੁੰਦੀ। ਪੰਜਾਬ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੇ ਵਿੱਚ ਕਾਫੀ ਅਜਿਹੇ ਲੀਡਰ ਉੱਪਰ ਕੇ ਸਾਹਮਣੇ ਆਉਂਦੇ ਰਹੇ ਨੇ। ਬੇਸ਼ੱਕ ਅਸੀਂ ਟੌੜੇ ਦੀ ਗੱਲ ਕਰ ਲਈਏ, ਬੇਸ਼ੱਕ ਅਸੀਂ ਸਰਜੀਤ ਸਿੰਘ ਬਰਨਾਲੇ ਦੀ ਗੱਲ ਕਰ ਲਈ, ਜਾਂ ਜਗਦੇਵ ਸਿੰਘ ਤਲਵੰਡੀ ਦੀ ਗੱਲ ਕਰ ਲਈ, ਜਾਂ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਕਰ ਲਈ। ਦੇਖੋ ਕੁਛ ਕੁ ਲੀਡਰ ਹੈਗੇ ਆ, ਜਿਵੇਂ ਇਹਨਾਂ 'ਚੋਂ ਇਮਾਨਦਾਰੀ, ਖੁੱਡੀਆਂ ਸਾਹਿਬ ਦੀ ਬਹੁਤ ਇਮਾਨਦਾਰ ਬੰਦੇ ਸੀਗੇ, ਤੇ ਪੰਥਕ ਉਹਨਾਂ 'ਚ ਸਪਿਰਿਟ ਵੀ ਸੀਗੀ। ਜਾਂ ਸਿਮਰਨਜੀਤ ਸਿੰਘ ਮਾਨ ਹੈਗੇ ਆ, ਜਿਹੜੇ ਪੰਥ ਦੀ ਗੱਲ ਲੈ ਕੇ ਜਾਂਦੇ ਰਹੇ ਆ, ਜਾਂ ਪੰਥਕ ਸਪਿਰਿਟ ਵੀ ਹੈਗੀ ਆ। ਪਰ ਅਦਰਵਾਈਜ਼ ਖਾਸ ਕਰ ਜਦੋਂ ਅਸੀਂ ਦੇਖਦੇ ਹਾਂ ਵੀ ਅਕਾਲੀ ਦਲ, ਹੁਣ ਤਾਂ ਜਿਹੜਾ ਇਹ ਅਕਾਲੀ ਦਲ ਤਾਂ ਸੈਕੂਲਰ ਅਕਾਲੀ ਦਲ ਹੋ ਚੁੱਕਾ ਹੈਗਾ। ਸੈਕੂਲਰ ਤੋਂ ਵੀ ਬਾਅਦ ਰਾਸ਼ਟਰਵਾਦੀ ਅਕਾਲੀ ਦਲ ਵੀ ਬਣ ਚੁੱਕਾ ਇਹ। ਜਿਵੇਂ ਇਹ ਰਾਸ਼ਟਰ ਭਗਤੀ ਇਹਨਾਂ ਦੀ ਜਾਗ ਰਹੀ ਆ, ਜਾਂ ਇਹਨਾਂ 'ਚੋਂ ਪੰਥ ਜਿਵੇਂ ਮਨਫੀ ਹੋ ਚੁੱਕਾ ਹੈਗਾ, ਤੇ ਇਹ ਮਤਲਬ ਗੈਰ ਸਿੱਖਾਂ ਨੂੰ ਵੀ ਆਪਦੇ 'ਚ ਸ਼ਮੂਲੀਅਤ ਕਰਵਾਈ ਹੈ ਇਹਨਾਂ ਨੇ। ਜਿਵੇਂ ਇਹਨਾਂ ਨੇ ਮਤਲਬ ਟਿਕਟਾਂ ਦਿੱਤੀਆਂ ਪਿਛਲੇ ਸਮੇਂ 'ਚ ਦੇਖਦੇ ਹਾਂ, ਉਦੋਂ ਬਾਅਦ ਜਿਹੜਾ ਉਹਨਾਂ ਦਾ ਸਰਸੇ ਵਾਲੇ ਨਾਲ ਪ੍ਰੇਮ ਜਾਗਿਆ, ਸਾਰਾ ਕੁਝ ਬੇਅਦਬੀ ਹੋਈ ਆ। ਅਕਾਲੀ ਦਲ ਬਾਦਲ 'ਚੋਂ ਪੰਥ ਗੈਰ ਹਾਜ਼ਰ ਆ। ਤੁਸੀਂ ਅਕਾਲੀ ਦਲ ਦੀ ਗੱਲ ਕਰੀ ਆ, ਤੁਸੀਂ ਕਿਹਾ ਕਿ ਗੈਰ ਅਕਾਲੀ ਦਲ ਵੀ ਇਸ ਦੇ ਵਿੱਚ ਮਨਫੀ ਹੋਏ ਨੇ, ਮੌਜੂਦ ਗੈਰ ਸਿੱਖ ਜਿਹੜੇ ਹੈਗੇ ਆ, ਗੈਰ ਸਿੱਖ ਉਹਨਾਂ ਨੂੰ ਪੰਥਕ ਪਲੇਟਫਾਰਮ ਦੇ ਉੱਪਰ ਲਿਆਂਦਾ। ਤੁਸੀਂ ਗੈਰ ਸਿੱਖਾਂ ਦੀ ਗੱਲ ਕਰੀਏ, ਫਿਰ ਗੈਰ ਸਿੱਖਾਂ ਦੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਗੈਰ ਸਿੱਖ ਰਹੇ ਨੇ। ਸਤਿਕਾਰ ਆ ਜਿਹੜਾ ਉਹ ਹੋਰ ਗੱਲ ਆ। ਮਹਾਰਾਜਾ ਰਣਜੀਤ ਸਿੰਘ ਸਰਬ ਸਾਂਝੇ ਰਾਜੇ ਸੀ, ਸਤਿਕਾਰ ਹੋਰ ਗੱਲ ਹੈਗੀ ਆ। ਉਹਨਾਂ ਨੂੰ ਦੇਖੋ ਪੋਲੀਟੀਕਲੀ ਮਹਾਰਾਜਾ ਰਣਜੀਤ ਸਿੰਘ ਨੇ ਪੋਲੀਟੀਕਲੀ ਕੀ ਪਾਵਰ ਦਿੱਤੀਆਂ ਹੈਗੀਆਂ। ਜਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਉਹ ਖੁਦ ਵੀ ਫੈਸਲੇ ਆਪਦੇ ਆਪ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਅਕਾਲੀ ਫੂਲਾ ਸਿੰਘ ਜੀ ਕਰਦੇ ਆ। ਜਥੇਦਾਰ ਅਕਾਲ ਤਖਤ ਕਰਦਾ ਹੈਗਾ। ਜਥੇਦਾਰ ਅਕਾਲ ਤਖਤ ਜਿਹੜਾ ਹੈਗਾ ਉਹਨੂੰ ਜਵਾਬਦੇਹ ਆ ਮਹਾਰਾਜਾ ਰਣਜੀਤ ਸਿੰਘ। ਅਕਾਲੀ ਪੋਲੀਟਿਕਸ ਚਾਹੀ ਨਹੀਂ, ਸਾਡੇ ਤਾਂ ਜਥੇਦਾਰਾਂ ਨੂੰ ਜਿਹੜਾ ਹੈਗਾ ਅਕਾਲੀ ਦਲ ਚਲਾ ਰਿਹਾ ਹੈਗਾ, ਤੇ ਸਾਡੀ ਪੋਲੀਟਿਕਸ ਜਿਹੜੀ ਆ ਪੰਥਕ ਪੋਲੀਟਿਕਸ ਨਹੀਂ ਰਹੇਗੀ ਅਕਾਲੀ। ਅੱਜ ਦੇ ਜਥੇਦਾਰ ਨੂੰ ਕਿਵੇਂ ਦੇਖਦੇ ਹੋ? ਹਰਪ੍ਰੀਤ ਸਿੰਘ ਕਹਿੰਦੇ ਕਾਫੀ ਪੜ੍ਹੇ ਲਿਖੇ ਨੇ, PhD ਕਰੀ ਹੋਈ ਹੈ। ਹਾਂ, ਪੜ੍ਹੇ ਲਿਖੇ ਆ, ਸਿਆਣੇ ਆ, ਚੰਗੇ ਆ, ਵਧੀਆ। ਤੇ ਮੇਰੇ ਖਿਆਲ 'ਚ ਦੇਖੋ ਕਿੰਨਾ ਕੁ ਉਸ ਪ੍ਰੈਸ਼ਰ ਨੂੰ ਮਤਲਬ ਵੀ ਜਿਹੜਾ ਹੈਗਾ ਪਾਸ ਕਰ ਰਹੇ ਆ, ਜਾਂ ਜਿੰਨਾ ਕੁ ਉਹ ਠੀਕ ਆ। ਪੰਥ ਨੂੰ ਸਾਰਾ ਪਤਾ ਹੈਗਾ, ਤੇ ਪਰ ਮੇਰਾ ਇਹ ਮੰਨਣਾ ਹੈ ਵੀ ਜਥੇਦਾਰ ਦੀਆਂ ਜਿਹੜੀਆਂ ਨਿਯੁਕਤੀਆਂ ਹੋ ਰਹੀਆਂ ਉਹ ਗਲਤ ਹੋ ਰਹੀਆਂ। ਇਹ ਪੰਥਕ ਭਾਵਨਾਵਾਂ ਦੇ ਅਨੁਕੂਲ ਨਹੀਂ ਹੋ ਰਹੀਆਂ। ਜਿਹੜੀ ਪੰਥ ਪ੍ਰਮਾਣਿਤ
ਸੀਗੀਆਂ ਮਰਿਆਦਾਵਾਂ। ਜਥੇਦਾਰ ਨੂੰ ਸਰਬੱਤ ਖਾਲਸਾ ਸਿਲੈਕਟ ਕਰਦਾ ਸੀ। ਜਥੇਦਾਰ ਜਿਹੜੀ ਆ ਪੰਥ ਦੀ ਸਮੂਹਿਕ ਭਾਵਨਾ ਦੇ ਵਿੱਚੋਂ ਲਾਏ ਜਾਂਦੇ ਸੀਗੇ। ਤੇ ਉਹ ਜਦੋਂ ਅਸੀਂ ਇਤਿਹਾਸ 'ਚ ਜਥੇਦਾਰ ਲੱਗੇ ਦੇਖਦੇ ਹਾਂ, ਉਹ ਜਥੇਦਾਰ ਕਿਸੇ ਉਹਨਾਂ ਨੇ ਫਿਰ ਘੋੜਿਆਂ ਦੀ ਸੇਵਾ ਵੀ ਮੰਗੀ ਸੀ ਵੀ ਜਥੇਦਾਰੀਆਂ ਜੋ ਮਰਜ਼ੀ ਦੇ ਦਿਓ, ਅਸੀਂ ਜਿਹੜਾ ਘੋੜਿਆਂ ਦੀ ਸੇਵਾ ਕਰਨੀ, ਪੰਥ ਦੀ ਸੇਵਾ ਕਰਨੀ ਆ। ਇਹ ਜਿਹੜੇ ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ। ਪਰਚੀਆਂ 'ਚੋਂ ਨਿਕਲੇ ਜਥੇਦਾਰ ਜਿਹੜਾ ਪੰਥ ਦਾ ਕੁਝ ਨਹੀਂ ਕਰ ਸਕਦੇ। ਮੈਂ ਹਰਪ੍ਰੀਤ ਸਿੰਘ ਜੀ ਦਾ ਸਤਿਕਾਰ ਕਰਦਾ। ਉਹ ਪੜ੍ਹੇ ਲਿਖੇ ਬੰਦੇ ਆ ਤੇ ਉਹਨਾਂ ਨੇ ਕਾਫੀ ਹੱਦ ਤਾਈਂ ਯੋਗ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਪਰ ਜਦੋਂ ਪੰਥਕ ਮਰਿਆਦਾਵਾਂ ਮੁਤਾਬਕ, ਪੰਥਕ ਰਵਾਇਤਾਂ ਮੁਤਾਬਕ ਜਥੇਦਾਰ ਨਹੀਂ ਲੱਗਦੇ, ਉਦੋਂ ਜਥੇਦਾਰ ਪੂਰੇ ਤੌਰ ਤੇ ਆਜ਼ਾਦ ਨਹੀਂ ਹੁੰਦੇ। ਦੁੱਖ ਹੁੰਦਾ ਜਦੋਂ ਸਟੇਜਾਂ ਤੇ ਬੋਲਦੇ ਹੋ? ਹਾਂਜੀ ਬਿਲਕੁਲ। ਕਿੰਨਾ ਕੁ ਦੁੱਖ ਹੁੰਦਾ ਜਦੋਂ ਘਰ ਤੋਂ ਤਿਆਰੀ ਕਰਦੇ ਹੋ, ਬੋਲਣਾ ਵੀ ਇਸ ਵਿਸ਼ੇ ਤੇ ਬੋਲਣਾ ਪਊਗਾ, ਪਰ ਸੰਗਤ ਦੇ ਰੂਬਰੂ ਜਦੋਂ ਹੋਵਾਂਗੇ ਤਾਂ ਆਪਣਿਆਂ ਨੂੰ ਹੀ ਭੰਡਣਾ ਪਊਗਾ? ਹਾਂ, ਮੈਂ ਖੈਰ ਜਿਹੜਾ ਹੈਗਾ ਬੱਚਤ ਕਰਦਾ ਵੀ ਮੈਂ ਜਿਹੜਾ ਆਪਣਿਆਂ ਨੂੰ ਨਾ ਭੰਡਾਂ, ਜਾਂ ਮਤਲਬ ਵੀ ਮੇਰਾ ਜਿਹੜਾ ਸਬਜੈਕਟ ਆ ਉਹ ਅਧਿਆਤਮਵਾਦ ਦੇ ਦਾਇਰੇ 'ਚ ਰਵਾਂ। ਪਰ ਕਿਉਂਕਿ ਜਿਵੇਂ ਅਸੀਂ ਪਹਿਲਾਂ ਕਿਹਾ, ਮੇਰੀ ਤੇ ਪੀਰੀ ਸਾਡੇ ਧਰਮ 'ਚ ਇਕੱਠੇ ਚੱਲਦੇ ਆ, ਧਰਮ ਤੇ ਸਿਆਸਤ ਇਕੱਠੇ ਚੱਲਦੇ ਆ। ਧਰਮ ਦੇ ਆਸਰੇ ਫਿਰ ਸੱਚ ਬੋਲਣਾ ਪੈਂਦਾ, ਤੇ ਉਹ ਕਿਸੇ ਨੂੰ ਹਜਮ ਨਾ ਹੋਵੇ ਤਾਂ ਗੱਲ ਹੋਰ ਆ, ਪਰ ਆਪਦੇ ਵੱਲੋਂ ਕੋਸ਼ਿਸ਼ ਕਰੀਦੀ ਆ। ਹਾਂ, ਦੁੱਖ ਹੁੰਦਾ ਹੈ ਜਦੋਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਜਾਂ ਗਿਆਨਵਾਨ ਬੰਦੇ ਨੂੰ ਇਸ ਗੱਲ ਕਰਕੇ ਯੂਨੀਵਰਸਿਟੀਆਂ 'ਚੋਂ, ਕਾਲਜਾਂ 'ਚੋਂ ਜਾਂ ਪੰਥਕ ਮਤਲਬ ਉਹ ਜਿਹੀਆਂ ਸੰਸਥਾਵਾਂ 'ਚੋਂ ਜਾਂ ਪ੍ਰੋਗਰਾਮਾਂ 'ਚੋਂ ਵੀ ਉਹਨੂੰ ਮਨਫੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਮੇਰੀ ਤਾਂ ਕੋਈ ਇੱਛਾ ਨਹੀਂ ਗੀ ਮਤਲਬ ਅੱਗੇ ਆਉਣ ਦੀ, ਪਰ ਮਨਫੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਜਿਵੇਂ ਸਰਦਾਰ ਕਪੂਰ ਸਿੰਘ ਵਾਂਗੂ ਸਿਆਣਾ ਬੰਦਾ ਨਾ ਅੱਗੇ ਨਹੀਂ ਆਉਣਾ ਚਾਹੀਦਾਗਾ, ਜਾਂ ਉਹਦੀ ਗੱਲ ਨਹੀਂ ਲੋਕਾਂ ਤਾਈਂ ਜਾਣੀ ਚਾਹੀਦੀ। ਜੀ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਦਰਜਾ ਹੈਗਾ ਜਿਹੜਾ ਉਹ ਉਸ ਦੇ ਦਾਇਰੇ ਤੱਕ ਨਹੀਂ ਮਿਲ ਰਿਹਾ ਜਿੱਥੋਂ ਤੱਕ ਪੰਜਾਬੀ ਬੋਲੀ ਦਾ ਜਿਹੜਾ ਦਰਜਾ ਹੋਣਾ ਚਾਹੀਦਾ। ਇਸ ਦੇ ਉੱਪਰ ਵੀ ਕਾਫੀ ਸਕੂਲਾਂ ਦੇ ਵਿੱਚ ਬੈਨ ਲਗਾ ਦਿੱਤਾ ਜਾਂਦਾ। ਤੁਸੀਂ ਵੀ ਕਾਫੀ ਕਿਤਾਬਾਂ ਪੜ੍ਹਦੇ ਹੋ। ਪੰਜਾਬੀ ਬੋਲੀ ਤਾਂ ਗੁਰੂਆਂ ਪੀਰਾਂ ਤੋਂ ਚੱਲ ਕੇ ਹੀ ਹੈ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਸਰਕਾਰਾਂ, ਜਿਵੇਂ ਮੈਂ ਤੁਹਾਨੂੰ ਮਿਲਾਨ ਕੁੰਤਰਾ ਦੀ ਵੀ ਗੱਲ ਕੀਤੀ ਆ, ਉਹਨਾਂ ਨੂੰ ਡਰ ਲੱਗਦਾ ਤੁਹਾਡੀ ਭਾਸ਼ਾ 'ਚੋਂ, ਤੁਹਾਡੀ ਬੋਲੀ ਤੋਂ। ਪਰ ਮੈਂ ਪਿਛਲੇ ਲੰਬੇ ਸਮੇਂ ਤੋਂ, ਖਾਸ ਕਰ ਕਾਮਰੇਡਾਂ ਦਾ ਜਦੋਂ ਦਾ ਸਾਹਿਤ ਮਤਲਬ 60ਵਿਆਂ ਤੋਂ ਬਾਅਦ ਜਿਹੜਾ ਸਾਹਿਤ ਆਇਆ, ਉਦੋਂ ਬਾਅਦ ਜਿਹੜੀ ਸਾਹਿਤ 'ਚ ਗਿਰਾਵਟ ਹੋਈ ਆ। ਦੇਖੋ, ਬੋਲੀ ਬਹੁਤ ਦੁਨੀਆ ਦੇ ਐਸੇ ਜਿਹੜੇ ਰਾਜ ਮੁਲਕ ਹੈਗੇ ਆ ਜਿਨ੍ਹਾਂ ਦੀ ਬੋਲੀ ਹਿਬਰੂ ਕਿੰਨੇ ਕੁ ਲੋਕਾਂ ਨੂੰ ਆਉਂਦੀ ਆ, ਬਹੁਤ ਘੱਟ ਲੋਕ ਜਾਣਦੇ ਹੈਗੇ ਆ, ਹੈ ਨਾ। ਜਾਂ ਹੋਰ ਬੜੀਆਂ ਭਾਸ਼ਾਵਾਂ ਜਿਹੜੀਆਂ ਬਹੁਤ ਘੱਟ ਲੋਕ ਜਾਣਦੇ ਆ, ਪਰ ਜਿਨ੍ਹਾਂ ਭਾਸ਼ਾਵਾਂ 'ਚ ਪਾਏਦਾਰ ਸਾਹਿਤ ਲਿਖਿਆ ਗਿਆ ਹੈ, ਉਹ ਭਾਵੇਂ ਕਿੱਡਾ ਵੀ ਛੋਟਾ ਖਿੱਤਾ ਹੋਵੇ, ਕਿੰਨਾ ਵੀ ਉਸ ਬੋਲੀ ਨੂੰ ਦਬਾਇਆ ਜਾਂਦਾ ਰਿਹਾ ਹੋਵੇ, ਉਹ ਭਾਸ਼ਾਵਾਂ ਮਰਦੀਆਂ ਨਹੀਂ। ਭਾਸ਼ਾ ਕੋਈ ਵੀ ਨਹੀਂ ਮਰਦੀ, ਪਰ ਉਹ ਭਾਸ਼ਾਵਾਂ ਦੀ ਚਰਚਾ ਹੁੰਦੀ ਰਹਿੰਦੀ ਆ। 60ਵਿਆਂ ਤੋਂ ਬਾਅਦ ਜਿਹੜਾ ਸਾਡੇ ਕਾਮਰੇਡਾਂ ਨੇ ਸਾਹਿਤ ਨੂੰ ਇੰਨਾ ਕੁ ਜ਼ਿਆਦਾ, ਜਾਂ ਹੋਰ ਜਿਹੜੇ ਵਕਤੀ ਸਾਹਿਤਕਾਰ ਆ ਜਿਹੜੇ ਇੱਕ ਮਤਲਬ ਇੱਕ ਕਿਸਮ ਦਾ ਬਿਜ਼ਨਸ ਸਾਹਿਤ ਦਾ ਚੱਲ ਪਿਆ, ਈਗੋ ਸੈਟਿਸਫੈਕਸ਼ਨ ਵਾਸਤੇ ਸਾਹਿਤ ਲਿਖਿਆ ਜਾਣ ਲੱਗ ਗਿਆ, ਤੇ ਸਾਹਿਤ ਉਹ ਜਿਹੜੇ ਹੈਗੇ ਆ ਕੋਈ ਵੱਡੀ ਜਿਹੜੀ ਆ ਨਾ ਮਤਲਬ ਰਿਲਾਈਜੇਸ਼ਨ ਦੇ ਨਾਲ ਨਹੀਂ ਲਿਖਿਆ ਜਾਂਦਾ। ਉਹ ਜਿਹੜਾ ਹੇਠਲੇ ਪੱਧਰ ਦਾ ਸਾਹਿਤ ਆ ਉਹ ਵੀ ਬੋਲੀਆਂ ਨੂੰ ਮਾਰ ਦਿੰਦਾ ਹੈ, ਤੇ ਉਹਦੀ ਪਰਮਾਰ ਅੱਜ ਕੱਲ੍ਹ ਜਿਹੜਾ ਸਾਹਿਤ ਲਿਖਿਆ ਜਾ ਰਿਹਾ, ਉਹ ਸਾਹਿਤ ਜੇ ਭਾਵੇਂ ਪੰਜਾਬੀ ਭਾਸ਼ਾ 'ਚ ਵੀ ਲਿਖਿਆ ਜਾ ਰਿਹਾ, ਉਹ ਪੰਜਾਬੀ ਭਾਸ਼ਾ ਦੀ ਬੇਅਦਬੀ ਕਰ ਰਿਹਾ ਹੈਗਾ ਜਿਹੋ ਜਿਹਾ ਲਿਖਿਆ ਜਾ ਰਿਹਾ। ਉਹ ਚਪਾਏ ਦਾ ਸਾਹਿਤ ਲਿਖੋਗੇ, ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਅੱਜ ਵੀ ਪੜ੍ਹਿਆ ਜਾਂਦਾ, ਰਤਨ ਸਿੰਘ ਭੰਗੂ ਨੂੰ ਅੱਜ ਵੀ ਪੜ੍ਹਿਆ ਜਾਂਦਾ, ਹੋਰ ਬਹੁਤ ਲਿਬਨਾਨ ਦੇ ਛੋਟੇ ਛੋਟੇ ਰਾਜ ਆ ਜਿਹੜੇ, ਖਲੀਲ ਜਬਰਾਨ ਅੱਜ ਵੀ ਪੜ੍ਹਿਆ ਜਾ ਰਿਹਾ, ਮਖਾਈਲ ਨਈਮੀ ਅੱਜ ਵੀ ਪੜ੍ਹਿਆ ਜਾ ਰਿਹਾ, ਉਹਨਾਂ ਦੀ ਮੂਲ ਭਾਸ਼ਾ 'ਚ ਪੜ੍ਹਿਆ ਜਾ ਰਿਹਾ। ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ 'ਚ ਉਹਨਾਂ ਦੇ ਤਰਜਮੇ ਹੋ ਰਹੇ ਆ, ਕਿਉਂਕਿ ਉਹਨਾਂ ਕੋਲੇ ਕਹਿਣ ਯੋਗ ਕੋਈ ਗੱਲ ਸੀ। ਜੇ ਅਸੀਂ ਚਾਹੁੰਦੇ ਹਾਂ ਸਾਡੀ ਭਾਸ਼ਾ ਜਿਉਂਦੀ ਰਹੇ, ਸਾਡੇ ਕੋਲੇ ਕਹਿਣ ਯੋਗ ਗੱਲ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਤਾਂ ਡੈਰੀ ਤੇ ਪੈਨ ਹਰੇਕ ਹੀ ਚੱਕ ਲੈਂਦਾ। ਹਾਂਜੀ ਬਿਲਕੁਲ। ਉਹ ਵੀ ਕਹਿੰਦਾ ਮੈਂ ਵੀ ਸਾਹਿਤਕਾਰ ਹਾਂ, ਮੈਂ ਵੀ ਸਾਹਿਤਕਾਰ ਹਾਂ। ਫਿਰ ਉਦੋਂ ਕਿੰਨਾ ਕੁ ਦੁੱਖ ਲੱਗਦਾ ਜਦੋਂ ਬੇਤੁਕੀਆਂ ਗੱਲਾਂ ਲਿਖੀਆਂ ਜਾਂਦੀਆਂ ਨੇ। ਨਹੀਂ, ਸਾਡੇ ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਉਹ ਜਿਹੜੇ ਹੈਗੇ ਆ ਮਾਤਾ ਦਾ ਮਾਲ ਬਹੁਤ ਭਰਤੀ ਆ, ਸਰਕਾਰੀ ਸਨਮਾਨ ਵੀ ਬਹੁਤ ਵਿਦਵਾਨ ਲੈ ਰਹੇ ਹੈਗੇ ਆ, ਤੇ ਬੇਤੁਕਾ ਸਾਹਿਤ ਵੀ ਉਹਨਾਂ ਦਾ ਕਈ ਵਾਰੀ ਪੜ੍ਹ ਕੇ ਹਾਸਾ ਆਉਂਦਾ। ਪਰ ਸਰਕਾਰਾਂ ਚਾਹੁੰਦੀਆਂ ਹੀ ਇਹ ਆ ਵੀ ਇਹਨਾਂ 'ਚ ਨਾ ਜਿਹੜੇ ਹੈਗੇ ਬਹੁਤ ਕੱਚੇ ਜਿਹੇ ਪੱਧਰ 'ਤੇ ਬੰਦਿਆਂ ਨੂੰ ਉਭਾਰਿਆ ਜਾਵੇ। ਤੇ ਆਮ ਦੇਖਿਆ ਜਾਂਦਾ, ਮੈਨੂੰ ਉਹ ਚੈਖਵ ਦੀ ਸਟੋਰੀ ਵੀ ਯਾਦ ਆਉਂਦੀ ਆ, ਵਾਰਡ ਨੰਬਰ 6, ਉਹਦੇ 'ਚੋਂ ਇਹੀ ਕਹਿੰਦਾ ਜਿਹੜਾ ਨੀਮ ਸਾਹਿਤਕਾਰ ਆ ਉਹਨੂੰ ਉਭਾਰਿਆ ਜਾ ਰਿਹਾ, ਜਿਹੜੇ
ਫਕੀਰਾਂ ਨੂੰ ਤਾਂ ਰੋਲਿਆ ਜਾ ਰਿਹਾ ਤੇ ਇਹ ਇੱਕ ਹੁੰਦੀ ਆ ਵੀ ਜਿਹਦੇ ਪ੍ਰਾਪਤੀ ਹੈ ਨਾ, ਜਿਹਦੇ ਕੋਲੇ ਕੋਈ ਫਕੀਰੀ ਆ ਜਾਂ ਵੱਡਾ ਬੰਦਾ ਹੈ, ਕੋਈ ਵੱਡਾ ਬੰਦਾ ਆਪਦੇ ਆਪ ਨੂੰ ਸਾਹਮਣੇ ਲਿਆਉਣ 'ਚ ਭਾਈ ਵੀਰ ਸਿੰਘ ਵਾਂਗੂ ਉਹਦੀ ਛੁਪੇ ਰਹਿਣ ਦੀ ਚਾਹ ਹੁੰਦੀ, ਉਹਦੀ ਸਾਹਮਣੇ ਆਉਣ ਦੀ ਇੱਛਾ ਨਹੀਂ ਹੁੰਦੀ, ਕਿਉਂ ਅੰਤਰਾਤਮਾ ਤੋਂ ਉਹਦੇ ਨਾਲ ਖੁੱਭਿਆ ਹੁੰਦਾ ਤੇ ਉਹ ਜਿਹੜੇ ਨਿੱਕੇ ਮੋਟੇ ਕੱਚ ਪਿੱਲ ਹੁੰਦਾ ਹੈਗਾ ਉਹਨਾਂ ਦਾ ਕੰਮ ਹੀ ਹੁੰਦਾ ਵੀ ਤੂੰ ਮੇਰੀ ਕਿਤਾਬ ਤੇ ਬੋਲ, ਮੈਂ ਤੇਰੀ ਤੇ ਬੋਲੂੰ, ਹਨਾ, ਤੂੰ ਮੇਰੀ ਤੇ ਪੇਪਰ ਲਿਖ, ਮੈਂ ਆਹ ਕਰੂੰ ਉਹ ਕਰੂੰ। ਤੇ ਉਹ ਜਿਹੜੀ ਹੈਗੀ ਆ ਡਰਾਮੇਬਾਜ਼ੀ, ਉਹ ਜਿਹੜਾ ਭੰਡਾਂ ਵਾਲਾ ਕੰਮ ਪੰਜਾਬੀ ਸਾਹਿਤ 'ਚ ਜਾਂ ਸਾਡੇ ਚੱਲ ਰਿਹਾ ਹੈਗਾ ਬਹੁਤ ਜ਼ੋਰਾਂ ਸ਼ੋਰਾਂ ਤੇ, ਉਹਦੇ ਨਾਲ ਇਨਾਮ ਮਿਲਦੇ ਆ, ਉਹਦੇ ਨਾਲ ਸਾਹਿਤਕਾਰ ਵੱਡੇ ਬਣਦੇ ਆ ਤੇ ਐਡੇ ਐਡੇ ਮਤਲਬ ਹੇਠਲੇ ਪੱਧਰ ਦੇ ਸਾਹਿਤਕਾਰ ਆ ਜਿਹੜੇ ਪੈਦਾ ਹੋ ਰਹੇ ਆ। ਵੀ ਜੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੀਆਂ ਸੱਥਾਂ 'ਚ ਜਾਓ ਤੁਸੀਂ ਤੇ ਜਿਹੜੇ ਪੰਜਾਬ ਦੀਆਂ ਸੱਥਾਂ 'ਚ ਅਨਪੜ੍ਹ ਬਜ਼ੁਰਗ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਉਸ ਜਿਹੜੇ ਘਟੀਆ ਸਾਹਿਤ ਨਾਲੋਂ ਕਿਤੇ ਵੱਧ ਕੀਮਤੀ ਆ। ਹੁਣ ਜੇ ਇਹੋ ਜਿਹਾ ਸਾਹਿਤ ਮਤਲਬ ਲਿਖਿਆ ਜਾਊਗਾ ਫਿਰ ਅਸੀਂ ਉਮੀਦ ਕਰਾਂਗੇ ਵੀ ਉਹ ਸਾਡੀ ਬੋਲੀ ਨੂੰ ਬਚਾਉਣਗੇ। ਪੱਤਰਕਾਰਤਾ ਦਾ ਮਿਆਰ ਕਿੱਥੇ ਦੇਖਦੇ? ਬਹੁਤ ਗਿਰਿਆ, ਬਹੁਤ ਡਿੱਗਿਆ ਇਹ ਤੇ ਸਭ ਜਿਹੜਾ ਇਹ TRP ਗੇਮ ਚੱਲ ਰਹੀ ਆ, ਲਾਈਕਾਂ ਦੀ ਗੇਮ ਚੱਲ ਰਹੀ ਆ ਤੇ ਮੈਂ ਬਸ ਹੁਣ ਕੀ ਕਹੀਏ, ਬਹੁਤ ਮਿਆਰ ਗਰਕ ਚੁੱਕਾ ਹੈਗਾ। ਹੁਣ ਕੋਈ ਵਾਹਿਗੁਰੂ ਦੀ ਮਿਹਰ ਨਾਲ ਦੀਵਾ ਬਲਦਾ, ਕੋਈ ਜਿਹੜਾ ਹੈਗਾ ਚਿਣਗ ਹੈਗੀ ਕਿਸੇ 'ਚ ਜਿਹੜੀ ਗੱਲ ਕਰ ਰਿਹਾ ਤੇ ਉਹਨਾਂ ਨੂੰ ਜਿਹੜੇ ਸੱਚ ਬੋਲਦੇ ਆ ਉਹਨਾਂ ਨੂੰ ਫਿਰ ਜਿਹੜਾ ਕੁਝ ਸਫ਼ਰ ਕਰਨਾ ਪੈਂਦਾ ਉਹ ਵੀ ਆਪਾਂ ਦੇਖਦੇ ਹਾਂ। ਅੱਜ ਕੱਲ੍ਹ ਪੱਤਰਕਾਰੀ ਕਰਨਾ, ਸੱਚ ਬੋਲਣਾ ਤੇ ਜਿਹੜਾ ਧੁਰ ਅੰਦਰੋਂ ਬੋਲਣਾ ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ, ਉਹਦੇ ਵਾਸਤੇ ਬਹੁਤ ਕੁਝ ਸਹਿਣਾ ਪੈਂਦਾ ਤੇ ਉਹ ਟਾਵਾਂ ਹੀ ਹੁੰਦਾ ਉਹੋ ਜਿਹਾ ਬੋਲਣ ਵਾਲਾ ਕੋਈ। ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਪਿੱਛੇ ਜਿਹੇ ਚਰਚਾ ਹੋਈ, ਦੀਪ ਸਿੱਧੂ ਜਦੋਂ ਪੰਜਾਬ ਆਉਂਦੇ ਨੇ ਬੰਬੇ ਤੋਂ, ਫਿਰ ਉਹਨਾਂ ਨੂੰ ਐਕਸੀਡੈਂਟ ਦੇ ਰਾਹੀਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ ਐਕਸੀਡੈਂਟ ਦੇ ਰਾਹੀਂ। ਕਾਫੀ ਵੱਡੇ ਸਟੇਜਾਂ ਦੇ ਉੱਪਰ ਵੀ ਨਾਅਰੇ ਲੱਗੇ, ਪਰ ਪੰਜਾਬ ਦੀ ਨੌਜਵਾਨੀ ਫਿਰ ਇੱਕ ਟਾਈਮ ਦੇ ਲਈ ਨਾਅਰੇ ਮਾਰ ਕੇ ਕਿਉਂ ਭੁੱਲ ਜਾਂਦੀ ਆ? ਇਹ ਸਾਡੇ ਲੀਡਰਸ਼ਿਪ ਦੀ ਕਮਜ਼ੋਰੀ ਆ। ਜਿਹੜੇ ਉਸ ਪੰਥ ਦੇ ਅੰਦਰ, ਨੌਜਵਾਨੀ ਦੇ ਅੰਦਰ ਕੋਈ ਚਿਣਗ, ਕੋਈ ਅਦਰੇਵਾਂ ਹੈ, ਕੋਈ ਜਿਹੜਾ ਹੈਗਾ ਬੀਤੇ ਤੇ ਪਛਤਾਵਾ ਵੀ ਆ, ਬੀਤੇ ਤੇ ਗੁੱਸਾ ਵੀ ਆ ਕਿ ਸਾਡਾ ਇਤਿਹਾਸ ਐਂ ਕਿਉਂ, ਅਸੀਂ ਜਿਹੜਾ ਹੈਗਾ ਕਿਉਂ ਸਾਡੇ ਨਾਲ ਵਾਰੀ ਐਂ ਹੁੰਦੀ ਆ। ਉਹ ਚਿਣਗ ਜਿਹੜੀ ਆ ਉੱਠਦੀ ਆ, ਪਰ ਉਹ ਚਿਣਗ ਨੂੰ ਬੁਝਾਉਣ ਵਾਸਤੇ ਵੀ ਸਰਕਾਰਾਂ, ਏਜੰਸੀਆਂ ਤੇ ਉਹ ਇੱਕ ਪੂਰਾ ਸੈਟਅਪ ਤਿਆਰ ਬੈਠਾ ਹੈਗਾ ਤੇ ਉਹਨਾਂ ਚਿਣਗ ਜਦੋਂ ਉੱਠਦੀ ਆ ਉਹਨਾਂ ਤੇ ਮੋਰਚੇ ਲਾ ਕੇ ਉਹਨਾਂ ਦਾ ਫਾਇਦਾ ਚੁੱਕਣ ਵਾਲੇ ਵੀ ਬਹੁਤ ਹੁੰਦੇ ਆ। ਤੇ ਇੱਥੋਂ ਤਾਈਂ ਵੱਡੇ ਬੰਦਿਆਂ ਨੂੰ ਬਹੁਤ ਪੰਥਕ ਚਿਹਰੇ ਆ ਜਿਨ੍ਹਾਂ ਨੇ ਦੀਪ ਸਿੱਧੂ ਦੀ ਸ਼ਹਾਦਤ ਨੂੰ ਵੀ ਨਕਾਰਨ ਦੀ ਕੋਸ਼ਿਸ਼ ਕੀਤੀ, ਬੜੇ ਉਹਨਾਂ ਨੂੰ ਹੁਣ ਪਿੱਛੇ ਜੇ ਅਸੀਂ ਦੇਖ ਰਹੇ ਹਾਂ ਵੀ ਉਹਨੂੰ ਜਾਣ ਕੇ ਐਕਸੀਡੈਂਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਫਿਰ ਵੀ ਕੋਈ ਇਹ ਅਕਾਲ ਪੁਰਖ ਦੀ ਕਿਰਪਾ ਹੀ ਆ ਕਿ ਲੋਕਾਂ ਨੇ ਉਹਦੇ ਸ਼ਹੀਦ ਦੇ ਸੱਚ ਨੂੰ ਸਿਆਣਿਆ ਹੈਗਾ ਤੇ ਲੋਕਾਂ ਨੂੰ ਜਿੰਨਾ ਮਰਜ਼ੀ ਪ੍ਰਚਾਰ ਕਰ ਦਿੱਤਾ ਜਾਵੇ, ਕੂੜ ਪ੍ਰਚਾਰ ਜੋ ਮਰਜ਼ੀ ਕਰ ਦਿੱਤਾ ਜਾਵੇ, ਲੋਕ ਸੱਚ ਜਾਣਦੇ ਹੈਗੇ ਆ। ਉਹਨੂੰ ਕਸ਼ੀਦ ਲੈਂਦੇ ਆ ਸੱਚ ਨੂੰ, ਨਿੱਕੇ ਵਰਤਾਰਿਆਂ ਚੋਂ, ਭਾਵੇਂ ਉਹ ਬਹੁਤੇ ਸਿਆਣੇ ਬਹੁਤੇ ਪੜ੍ਹੇ ਨਹੀਂ ਹੁੰਦੇ, ਸੱਚ ਕਸ਼ੀਦ ਲੈਂਦੇ ਆ। ਅਸਲ ਗੱਲ ਕੀ ਆ? ਅਮਰਤਪਾਲ ਸਿੰਘ ਪੰਜਾਬ 'ਚ ਆਉਂਦੇ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਫੀ ਪ੍ਰੋਪੋਗੰਡਾ ਅਮਰਤਪਾਲ ਸਿੰਘ ਦੇ ਉੱਪਰ ਵੀ ਖੜਾ ਕੀਤਾ ਜਾ ਰਿਹਾ, ਕਹਿੰਦੇ ਜਰਨਾਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਗਏ ਨੇ। ਦੇਖੋ, ਵਿਅਕਤੀਗਤ ਚੀਜ਼ਾਂ ਹੈ, ਵਿਅਕਤੀਗਤ ਉਹਨਾਂ ਦੀ ਜੱਜਮੈਂਟ ਆ, ਮੈਂ ਉਹਨਾਂ ਨੂੰ ਨੇੜਿਓਂ ਨਹੀਂ ਜਾਣਦਾ, ਮੇਰੀ ਉਹਨਾਂ ਨਾਲ ਕੋਈ ਬਹੁਤੀ ਸਾਂਝ ਨਹੀਂ ਗੀ। ਤੇ ਜਿੰਨਾ ਕੁ ਆਮ ਸੋਸ਼ਲ ਮੀਡੀਆ ਤੇ ਲੋਕਾਂ ਨੇ ਜਿਵੇਂ ਦੇਖ ਰਹੇ ਆ, ਜਿਵੇਂ ਪ੍ਰਚਾਰਿਤ ਕੀਤਾ ਜਾ ਰਿਹਾ, ਉਹਦੇ 'ਚ ਆਪਾਂ ਨੂੰ ਨਹੀਂ ਪਤਾ ਸੱਚ ਕੀ ਆ ਤੇ ਝੂਠ ਕੀ ਹੈਗਾ। ਤੇ ਉਹ ਮੀਡੀਆ ਦੀ ਇਮਾਨਦਾਰੀ ਹੈ, ਮੀਡੀਆ ਕਿਵੇਂ ਪੇਸ਼ ਕਰਦਾ, ਜੋ ਮੀਡੀਆ ਨੇ ਦੇਖਿਆ ਉਵੇਂ ਹੀ ਮੈਂ ਦੇਖਿਆ ਉਹਨਾਂ ਨੂੰ, ਤਾਂ ਉਵੇਂ ਜੋ ਉਹਨਾਂ ਦਾ ਦਿਖਾਇਆ ਉਹ ਦੇਖ ਕੇ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਹਜੇ। ਤੇ ਵਾਹਿਗੁਰੂ ਮੈਂ ਤਾਂ ਕਹਿੰਦਾ ਵੀ ਉਹਨਾਂ ਤੇ ਵੀ ਬਖਸ਼ਿਸ਼ ਕਰੇ ਤੇ ਪੰਥ ਦੀਆਂ ਉਮੀਦਾਂ ਮੁਤਾਬਕ ਉਹ ਪੂਰੇ ਉਤਰਨ। ਤੇ ਬਾਕੀ ਇਹ ਤਾਂ ਕੋਈ ਵੀ ਜਦੋਂ ਕੋਈ ਵੀ ਉੱਠਦਾ ਹੈਗਾ, ਹਰੇਕ ਬਾਰੇ ਜਿਹੜੀਆਂ ਮਤਲਬ ਅਫਵਾਹਾਂ ਤਾਂ ਉੱਠਦੀਆਂ ਹੀ ਆ। ਹੁਣ ਕੀ ਸੱਚ ਆ ਕੀ ਝੂਠ ਆ ਇਹ ਮੈਨੂੰ ਨਹੀਂ ਪਤਾ। ਤੁਹਾਡੇ ਨਾਲ ਇਸੇ ਕਰਕੇ ਗੱਲ ਕਰੀਏ ਕਿਉਂਕਿ ਤੁਸੀਂ ਪਹਿਲਾਂ ਅਕਾਲੀ ਫੂਲਾ ਸਿੰਘ ਦੀ ਗੱਲ ਕਰੀ ਸੀ, ਪਰ ਜਦੋਂ ਜੰਗਾਂ ਯੁੱਧਾਂ ਹੁੰਦੀਆਂ ਸੀ ਕਹਿੰਦੇ ਕਿ ਪੁਰਾਤਨ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਹੁੰਦੇ ਸੀ। ਜਰਨਾਲੇ ਦੇ ਵਿੱਚ ਕੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲਿਜਾਣਾ ਜ਼ਰੂਰੀ ਸੀ? ਦੇਖੋ, ਪਰਸਨਲੀ ਮੈਨੂੰ ਉਸ ਇੰਸੀਡੈਂਟ ਦਾ ਪਤਾ ਨਹੀਂ, ਉਹੀ ਮੈਂ ਵੀਡੀਓ ਕੁਛ ਕੁ ਦੇਖੀਆਂ, ਗੁਰੂ ਗ੍ਰੰਥ ਸਾਹਿਬ ਕਿਸ ਰੂਪ 'ਚ ਨਾਲ ਗਏ ਆ ਮੈਨੂੰ ਪਤਾ ਨਹੀਂ ਗਾ। ਬਾਕੀ ਗੁਰੂ ਤਾਂ ਸਾਡੇ ਅੰਗ ਸੰਗ ਆ, ਉਹ ਤਾਂ ਸਾਡੀ ਪਰੰਪਰਾ ਹੈਗੀ ਤੇ ਇਹ ਮੈਨੂੰ ਪਾਰਟਿਕੂਲਰ ਇਸ ਇਨਸੀਡੈਂਟ ਬਾਰੇ ਉਹ ਨਹੀਂ ਪਤਾ। ਜੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਕਿਉਂਕਿ ਅੱਜ ਕਾਫੀ ਲੰਮੇ ਸਮੇਂ ਬਾਅਦ ਆਪਾਂ ਬੈਠੇ ਹਾਂ, ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ। ਸਿੱਧੂ ਮੂਸੇਵਾਲੇ ਦਾ ਇਨਸਾਫ ਨਹੀਂ ਮਿਲਿਆ, ਉਸਦੇ ਮਾਤਾ ਪਿਤਾ ਹਾਲੇ ਤੱਕ ਦਰ ਤੇ ਜਾ ਰਹੇ ਨੇ ਕਿ ਸਾਡੇ ਪੁੱਤਰ ਦਾ ਇਨਸਾਫ ਚਾਹੀਦਾ। ਦੇਖੋ, ਮੈਂ ਤੁਹਾਨੂੰ ਜਿਹੜੀਆਂ ਪਹਿਲਾਂ ਗੱਲਾਂ ਦੱਸੀਆਂ ਨਾ, ਸਟੇਟ ਨੂੰ ਤਾਂ ਬਹੁਤ ਛੋਟਾ ਜਿਹਾ ਕੁਐਸਚਨ ਬਰਦਾਸ਼ਤ ਨਹੀਂ ਹੁੰਦਾ। ਸਟੇਟ ਜਿੰਨੀ ਇਨਸੈਂਸੀਬਲ ਆ ਨਾ, ਜਦੋਂ ਅਸੀਂ ਮਾਡਰਨ ਲਿਟਰੇਚਰ ਜਾਂ ਫਿਲਾਸਫੀ ਜਾਂ ਪੋਲੀਟਿਕਸ ਦੇਖਦੇ ਹਾਂ, ਸਟੇਟ ਜਿੰਨਾ ਡਰੂ
ਸੈਂਸਿਟਿਵ ਕੋਈ ਵੀ ਨਹੀਂਗਾ। ਇਹ ਤਾਂ ਹਰ ਇੱਕ ਚੀਜ਼ ਨੂੰ ਸਿੱਧੂ ਮੂਸੇਵਾਲਾ ਤਾਂ ਬਹੁਤ ਉੱਪਰਲੇ ਲੈਵਲ ਦਾ ਬੰਦਾ ਸੀ, ਬਹੁਤ ਹਾਈਲਾਈਟਡ ਸੀ, ਬਹੁਤ ਜ਼ਿਆਦਾ ਫਾਲੋਇੰਗ ਸੀਗੀ ਉਹਦੀ ਤੇ ਇਹ ਤਾਂ ਆਮ ਬੰਦੇ ਨੂੰ ਨਹੀਂ ਜਰਿਆ ਜਾਂਦਾਗਾ। ਆਮ ਬੰਦੇ ਬਹੁਤ ਮਤਲਬ ਜਿਹੜਾ ਛੋਟਾ ਮੋਟੇ ਪੱਤਰਕਾਰਾਂ ਨੂੰ ਨਿੱਕੇ ਨਿੱਕੇ ਆਮ ਬੰਦਿਆਂ ਨੂੰ ਵੀ ਡਰਾਇਆ ਜਾਂਦਾ ਹੈ। ਸਰਕਾਰ ਆਪਦੇ ਸਿਸਟਮ ਤਰ੍ਹਾਂ ਹੀ ਉਹ ਕੰਮ ਕਰਦੀ ਹੈਗੀ ਆ। ਤੇ ਸਿੱਧੂ ਮੂਸੇਵਾਲਾ ਮੈਂ ਤਾਂ ਕਹਿੰਦਾ ਉਹ ਟਾਰਗੇਟਡ ਕਿਲਿੰਗ ਆ, ਉਹਨੂੰ ਮਾਰਿਆ ਗਿਆ। ਜੋ ਮਰਜ਼ੀ ਕੋਈ ਕਹਾਣੀਆਂ ਬਣਾਈ ਜਾਵੇ, ਪੰਜਾਬ ਦੇ ਹਿੱਤਾਂ 'ਚ ਬੋਲਣੇ ਕਰਕੇ ਉਹਨੂੰ ਮਾਰਿਆ ਗਿਆ ਤੇ ਉਹਦੀ ਮੌਤ ਇੱਕ ਮਿਸਟਰੀ ਹੈਗੀ ਆ। ਜੋ ਦਿਖਾਇਆ ਜਾ ਰਿਹਾ ਮੇਰਾ ਇਹ ਮੰਨਣਾ ਉਹ ਨਹੀਂ ਗੀ। ਉਹਦੀ ਮੌਤ ਇੱਕ ਮਿਸਟਰੀ ਆ। ਉਹਨੂੰ ਪੰਥਕ ਕਾਰਨਾਂ ਕਰਕੇ ਪੰਜਾਬ ਦੇ ਹਿੱਤਾਂ 'ਚ ਬੋਲਣੇ ਕਰਕੇ ਮਾਰਿਆ ਗਿਆ ਜੀ। ਤਾਂ ਅਸੀਂ ਅੱਜ ਸਿਰਫ ਤੇ ਸਿਰਫ ਇੰਨੀ ਹੀ ਮੁਲਾਕਾਤ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਕੋਟਕਪੂਰਾ ਮੌਜੂਦ ਸਨ। ਸ਼ਾਇਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਪੀਚਾਂ ਸੁਣੀਆਂ ਨੇ, ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਿਮਰਨਜੀਤ ਸਿੰਘ ਕੋਟਕਪੂਰਾ ਨੂੰ ਦੇਖਿਆ ਵੀ ਹੋਣਾ, ਪਰ ਇੰਡੋਜ਼ ਟੀਵੀ ਤੇ ਅੱਜ ਅਸੀਂ ਪਹਿਲੀ ਮੁਲਾਕਾਤ ਆ ਜਿਹੜੀ ਸਿਮਰਨਜੀਤ ਸਿੰਘ ਕੋਟਕਪੂਰਾ ਦੇ ਨਾਲ ਕਰੀ ਆ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਸੀਂ ਵੀ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਵਿੱਚ ਵੀ ਰਾਜਨੀਤੀ ਤਾਂ ਹੈ। ਜਿਹੜੀ ਸ਼ਾਸਤਰਾਂ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਸਤਰ ਆਖਰ ਸਿੱਖਾਂ ਦੇ ਵਿੱਚ ਕਿਉਂ ਪ੍ਰਚਲਿਤ ਨੇ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਉਸ ਬਾਰੇ ਤੁਹਾਡਾ ਕੀ ਕਹਿਣਾ? 10ਵੇਂ ਪਾਤਸ਼ਾਹ ਤਾਂ ਇਹਨਾਂ ਦੀ ਮਤਲਬ ਸ਼ਾਸਤਰ ਦੀ ਪੂਜਾ ਵੀ ਕਹਿੰਦੇ ਵੀ ਪੂਜਾ ਹੋਣੀ ਚਾਹੀਦੀ ਹੈ ਤੇ ਇਹਦੇ 'ਚ ਤਾਂ ਕੋਈ ਦੋ ਟੁੱਕ ਹੈ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਆ ਦੋ ਕਿਰਪਾਨਾਂ ਧਾਰਨ ਕੀਤੀਆਂ। ਸੰਤਾਂ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰ ਲਈਏ, ਲੀਡਰਾਂ ਦੇ ਵਿੱਚੋਂ ਰਾਜਨੀਤੀ ਦੇ ਵਿੱਚੋਂ ਕਾਫੀ ਸਵਾਲ ਨੇ ਜਿਹੜੇ ਸੰਤਾਂ ਦੇ ਉੱਪਰ ਖੜੇ ਹੁੰਦੇ ਨੇ। ਟੈਰਰਿਸਟ ਤੱਕ ਕਿਹਾ ਜਾਂਦਾ ਸੰਤਾਂ ਨੂੰ। ਜੋ ਵੀ ਆਪਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਮਾਨਵੀ ਹਿੱਤਾਂ ਦੀ ਗੱਲ ਕਰਦਾ, ਆਪਦੇ ਅਧਿਕਾਰਾਂ ਦੀ ਗੱਲ ਕਰਦਾ ਤੇ ਉਹ ਅਧਿਕਾਰ ਜਾਂ ਉਹ ਹਿੱਤ ਸਰਕਾਰਾਂ ਦੇ ਉਲਟ, ਜੇ ਤੁਸੀਂ ਸਰਕਾਰੀ ਕਿਸੇ ਨੀਤੀ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਅੱਤਵਾਦੀ ਹੋ। ਤੁਸੀਂ ਅਕਾਲੀ ਦਲ ਦੀ ਗੱਲ ਕਰੀਏ, ਤੁਸੀਂ ਕਿਹਾ ਕਿ ਗੈਰ ਅਕਾਲੀ ਦਲ ਵੀ ਇਸ ਦੇ ਵਿੱਚ ਮੰਨਫੀ ਹੋਏ ਨੇ, ਗੈਰ ਸਿੱਖ ਜਿਹੜੇ ਹੈਗੇ ਆ, ਗੈਰ ਸਿੱਖ ਉਹਨਾਂ ਨੂੰ ਪੰਥਕ ਪਲੇਟਫਾਰਮ ਦੇ ਉੱਪਰ ਲਿਆਂਦਾ। ਤੁਸੀਂ ਗੈਰ ਸਿੱਖਾਂ ਦੀ ਗੱਲ ਕਰੀਏ, ਫਿਰ ਗੈਰ ਸਿੱਖਾਂ ਦੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਗੈਰ ਸਿੱਖ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਖੁਦ ਵੀ ਫੈਸਲੇ ਆਪਦੇ ਆਪ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਅਕਾਲੀ ਫੂਲਾ ਸਿੰਘ ਜੀ ਕਰਦੇ। ਜਥੇਦਾਰ ਅਕਾਲ ਤਖਤ ਕਰਦਾ ਹੈਗਾ। ਜਥੇਦਾਰ ਅਕਾਲ ਤਖਤ ਜਿਹੜਾ ਹੈਗਾ ਉਹਨੂੰ ਜਵਾਬ ਦੇ ਆ ਮਹਾਰਾਜਾ ਰਣਜੀਤ ਸਿੰਘ। ਅੱਜ ਦੇ ਜਥੇਦਾਰ ਨੂੰ ਕਿਵੇਂ ਦੇਖਦੇ ਹੋ? ਹਰਪ੍ਰੀਤ ਸਿੰਘ ਕਹਿੰਦੇ ਕਾਫੀ ਪੜ੍ਹੇ ਲਿਖੇ ਨੇ, PhD ਕਰੀ ਹੋਈ ਹੈ। ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ। ਪਰਚੀਆਂ 'ਚੋਂ ਨਿਕਲੇ ਜਥੇਦਾਰ ਜਿਹੜਾ ਪੰਥ ਦਾ ਕੁਛ ਨਹੀਂ ਕਰ ਸਕਦੇ। ਪਰ ਜਦੋਂ ਪੰਥਕ ਮਰਿਆਦਾਵਾਂ ਮੁਤਾਬਕ, ਪੰਥਕ ਰਵਾਇਤਾਂ ਮੁਤਾਬਕ ਜਥੇਦਾਰ ਨਹੀਂ ਲੱਗਦੇ, ਉਦੋਂ ਜਥੇਦਾਰ ਪੂਰੇ ਤੌਰ ਤੇ ਆਜ਼ਾਦ ਨਹੀਂ ਹੁੰਦੇ। ਪੱਤਰਕਾਰਤਾ ਦਾ ਮਿਆਰ ਕਿੱਥੇ ਦੇਖਦੇ? ਬਹੁਤ ਗਿਰਿਆ, ਬਹੁਤ ਡਿੱਗਿਆ। ਸਭ ਜਿਹੜਾ ਇਹ TRP ਗੇਮ ਚੱਲ ਰਹੀ ਆ, ਲਾਈਕਾਂ ਦੀ ਗੇਮ ਚੱਲ ਰਹੀ ਆ। ਅੱਜ ਕੱਲ੍ਹ ਪੱਤਰਕਾਰੀ ਕਰਨਾ, ਸੱਚ ਬੋਲਣਾ ਤੇ ਜਿਹੜਾ ਧੁਰ ਅੰਦਰੋਂ ਬੋਲਣਾ, ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਉਹਦੇ ਵਾਸਤੇ ਬਹੁਤ ਕੁਝ ਸਹਿਣਾ ਪੈਂਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਕੋਟਕਪੂਰਾ ਦੇ ਵਿੱਚ ਪਹੁੰਚੇ ਹਾਂ। ਤਾਂ ਸਾਡੇ ਨਾਲ ਸਿਮਰਨਜੀਤ ਸਿੰਘ ਕੋਟਕਪੂਰਾ ਮੌਜੂਦ ਰਹਿਣਗੇ, ਕਿਉਂਕਿ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕਰਾਂਗੇ। ਉਹ ਢੇਰ ਸਾਰੀਆਂ ਗੱਲਾਂ ਕੀ ਹੋਣਗੀਆਂ? ਉਹ ਗੱਲਾਂ ਕੌਮ ਪ੍ਰਤੀ ਹੋਣਗੀਆਂ, ਪੰਥ ਪ੍ਰਤੀ ਹੋਣਗੀਆਂ। ਅਕਸਰ ਤੁਸੀਂ ਸਪੀਚਾਂ ਸੁਣੀਆਂ ਹੋਣੀਆਂ ਨੇ ਸਿਮਰਨਜੀਤ ਸਿੰਘ ਕੋਟਕਪੂਰਾ ਦੀਆਂ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਸ਼ੁਰੂਆਤ ਹੀ ਉੱਥੋਂ ਕਰ ਲਈਏ, ਪੰਜਾਬ ਦੀ ਰਾਜਨੀਤੀ, ਪੰਜਾਬ ਦੇ ਸਿੱਖੀ ਦੇ ਢਾਂਚੇ ਨੂੰ ਕਿੱਥੇ ਤੇ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦੀ ਜਿਹੜੀ ਰਾਜਨੀਤੀ ਹੈਗੀ ਆ ਉਹ ਸਿੱਖੀ ਦੀ ਕੋਰ ਸਪਿਰਿਟ ਨਾਲੋਂ ਟੁੱਟੀ ਵੀ ਆ ਜੀ। ਪੰਜਾਬ ਦੀ ਜਿਹੜੀ ਰਾਜਨੀਤੀ ਆ, ਜੇ ਤੁਸੀਂ ਲੰਬੇ ਸਮੇਂ ਤੋਂ ਦੇਖਦੇ ਆ, ਪੁਰਾਤਨ ਅਕਾਲੀ ਦਲ ਤੋਂ ਜੀ, ਉਹਦੇ ਚੋਂ ਪੰਥਕ ਸਪਿਰਿਟ ਖਤਮ ਹੋਈ ਵੀ ਆ ਜੀ। ਤੇ ਉਹ ਇੱਕ ਜਿਹੜਾ ਦਿਖਾਵਾ ਮਾਤਰ ਪੰਥਕ ਰਾਜਨੀਤੀ ਰਹਿ ਗਈ ਆ। ਇਹ ਸਾਡੀ ਇਤਿਹਾਸਕ ਕੋਈ ਜਿਹੜੀ ਮਤਲਬ ਐਕਟੀਵਿਟੀ ਆ, ਜਾਂ ਨੌਜਵਾਨੀ ਨੂੰ ਜਿਹੜੀ ਜਾਗ ਲੱਗੀ ਆ, ਜਾਂ ਜਿਹੜਾ ਘਟਨਾਕ੍ਰਮ ਚੱਲ ਰਿਹਾ ਲਗਾਤਾਰ, ਉਹਦੇ ਵਿੱਚੋਂ ਜਿਹੜੀ ਆਮ ਲੋਕਾਈ ਨੂੰ ਦੇ ਵਿੱਚ ਭਾਵਨਾ ਹੈਗੀ ਆ, ਜਾਂ ਨੌਜਵਾਨੀ 'ਚ ਸਿੱਖੀ ਦੀ ਭਾਵਨਾ ਪਣਪੀ ਆ, ਉਹਦੇ ਮੱਦੇ ਨਜ਼ਰ ਦੁਆਰੇ ਜਿਹੜਾ ਹੈਗਾ ਰਾਜਨੀਤੀ 'ਚ ਸਿੱਖ ਮਤਲਬ ਦਿਸ਼ਾਵਾਂ ਸ਼ਾਮਲ ਹੋਈਆਂ ਹੈਗੀਆਂ।
ਤੇ ਉਹਨਾਂ ਨੂੰ ਵੀ ਰਾਜਨੀਤੀ ਗੁੰਮਰਾਹ ਕਰਦੀ ਰਹਿੰਦੀ ਆ। ਪਰ ਇਹ ਨੌਜਵਾਨੀ ਜਾਂ ਆਮ ਲਕਾਈ ਆਮ ਉਹ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਪ੍ਰੇਮ ਹੈਗਾ, ਉਹਨਾਂ ਦੀ ਬਦੌਲਤ ਹੀ ਹੈ ਕਿ ਇੱਥੇ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਹੈ। ਤੁਸੀਂ ਕਿਹਾ ਕਿ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਆ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਵਿੱਚ ਵੀ ਰਾਜਨੀਤੀ ਤਾਂ ਹੈ। ਬਿਲਕੁਲ ਹੈ ਜੀ। ਜਿਵੇਂ ਤੁਕਾਂ ਆਉਂਦੀਆਂ ਨੇ ਕਿ ਸ਼ਾਸਤਰ ਨੇ ਕਿ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਬਿਲਕੁਲ ਜਿਹੜੀ ਸ਼ਾਸਤਰਾਂ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਸਤਰ ਆਖਰ ਸਿੱਖਾਂ ਦੇ ਵਿੱਚ ਕਿਉਂ ਪ੍ਰਚਲਿਤ ਨੇ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਸ਼ਾਸਤਰ ਤਾਂ ਗੁਰੂ ਸਾਹਿਬ ਨੇ ਕਿਹਾ ਸ਼ਾਸਤਰ ਖਾਲਸੇ ਦੇ ਪੀਰ ਆ। 10ਵੇਂ ਪਾਤਸ਼ਾਹ ਤਾਂ ਇਹਨਾਂ ਦੀ ਮਤਲਬ ਸ਼ਾਸਤਰ ਦੀ ਪੂਜਾ ਵੀ ਕਹਿੰਦੇ ਵੀ ਪੂਜਾ ਹੋਣੀ ਚਾਹੀਦੀ ਆ। ਤੇ ਜਦੋਂ ਤੁਸੀਂ ਦੇਖਦੇ ਆ ਇਤਿਹਾਸ 'ਚ ਵੀ ਸ਼ਾਸਤਰਾਂ ਦੀ ਮਹਾਨਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਮੰਗੇ ਆ, ਸ਼ਾਸਤਰ ਮੰਗੇ ਆ, ਰਾਜ ਦੀ ਗੱਲ ਜਿਹੜੀ ਹੈਗੀ ਆ ਹੋਈ ਹੈਗੀ ਆ। ਤੇ ਇਹਦੇ 'ਚ ਤਾਂ ਕੋਈ ਦੋ ਟੁੱਕ ਹੈ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਆ ਕਿਰਪਾਨਾਂ, 2 ਕਿਰਪਾਨਾਂ ਧਾਰਨ ਕੀਤੀਆਂ। ਤੇ ਸ਼ਾਸਤਰ ਤਾਂ ਹਮੇਸ਼ਾ ਹੀ ਇੱਥੋਂ ਤਾਈਂ ਜਦੋਂ ਅਸੀਂ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਬਾਰੇ ਗੱਲ ਕਰਦੇ ਹਾਂ, ਉਸ ਵੇਲੇ ਦੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀਗੇ ਉਹ ਕਹਿੰਦੇ ਤੁਸੀਂ ਹਥਿਆਰਾਂ ਨਾਲ ਜਿਹੜਾ ਹੈਗਾ ਦਰਬਾਰ ਸਾਹਿਬ ਨਹੀਂ ਆਉਣਾ, ਜਾਂ ਉਹ ਫਿਰ ਦਰਸ਼ਨੀ ਦਿਉੜੀ ਤੇ ਮੱਥਾ ਟੇਕ ਦਿੰਦੇ ਸੀਗੇ ਕਿ ਗੁਰੂ ਦਾ ਹੁਕਮ। ਸ਼ਾਸਤਰ ਜਿਹੜੇ ਹੈਗੇ ਆ ਸ਼ਾਸਤਰ ਨਾਲ ਰੱਖਣੇ ਹੈਗੇ ਆ, ਤੇ ਸ਼ਾਸਤਰ ਨੂੰ ਪੀਰ ਦੇ ਰੂਪ 'ਚ ਨਾਲ ਰਹੇ ਆ ਸਾਡੇ ਖਾਲਸੇ ਦੇ। ਤੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਸੀ ਬਿਨਾਂ ਸ਼ਾਸਤਰਾਂ 'ਚੋਂ ਮੈਂ ਜਿਹੜਾ ਦਰਬਾਰ ਸਾਹਿਬ ਨਹੀਂ ਜਾਣਾ। ਜੇ ਤੁਹਾਡੀ ਮਨਾਹੀ ਆ, ਤੁਸੀਂ ਪੰਥ ਦੇ ਸਰਵੋਤਮ ਜਿਹੜੇ ਹੈਗੇ ਆ ਪਦਵੀ 'ਤੇ ਆ, ਤੇ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਨਹੀਂ ਲਿਆਉਣੇ, ਤਾਂ ਫਿਰ ਮੈਂ ਦਰਬਾਰ ਸਾਹਿਬ ਵੀ ਨਹੀਂ ਦਰਸ਼ਨ ਕਰਦਾ। ਇਹ ਸੰਤਾਂ ਦੇ ਵਚਨ। ਸੰਤਾਂ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰ ਲਈਏ, ਲੀਡਰਾਂ ਦੇ ਵਿੱਚੋਂ ਰਾਜਨੀਤੀ ਦੇ ਵਿੱਚੋਂ ਕਾਫੀ ਸਵਾਲ ਨੇ ਜਿਹੜੇ ਸੰਤਾਂ ਦੇ ਉੱਪਰ ਖੜੇ ਹੁੰਦੇ ਨੇ। ਟੈਰਰਿਸਟ ਤੱਕ ਕਿਹਾ ਜਾਂਦਾ ਸੰਤਾਂ ਨੂੰ। ਜਿਹੜਾ ਟੈਰਰਿਸਟ ਆ ਨਹੀਂ ਜਾਂ ਅੱਤਵਾਦੀ ਆ, ਸੰਤਾਂ ਤੋਂ ਬਾਅਦ ਜਿੱਥੇ ਹੁਣ ਗੱਲ ਪਹੁੰਚੀ ਆ, ਜੋ ਵੀ ਆਪਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਮਾਨਵੀ ਹਿੱਤਾਂ ਦੀ ਗੱਲ ਕਰਦਾ, ਆਪਦੇ ਅਧਿਕਾਰਾਂ ਦੀ ਗੱਲ ਕਰਦਾ, ਤੇ ਉਹ ਅਧਿਕਾਰ ਜਾਂ ਉਹ ਹਿੱਤ ਸਰਕਾਰਾਂ ਦੇ ਉਲਟ, ਉਹ ਭਾਵੇਂ ਕੋਈ ਵੀ ਹੋਣ, ਜੇ ਤੁਸੀਂ ਸਰਕਾਰੀ ਕਿਸੇ ਨੀਤੀ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਅੱਤਵਾਦੀ ਆ। ਇੱਥੋਂ ਤਾਈਂ ਇੱਕ ਜਿਹੜੀ ਹੈਗੀ ਆ ਮਿਲਾਨ ਕੁੰਦਰਾ, ਇੱਕ ਥਿੰਕਰ ਆ ਕੁਰਦ ਦੇ, ਉਹ ਤਾਂ ਕਹਿੰਦੇ ਵੀ ਭਾਸ਼ਾ ਦੇ ਪੱਧਰ 'ਤੇ ਵੀ ਜਦੋਂ ਗੱਲ ਕਰਦੇ ਆ ਵੀ ਜੇ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਉਹਦੇ ਤੋਂ ਸਟੇਟ ਨੂੰ ਖਤਰਾ ਹੈ, ਤਾਂ ਸਮਝ ਲਓ ਵੀ ਜਿਹੜਾ ਤੁਹਾਡਾ ਰਾਜ ਆ ਉਹ ਧੱਕੇ ਨਾਲ ਸਟੇਟ ਨੇ ਮਤਲਬ ਉਹਦੇ 'ਤੇ ਕਬਜ਼ਾ ਕੀਤਾ ਹੋਇਆ, ਕਿਉਂਕਿ ਉਹਨਾਂ ਨੂੰ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਬਰਦਾਸ਼ਤ ਨਹੀਂ ਹੁੰਦੀ। ਪੰਜਾਬ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੇ ਵਿੱਚ ਕਾਫੀ ਅਜਿਹੇ ਲੀਡਰ ਉੱਪਰ ਕੇ ਸਾਹਮਣੇ ਆਉਂਦੇ ਰਹੇ ਨੇ। ਬੇਸ਼ੱਕ ਅਸੀਂ ਟੌੜੇ ਦੀ ਗੱਲ ਕਰ ਲਈਏ, ਬੇਸ਼ੱਕ ਅਸੀਂ ਸਰਜੀਤ ਸਿੰਘ ਬਰਨਾਲੇ ਦੀ ਗੱਲ ਕਰ ਲਈ, ਜਾਂ ਜਗਦੇਵ ਸਿੰਘ ਤਲਵੰਡੀ ਦੀ ਗੱਲ ਕਰ ਲਈ, ਜਾਂ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਕਰ ਲਈ। ਦੇਖੋ, ਕੁਛ ਕੁ ਲੀਡਰ ਹੈਗੇ ਆ ਜਿਵੇਂ ਇਹਨਾਂ 'ਚੋਂ ਇਮਾਨਦਾਰੀ, ਖੁੱਡੀਆਂ ਸਾਹਿਬ ਦੀ ਬਹੁਤ ਇਮਾਨਦਾਰ ਬੰਦੇ ਸੀਗੇ, ਤੇ ਪੰਥਕ ਉਹਨਾਂ 'ਚ ਸਪਿਰਿਟ ਵੀ ਸੀਗੀ। ਜਾਂ ਸਿਮਰਨਜੀਤ ਸਿੰਘ ਮਾਨ ਹੈਗੇ ਆ ਜਿਹੜੇ ਪੰਥ ਦੀ ਗੱਲ ਲੈ ਕੇ ਜਾਂਦੇ ਰਹੇ ਆ, ਜਾਂ ਪੰਥਕ ਸਪਿਰਿਟ ਵੀ ਹੈਗੀ ਆ। ਪਰ ਅਦਰਵਾਈਜ਼ ਖਾਸ ਕਰ ਜਦੋਂ ਅਸੀਂ ਦੇਖਦੇ ਹਾਂ ਵੀ ਅਕਾਲੀ ਦਲ, ਹੁਣ ਤਾਂ ਜਿਹੜਾ ਇਹ ਅਕਾਲੀ ਦਲ ਤਾਂ ਸੈਕੂਲਰ ਅਕਾਲੀ ਦਲ ਹੋ ਚੁੱਕਾ ਹੈਗਾ। ਸੈਕੂਲਰ ਤੋਂ ਵੀ ਬਾਅਦ ਰਾਸ਼ਟਰਵਾਦੀ ਅਕਾਲੀ ਦਲ ਵੀ ਬਣ ਚੁੱਕਾ ਇਹ। ਜਿਵੇਂ ਇਹ ਰਾਸ਼ਟਰ ਭਗਤੀ ਇਹਨਾਂ ਦੀ ਜਾਗ ਰਹੀ ਆ, ਜਾਂ ਇਹਨਾਂ 'ਚੋਂ ਪੰਥ ਜਿਵੇਂ ਮਨਫੀ ਹੋ ਚੁੱਕਾ ਹੈਗਾ, ਤੇ ਇਹ ਮਤਲਬ ਗੈਰ ਸਿੱਖਾਂ ਨੂੰ ਵੀ ਆਪਦੇ 'ਚ ਸ਼ਮੂਲੀਅਤ ਕਰਵਾਈ ਹੈ ਇਹਨਾਂ ਨੇ। ਜਿਵੇਂ ਇਹਨਾਂ ਨੇ ਮਤਲਬ ਟਿਕਟਾਂ ਦਿੱਤੀਆਂ ਪਿਛਲੇ ਸਮੇਂ 'ਚ ਦੇਖਦੇ ਹਾਂ, ਉਦੋਂ ਬਾਅਦ ਜਿਹੜਾ ਉਹਨਾਂ ਦਾ ਸਰਸੇ ਵਾਲੇ ਨਾਲ ਪ੍ਰੇਮ ਜਾਗਿਆ, ਸਾਰਾ ਕੁਝ ਬੇਅਦਬੀ ਹੋਈ ਆ। ਅਕਾਲੀ ਦਲ ਬਾਦਲ 'ਚੋਂ ਪੰਥ ਗੈਰ ਹਾਜ਼ਰ ਆ। ਤੁਸੀਂ ਅਕਾਲੀ ਦਲ ਦੀ ਗੱਲ ਕਰੀ ਆ, ਤੁਸੀਂ ਕਿਹਾ ਕਿ ਗੈਰ ਅਕਾਲੀ ਦਲ ਵੀ ਇਸ ਦੇ ਵਿੱਚ ਮਨਫੀ ਹੋਏ ਨੇ, ਮੌਜੂਦ ਗੈਰ ਸਿੱਖ ਜਿਹੜੇ ਹੈਗੇ ਆ, ਗੈਰ ਸਿੱਖ ਉਹਨਾਂ ਨੂੰ ਪੰਥਕ ਪਲੇਟਫਾਰਮ ਦੇ ਉੱਪਰ ਲਿਆਂਦਾ। ਤੁਸੀਂ ਗੈਰ ਸਿੱਖਾਂ ਦੀ ਗੱਲ ਕਰੀਏ, ਫਿਰ ਗੈਰ ਸਿੱਖਾਂ ਦੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਗੈਰ ਸਿੱਖ ਰਹੇ ਨੇ। ਸਤਿਕਾਰ ਆ ਜਿਹੜਾ ਉਹ ਹੋਰ ਗੱਲ ਆ। ਮਹਾਰਾਜਾ ਰਣਜੀਤ ਸਿੰਘ ਸਰਬ ਸਾਂਝੇ ਰਾਜੇ ਸੀ, ਸਤਿਕਾਰ ਹੋਰ ਗੱਲ ਹੈਗੀ ਆ। ਉਹਨਾਂ ਨੂੰ ਦੇਖੋ ਪੋਲੀਟੀਕਲੀ ਮਹਾਰਾਜਾ ਰਣਜੀਤ ਸਿੰਘ ਨੇ ਪੋਲੀਟੀਕਲੀ ਕੀ ਪਾਵਰਸ ਦਿੱਤੀਆਂ ਹੈਗੀਆਂ। ਜਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਖੁਦ ਵੀ ਫੈਸਲੇ ਆਪਦੇ ਆਪ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਅਕਾਲੀ ਫੂਲਾ ਸਿੰਘ ਜੀ ਕਰਦੇ ਆ, ਜਥੇਦਾਰ ਅਕਾਲ ਤਖਤ ਕਰਦਾ ਹੈਗਾ। ਜਥੇਦਾਰ ਅਕਾਲ ਤਖਤ ਜਿਹੜਾ ਹੈਗਾ ਉਹਨੂੰ ਜਵਾਬ ਦੇ ਆ ਮਹਾਰਾਜਾ ਰਣਜੀਤ ਸਿੰਘ। ਅਕਾਲੀ ਪੋਲੀਟਿਕਸ 'ਚ ਆਈ ਨਹੀਂ। ਸਾਡੇ ਤਾਂ ਜਥੇਦਾਰਾਂ ਨੂੰ
ਜਿਹੜਾ ਹੈਗਾ ਅਕਾਲੀ ਦਲ ਚਲਾ ਰਿਹਾ ਹੈ ਤੇ ਸਾਡੀ ਪੋਲਿਟਿਕਸ ਜਿਹੜੀ ਆ ਪੰਥਕ ਪੋਲਿਟਿਕਸ ਨਹੀਂ ਰਹੀ ਗਈ ਅਕਾਲੀ। ਅੱਜ ਦੇ ਜਥੇਦਾਰ ਨੂੰ ਕਿਵੇਂ ਦੇਖਦੇ ਹੋ? ਹਰਪ੍ਰੀਤ ਸਿੰਘ ਕਹਿੰਦੇ ਕਾਫੀ ਪੜ੍ਹੇ ਲਿਖੇ ਨੇ, PhD ਕਰੀ ਹੋਈ ਹੈ। ਹਾਂ ਪੜ੍ਹੇ ਲਿਖੇ ਆ, ਸਿਆਣੇ ਆ, ਚੰਗੇ ਆ, ਵਧੀਆ ਤੇ ਮੇਰੇ ਖਿਆਲ 'ਚ ਦੇਖੋ ਕਿੰਨਾ ਕੁ ਉਸ ਪ੍ਰੈਸ਼ਰ ਨੂੰ ਮਤਲਬ ਵੀ ਜਿਹੜਾ ਹੈਗਾ ਪਾਸ ਕਰ ਰਹੇ ਆ ਜਾਂ ਜਿੰਨਾ ਕੁ ਉਹ ਠੀਕ ਆ। ਪੰਥ ਨੂੰ ਸਾਰਾ ਪਤਾ ਹੈਗਾ ਤੇ ਪਰ ਮੇਰਾ ਇਹ ਮੰਨਣਾ ਹੈ ਵੀ ਜਥੇਦਾਰ ਦੀਆਂ ਜਿਹੜੀਆਂ ਨਿਯੁਕਤੀਆਂ ਹੋ ਰਹੀਆਂ ਉਹ ਗਲਤ ਹੋ ਰਹੀਆਂ। ਇਹ ਪੰਥਕ ਭਾਵਨਾਵਾਂ ਦੇ ਅਨੁਕੂਲ ਨਹੀਂ ਹੋ ਰਹੀਆਂ। ਜਿਹੜੀ ਪੰਥ ਪ੍ਰਮਾਣਿਤ ਸੀਗੀਆਂ ਮਰਿਆਦਾਵਾਂ, ਜਥੇਦਾਰ ਨੂੰ ਸਰਬੱਤ ਖਾਲਸਾ ਸਿਲੈਕਟ ਕਰਦਾ ਸੀ। ਜਥੇਦਾਰ ਜਿਹੜੀ ਆ ਪੰਥ ਦੀ ਸਮੂਹਿਕ ਭਾਵਨਾ ਦੇ ਵਿੱਚੋਂ ਲਾਏ ਜਾਂਦੇ ਸੀਗੇ ਤੇ ਉਹ ਜਦੋਂ ਅਸੀਂ ਇਤਿਹਾਸ 'ਚ ਜਥੇਦਾਰ ਲੱਗੇ ਦੇਖਦੇ ਹਾਂ, ਉਹ ਜਥੇਦਾਰ ਉਹਨਾਂ ਨੇ ਫਿਰ ਘੋੜਿਆਂ ਦੀ ਸੇਵਾ ਵੀ ਮੰਗੀ ਸੀ ਵੀ ਜਥੇਦਾਰੀਆਂ ਜੋ ਮਰਜ਼ੀ ਦੇ ਦਿਓ, ਅਸੀਂ ਜਿਹੜਾ ਘੋੜਿਆਂ ਦੀ ਸੇਵਾ ਕਰਨੀ, ਪੰਥ ਦੀ ਸੇਵਾ ਕਰਨੀ ਆ। ਇਹ ਜਿਹੜੇ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ। ਪਰਚੀਆਂ 'ਚੋਂ ਨਿਕਲੇ ਜਥੇਦਾਰ ਜਿਹੜਾ ਪੰਥ ਦਾ ਕੁਝ ਨਹੀਂ ਕਰ ਸਕਦੇ। ਮੈਂ ਹਰਪ੍ਰੀਤ ਸਿੰਘ ਜੀ ਦਾ ਸਤਿਕਾਰ ਕਰਦਾ। ਉਹ ਪੜ੍ਹੇ ਲਿਖੇ ਬੰਦੇ ਆ ਤੇ ਉਹਨਾਂ ਨੇ ਕਾਫੀ ਹੱਦ ਤਾਈਂ ਯੋਗ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਪਰ ਜਦੋਂ ਪੰਥਕ ਮਰਿਆਦਾਵਾਂ ਮੁਤਾਬਕ, ਪੰਥਕ ਰਵਾਇਤਾਂ ਮੁਤਾਬਕ ਜਥੇਦਾਰ ਨਹੀਂ ਲੱਗਦੇ, ਉਦੋਂ ਜਥੇਦਾਰ ਪੂਰੇ ਤੌਰ ਤੇ ਆਜ਼ਾਦ ਨਹੀਂ ਹੁੰਦੇ। ਦੁੱਖ ਹੁੰਦਾ ਜਦੋਂ ਸਟੇਜਾਂ ਤੇ ਬੋਲਦੇ ਹੋ? ਹਾਂਜੀ ਬਿਲਕੁਲ। ਕਿੰਨਾ ਕੁ ਦੁੱਖ ਹੁੰਦਾ ਜਦੋਂ ਘਰ ਤੋਂ ਤਿਆਰੀ ਕਰਦੇ ਹੋ, ਬੋਲਣਾ ਵੀ ਹੈ, ਇਸ ਵਿਸ਼ੇ ਤੇ ਬੋਲਣਾ ਪਊਗਾ, ਪਰ ਸੰਗਤ ਦੇ ਰੂਬਰੂ ਜਦੋਂ ਹੋਵਾਂਗੇ ਤਾਂ ਆਪਣਿਆਂ ਨੂੰ ਹੀ ਭੰਡਣਾ ਪਊਗਾ? ਹਾਂ ਮੈਂ ਖੈਰ ਜਿਹੜਾ ਹੈਗਾ ਬੱਚਤ ਕਰਦਾ ਵੀ ਮੈਂ ਜਿਹੜਾ ਆਪਣਿਆਂ ਨੂੰ ਨਾ ਭੰਡਾਂ ਜਾਂ ਮਤਲਬ ਵੀ ਮੇਰਾ ਜਿਹੜਾ ਸਬਜੈਕਟ ਆ ਉਹ ਅਧਿਆਤਮਵਾਦ ਦੇ ਦਾਇਰੇ 'ਚ ਰਵਾਂ। ਪਰ ਕਿਉਂਕਿ ਜਿਵੇਂ ਅਸੀਂ ਪਹਿਲਾਂ ਕਿਹਾ, ਮੇਰੀ ਤੇ ਪੀਰੀ ਸਾਡੇ ਧਰਮ 'ਚ ਇਕੱਠੇ ਚੱਲਦੇ ਆ, ਧਰਮ ਤੇ ਸਿਆਸਤ ਇਕੱਠੇ ਚੱਲਦੇ ਆ। ਧਰਮ ਦੇ ਆਸਰੇ ਫਿਰ ਸੱਚ ਬੋਲਣਾ ਪੈਂਦਾ ਤੇ ਉਹ ਕਿਸੇ ਨੂੰ ਹਜਮ ਨਾ ਹੋਵੇ ਤਾਂ ਗੱਲ ਹੋਰ ਆ, ਪਰ ਆਪਦੇ ਵੱਲੋਂ ਕੋਸ਼ਿਸ਼ ਕਰੀਦੀ ਆ। ਹਾਂ ਦੁੱਖ ਹੁੰਦਾ ਹੈ ਜਦੋਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਜਾਂ ਗਿਆਨਵਾਨ ਬੰਦੇ ਨੂੰ ਇਸ ਗੱਲ ਕਰਕੇ ਯੂਨੀਵਰਸਿਟੀਆਂ 'ਚੋਂ, ਕਾਲਜਾਂ 'ਚੋਂ ਜਾਂ ਪੰਥਕ ਮਤਲਬ ਉਹ ਜਿਹੀਆਂ ਸੰਸਥਾਵਾਂ 'ਚੋਂ ਜਾਂ ਪ੍ਰੋਗਰਾਮਾਂ 'ਚੋਂ ਵੀ ਉਹਨੂੰ ਮਨਫੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਮੇਰੀ ਤਾਂ ਕੋਈ ਇੱਛਾ ਨਹੀਂ ਗੀ ਮਤਲਬ ਅੱਗੇ ਆਉਣ ਦੀ, ਪਰ ਮਨਫੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਜਿਵੇਂ ਸਰਦਾਰ ਕਪੂਰ ਸਿੰਘ ਵਾਂਗੂ ਸਿਆਣਾ ਬੰਦਾ ਨਾ ਅੱਗੇ ਨਹੀਂ ਆਉਣਾ ਚਾਹੀਦਾ ਗਾ ਜਾਂ ਉਹਦੀ ਗੱਲ ਨਹੀਂ ਲੋਕਾਂ ਤਾਈਂ ਜਾਣੀ ਚਾਹੀਦੀ। ਜੀ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਦਰਜਾ ਗਾ ਜਿਹੜਾ ਉਹ ਉਸ ਦੇ ਦਾਇਰੇ ਤੱਕ ਨਹੀਂ ਮਿਲ ਰਿਹਾ ਜਿੱਥੋਂ ਤੱਕ ਪੰਜਾਬੀ ਬੋਲੀ ਦਾ ਜਿਹੜਾ ਦਰਜਾ ਹੋਣਾ ਚਾਹੀਦਾ। ਇਸ ਦੇ ਉੱਪਰ ਵੀ ਕਾਫੀ ਸਕੂਲਾਂ ਦੇ ਵਿੱਚ ਬੈਨ ਲਗਾ ਦਿੱਤਾ ਜਾਂਦਾ। ਤੁਸੀਂ ਵੀ ਕਾਫੀ ਕਿਤਾਬਾਂ ਪੜ੍ਹਦੇ ਹੋ। ਪੰਜਾਬੀ ਬੋਲੀ ਤਾਂ ਗੁਰੂਆਂ ਪੀਰਾਂ ਤੋਂ ਚੱਲ ਕੇ ਆਈ ਹੈ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਸਰਕਾਰਾਂ ਜਿਵੇਂ ਮੈਂ ਤੁਹਾਨੂੰ ਮਿਲਾਨ ਕੁੰਤਰਾ ਦੀ ਵੀ ਗੱਲ ਕੀਤੀ ਆ, ਉਹਨਾਂ ਨੂੰ ਡਰ ਲੱਗਦਾ ਤੁਹਾਡੀ ਭਾਸ਼ਾ 'ਚੋਂ, ਤੁਹਾਡੀ ਬੋਲੀ ਤੋਂ। ਪਰ ਮੈਂ ਪਿਛਲੇ ਲੰਬੇ ਸਮੇਂ ਤੋਂ ਖਾਸ ਕਰ ਕਾਮਰੇਡਾਂ ਦਾ ਜਦੋਂ ਦਾ ਸਾਹਿਤ ਮਤਲਬ 60ਵਿਆਂ ਤੋਂ ਬਾਅਦ ਜਿਹੜਾ ਸਾਹਿਤ ਆਇਆ, ਉਦੋਂ ਬਾਅਦ ਜਿਹੜੀ ਸਾਹਿਤ 'ਚ ਗਿਰਾਵਟ ਹੋਈ ਆ। ਦੇਖੋ ਬੋਲੀ ਬਹੁਤ ਦੁਨੀਆ ਦੇ ਐਸੇ ਜਿਹੜੇ ਰਾਜ ਮੁਲਕ ਹੈਗੇ ਆ ਜਿਨ੍ਹਾਂ ਦੀ ਬੋਲੀ ਹਿਬਰੂ ਕਿੰਨੇ ਕੁ ਲੋਕਾਂ ਨੂੰ ਆਉਂਦੀ ਆ, ਬਹੁਤ ਘੱਟ ਲੋਕ ਜਾਣਦੇ ਹੈਗੇ ਆ, ਹੈ ਨਾ। ਜਾਂ ਹੋਰ ਬੜੀਆਂ ਭਾਸ਼ਾਵਾਂ ਜਿਹੜੀਆਂ ਬਹੁਤ ਘੱਟ ਲੋਕ ਜਾਣਦੇ ਆ। ਪਰ ਜਿਨ੍ਹਾਂ ਭਾਸ਼ਾਵਾਂ 'ਚ ਪਾਏਦਾਰ ਸਾਹਿਤ ਲਿਖਿਆ ਗਿਆ ਹੈ, ਉਹ ਭਾਵੇਂ ਕਿੱਡਾ ਵੀ ਛੋਟਾ ਖਿੱਤਾ ਹੋਵੇ, ਕਿੰਨਾ ਵੀ ਉਸ ਬੋਲੀ ਨੂੰ ਦਬਾਇਆ ਜਾਂਦਾ ਰਿਹਾ ਹੋਵੇ, ਉਹ ਭਾਸ਼ਾਵਾਂ ਮਰਦੀਆਂ ਨਹੀਂ। ਭਾਸ਼ਾ ਕੋਈ ਵੀ ਨਹੀਂ ਮਰਦੀ, ਪਰ ਉਹ ਭਾਸ਼ਾਵਾਂ ਦੀ ਚਰਚਾ ਹੁੰਦੀ ਰਹਿੰਦੀ ਆ। 60ਵਿਆਂ ਤੋਂ ਬਾਅਦ ਜਿਹੜਾ ਸਾਡੇ ਕਾਮਰੇਡਾਂ ਨੇ ਸਾਹਿਤ ਨੂੰ ਇੰਨਾ ਕੁ ਜ਼ਿਆਦਾ, ਜਾਂ ਹੋਰ ਜਿਹੜੇ ਵਕਤੀ ਸਾਹਿਤਕਾਰ ਆ ਜਿਹੜੇ ਇੱਕ ਮਤਲਬ ਇੱਕ ਕਿਸਮ ਦਾ ਬਿਜ਼ਨਸ ਸਾਹਿਤ ਦਾ ਚੱਲ ਪਿਆ, ਈਗੋ ਸੈਟਿਸਫੈਕਸ਼ਨ ਵਾਸਤੇ ਸਾਹਿਤ ਲਿਖਿਆ ਜਾਣ ਲੱਗ ਗਿਆ ਤੇ ਸਾਹਿਤ ਉਹ ਜਿਹੜੇ ਹੈਗੇ ਆ ਕੋਈ ਵੱਡੀ ਜਿਹੜੀ ਹੈ ਨਾ ਮਤਲਬ ਰਿਲਾਈਜੇਸ਼ਨ ਦੇ ਨਾਲ ਨਹੀਂ ਲਿਖਿਆ ਜਾਂਦਾ। ਉਹ ਜਿਹੜਾ ਹੇਠਲੇ ਪੱਧਰ ਦਾ ਸਾਹਿਤ ਆ ਉਹ ਵੀ ਬੋਲੀਆਂ ਨੂੰ ਮਾਰ ਦਿੰਦਾ ਤੇ ਉਹਦੀ ਪਰਮਾਰ ਆ। ਅੱਜ ਕੱਲ੍ਹ ਜਿਹੜਾ ਸਾਹਿਤ ਲਿਖਿਆ ਜਾ ਰਿਹਾ, ਉਹ ਸਾਹਿਤ ਜੇ ਭਾਵੇਂ ਪੰਜਾਬੀ ਭਾਸ਼ਾ 'ਚ ਵੀ ਲਿਖਿਆ ਜਾ ਰਿਹਾ, ਉਹ ਪੰਜਾਬੀ ਭਾਸ਼ਾ ਦੀ ਬੇਅਦਬੀ ਕਰ ਰਿਹਾ ਹੈਗਾ ਜਿਹੋ ਜਿਹਾ ਲਿਖਿਆ ਜਾ ਰਿਹਾ। ਉੱਚ ਪਾਏ ਦਾ ਸਾਹਿਤ ਲਿਖੋਗੇ, ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਅੱਜ ਵੀ ਪੜ੍ਹਿਆ ਜਾਂਦਾ, ਰਤਨ ਸਿੰਘ ਭੰਗੂ ਨੂੰ ਅੱਜ ਵੀ ਪੜ੍ਹਿਆ ਜਾਂਦਾ, ਹੋਰ ਬਹੁਤ ਲਿਬਨਾਨ ਦੇ ਛੋਟੇ ਛੋਟੇ ਰਾਜ ਆ ਜਿਹੜੇ ਖਲੀਲ ਜਬਰਾਨ ਅੱਜ ਵੀ ਪੜ੍ਹਿਆ ਜਾ ਰਿਹਾ, ਮਖਾਈਲ ਨਈਮੀ ਅੱਜ ਵੀ ਪੜ੍ਹਿਆ ਜਾ ਰਿਹਾ, ਉਹਨਾਂ ਦੀ ਮੂਲ ਭਾਸ਼ਾ 'ਚ ਪੜ੍ਹਿਆ ਜਾ ਰਿਹਾ। ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ 'ਚ ਉਹਨਾਂ ਦੇ ਤਰਜਮੇ ਹੋ ਰਹੇ ਆ ਕਿਉਂਕਿ ਉਹਨਾਂ ਕੋਲੇ ਕਹਿਣ ਯੋਗ ਕੋਈ ਗੱਲ ਸੀ। ਜੇ ਅਸੀਂ ਚਾਹੁੰਦੇ ਹਾਂ ਸਾਡੀ ਭਾਸ਼ਾ ਜਿਉਂਦੀ ਰਹੇ, ਸਾਡੇ ਕੋਲੇ ਕਹਿਣ ਯੋਗ ਗੱਲ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਤਾਂ ਡੈਰੀ ਤੇ ਪੈਨ ਹਰੇਕ ਹੀ ਚੱਕ ਲੈਂਦਾ। ਹਾਂਜੀ ਬਿਲਕੁਲ। ਉਹ ਵੀ ਕਹਿੰਦਾ ਮੈਂ ਵੀ ਸਾਹਿਤਕਾਰ ਹਾਂ, ਮੈਂ ਵੀ ਸਾਹਿਤਕਾਰ ਹਾਂ। ਫਿਰ ਉਦੋਂ ਕਿੰਨਾ ਕੁ ਦੁੱਖ ਲੱਗਦਾ ਜਦੋਂ ਬੇਤੁਕੀਆਂ ਗੱਲਾਂ ਲਿਖੀਆਂ ਜਾਂਦੀਆਂ ਨੇ। ਨਹੀਂ, ਸਾਡੇ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਉਹ ਜਿਹੜੇ ਹੈਗੇ ਆ ਮਾਤਾ ਦਾ ਮਾਲ ਬਹੁਤ ਭਰਤੀ ਆ, ਸਰਕਾਰੀ ਸਨਮਾਨ ਵੀ ਬਹੁਤ ਵਿਦਵਾਨ ਲੈ ਰਹੇ ਹੈਗੇ ਆ ਤੇ ਬੇਤੁਕਾ ਸਾਹਿਤ ਵੀ ਉਹਨਾਂ ਦਾ ਕਈ ਵਾਰੀ ਪੜ੍ਹ ਕੇ ਹਾਸਾ ਆਉਂਦਾ। ਪਰ ਸਰਕਾਰਾਂ ਚਾਹੁੰਦੀਆਂ ਹੀ ਇਹ ਆ
ਵੀ ਇਹਨਾਂ 'ਚ ਨਾ ਜਿਹੜੇ ਹੈਗੇ ਬਹੁਤ ਕੱਚੇ ਜਿਹੇ ਪੱਧਰ ਤੇ ਬੰਦਿਆਂ ਨੂੰ ਉਭਾਰਿਆ ਜਾਵੇ। ਤੇ ਆਮ ਦੇਖਿਆ ਜਾਂਦਾ, ਮੈਨੂੰ ਚੈਖਵ ਦੀ ਸਟੋਰੀ ਵੀ ਯਾਦ ਆਉਂਦੀ ਆ, ਵਾਰਡ ਨੰਬਰ 6 ਉਹਦੇ 'ਚੋਂ ਇਹੀ ਕਹਿੰਦਾ ਜਿਹੜਾ ਨੀਮ ਸਾਹਿਤਕਾਰ ਆ ਉਹਨੂੰ ਉਭਾਰਿਆ ਜਾ ਰਿਹਾ, ਜਿਹੜੇ ਫਕੀਰਾਂ ਨੂੰ ਤਾਂ ਰੋਲਿਆ ਜਾ ਰਿਹਾ। ਤੇ ਇਹ ਇੱਕ ਹੁੰਦੀ ਆ ਵੀ ਜਿਹਦੇ ਪ੍ਰਾਪਤੀ ਹੈ ਨਾ, ਜਿਹਦੇ ਕੋਲੇ ਕੋਈ ਫਕੀਰੀ ਆ ਜਾਂ ਵੱਡਾ ਬੰਦਾ ਹੈ, ਕੋਈ ਵੱਡਾ ਬੰਦਾ ਆਪਦੇ ਆਪ ਨੂੰ ਸਾਹਮਣੇ ਲਿਆਉਣ 'ਚ, ਭਾਈ ਵੀਰ ਸਿੰਘ ਵਾਂਗੂ ਉਹਦੀ ਛੁਪੇ ਰਹਿਣ ਦੀ ਚਾਹ ਹੁੰਦੀ, ਉਹਦੀ ਸਾਹਮਣੇ ਆਉਣ ਦੀ ਇੱਛਾ ਨਹੀਂ ਹੁੰਦੀ, ਕਿਉਂ ਅੰਤਰਾਤਮਾ ਤੋਂ ਉਹਦੇ ਨਾਲ ਖੁੱਭਿਆ ਹੁੰਦਾ। ਤੇ ਉਹ ਜਿਹੜੇ ਨਿੱਕੇ ਮੋਟੇ ਕੱਚ ਪਿੱਲ ਹੁੰਦਾ ਹੈਗਾ, ਉਹਨਾਂ ਦਾ ਕੰਮ ਹੀ ਹੁੰਦਾ ਵੀ ਤੂੰ ਮੇਰੀ ਕਿਤਾਬ ਤੇ ਬੋਲ, ਮੈਂ ਤੇਰੀ ਤੇ ਬੋਲੂੰ, ਹਨਾ, ਤੂੰ ਮੇਰੀ ਤੇ ਪੇਪਰ ਲਿਖ, ਮੈਂ ਆਹ ਕਰੂੰ ਉਹ ਕਰੂੰ। ਤੇ ਉਹ ਜਿਹੜੀ ਹੈਗੀ ਆ ਡਰਾਮੇਬਾਜ਼ੀ, ਉਹ ਜਿਹੜਾ ਭੰਡਾਂ ਵਾਲਾ ਕੰਮ ਪੰਜਾਬੀ ਸਾਹਿਤ 'ਚ ਜਾਂ ਸਾਡੇ ਚੱਲ ਰਿਹਾ ਹੈਗਾ ਬਹੁਤ ਜ਼ੋਰਾਂ ਸ਼ੋਰਾਂ ਤੇ, ਉਹਦੇ ਨਾਲ ਇਨਾਮ ਮਿਲਦੇ ਆ, ਉਹਦੇ ਨਾਲ ਸਾਹਿਤਕਾਰ ਵੱਡੇ ਬਣਦੇ ਆ। ਤੇ ਐਡੇ ਮਤਲਬ ਹੇਠਲੇ ਪੱਧਰ ਦੇ ਸਾਹਿਤਕਾਰ ਆ ਜਿਹੜੇ ਪੈਦਾ ਹੋ ਰਹੇ ਆ। ਵੀ ਜੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੀਆਂ ਸੱਥਾਂ 'ਚ ਜਾਓ ਤੁਸੀਂ, ਤੇ ਜਿਹੜੇ ਪੰਜਾਬ ਦੀਆਂ ਸੱਥਾਂ 'ਚ ਅਨਪੜ੍ਹ ਬਜ਼ੁਰਗ ਗੱਲਾਂ ਕਰਦੇ, ਉਹਨਾਂ ਦੀਆਂ ਗੱਲਾਂ ਉਸ ਜਿਹੜੇ ਘਟੀਆ ਸਾਹਿਤ ਨਾਲੋਂ ਕਿਤੇ ਵੱਧ ਕੀਮਤੀ ਆ। ਹੁਣ ਜੇ ਇਹੋ ਜਿਹਾ ਸਾਹਿਤ ਮਤਲਬ ਲਿਖਿਆ ਜਾਊਗਾ, ਫਿਰ ਅਸੀਂ ਉਮੀਦ ਕਰਾਂਗੇ ਵੀ ਉਹ ਸਾਡੀ ਬੋਲੀ ਨੂੰ ਬਚਾਉਣਗੇ। ਪੱਤਰਕਾਰਤਾ ਦਾ ਮਿਆਰ ਕਿੱਥੇ ਦੇਖਦੇ? ਬਹੁਤ ਗਿਰਿਆ, ਬਹੁਤ ਡਿੱਗਿਆ ਇਹ। ਤੇ ਸਭ ਜਿਹੜਾ ਇਹ TRP ਗੇਮ ਚੱਲ ਰਹੀ ਆ, ਲਾਈਕਾਂ ਦੀ ਗੇਮ ਚੱਲ ਰਹੀ ਆ, ਤੇ ਮੈਂ ਬਸ ਹੁਣ ਕੀ ਕਹੀਏ, ਬਹੁਤ ਮਿਆਰ ਗਰਕ ਚੁੱਕਾ ਹੈਗਾ। ਹੁਣ ਕੋਈ ਵਾਹਿਗੁਰੂ ਦੀ ਮਿਹਰ ਨਾਲ ਦੀਵਾ ਬਲਦਾ, ਕੋਈ ਜਿਹੜਾ ਹੈਗਾ ਚਿਣਗ ਹੈਗੀ ਕਿਸੇ 'ਚ ਜਿਹੜੀ ਗੱਲ ਕਰ ਰਿਹਾ। ਤੇ ਉਹਨਾਂ ਨੂੰ ਜਿਹੜੇ ਸੱਚ ਬੋਲਦੇ ਆ, ਉਹਨਾਂ ਨੂੰ ਫਿਰ ਜਿਹੜਾ ਕੁਝ ਸਫ਼ਰ ਕਰਨਾ ਪੈਂਦਾ, ਉਹ ਵੀ ਆਪਾਂ ਦੇਖਦੇ ਹਾਂ। ਅੱਜ ਕੱਲ੍ਹ ਪੱਤਰਕਾਰੀ ਕਰਨਾ, ਸੱਚ ਬੋਲਣਾ, ਤੇ ਜਿਹੜਾ ਧੁਰ ਅੰਦਰੋਂ ਬੋਲਣਾ, ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ, ਉਹਦੇ ਵਾਸਤੇ ਬਹੁਤ ਕੁਝ ਸਹਿਣਾ ਪੈਂਦਾ ਹੈ। ਤੇ ਉਹ ਟਾਵਾਂ ਹੀ ਹੁੰਦਾ ਉਹੋ ਜਿਹਾ ਬੋਲਣ ਵਾਲਾ ਕੋਈ। ਜੇ ਗੱਲ ਕਰੀਏ ਪੰਜਾਬ ਦੇ ਵਿੱਚ, ਕਾਫੀ ਪਿੱਛੇ ਜਿਹੇ ਚਰਚਾ ਹੋਈ, ਦੀਪ ਸਿੱਧੂ ਜਦੋਂ ਪੰਜਾਬ ਆਉਂਦੇ ਨੇ ਬੰਬੇ ਤੋਂ, ਫਿਰ ਉਹਨਾਂ ਨੂੰ ਐਕਸੀਡੈਂਟ ਦੇ ਰਾਹੀਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ ਐਕਸੀਡੈਂਟ ਦੇ ਰਾਹੀਂ। ਕਾਫੀ ਵੱਡੇ ਸਟੇਜਾਂ ਦੇ ਉੱਪਰ ਵੀ ਨਾਅਰੇ ਲੱਗੇ, ਪਰ ਪੰਜਾਬ ਦੀ ਨੌਜਵਾਨੀ ਫਿਰ ਇੱਕ ਟਾਈਮ ਦੇ ਲਈ ਨਾਅਰੇ ਮਾਰ ਕੇ ਕਿਉਂ ਭੁੱਲ ਜਾਂਦੀ ਆ? ਇਹ ਸਾਡੇ ਲੀਡਰਸ਼ਿਪ ਦੀ ਕਮਜ਼ੋਰੀ ਆ। ਜਿਹੜੇ ਉਸ ਪੰਥ ਦੇ ਅੰਦਰ, ਨੌਜਵਾਨੀ ਦੇ ਅੰਦਰ ਕੋਈ ਚਿਣਗ, ਕੋਈ ਅਦਰੇਵਾਂ ਹੈ, ਕੋਈ ਜਿਹੜਾ ਹੈਗਾ ਬੀਤੇ ਤੇ ਪਛਤਾਵਾ ਵੀ ਆ, ਬੀਤੇ ਤੇ ਗੁੱਸਾ ਵੀ ਆ ਕਿ ਸਾਡਾ ਇਤਿਹਾਸ ਐਂ ਕਿਉਂ, ਅਸੀਂ ਜਿਹੜਾ ਹੈਗਾ ਕਿਉਂ ਸਾਡੇ ਨਾਲ ਵਾਰੀ ਐਂ ਹੁੰਦੀ ਆ। ਉਹ ਚਿਣਗ ਜਿਹੜੀ ਆ ਉੱਠਦੀ ਆ, ਪਰ ਉਹ ਚਿਣਗ ਨੂੰ ਬੁਝਾਉਣ ਵਾਸਤੇ ਵੀ ਸਰਕਾਰਾਂ, ਏਜੰਸੀਆਂ ਤੇ ਉਹ ਇੱਕ ਪੂਰਾ ਸੈਟਅਪ ਤਿਆਰ ਬੈਠਾ ਹੈਗਾ। ਤੇ ਉਹਨਾਂ ਚਿਣਗ ਜਦੋਂ ਉੱਠਦੀ ਆ, ਉਹਨਾਂ ਤੇ ਮੋਰਚੇ ਲਾ ਕੇ ਉਹਨਾਂ ਦਾ ਫਾਇਦਾ ਚੁੱਕਣ ਵਾਲੇ ਵੀ ਬਹੁਤ ਹੁੰਦੇ ਆ। ਤੇ ਇੱਥੋਂ ਤਾਈਂ ਵੱਡੇ ਬੰਦਿਆਂ ਨੂੰ, ਬਹੁਤ ਪੰਥਕ ਚਿਹਰੇ ਆ ਜਿਨ੍ਹਾਂ ਨੇ ਦੀਪ ਸਿੱਧੂ ਦੀ ਸ਼ਹਾਦਤ ਨੂੰ ਵੀ ਨਕਾਰਨ ਦੀ ਕੋਸ਼ਿਸ਼ ਕੀਤੀ, ਬੜੇ ਉਹਨਾਂ ਨੂੰ ਹੁਣ ਪਿੱਛੇ ਜੇ ਅਸੀਂ ਦੇਖ ਰਹੇ ਹਾਂ ਵੀ ਉਹਨੂੰ ਜਾਣ ਕੇ ਐਕਸੀਡੈਂਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਫਿਰ ਵੀ ਕੋਈ ਇਹ ਅਕਾਲ ਪੁਰਖ ਦੀ ਕਿਰਪਾ ਹੀ ਆ ਕਿ ਲੋਕਾਂ ਨੇ ਉਹਦੇ ਸ਼ਹੀਦ ਦੇ ਸੱਚ ਨੂੰ ਸਿਆਣਿਆ ਹੈਗਾ। ਤੇ ਲੋਕਾਂ ਨੂੰ ਜਿੰਨਾ ਮਰਜ਼ੀ ਪ੍ਰਚਾਰ ਕਰ ਦਿੱਤਾ ਜਾਵੇ, ਕੂੜ ਪ੍ਰਚਾਰ ਜੋ ਮਰਜ਼ੀ ਕਰ ਦਿੱਤਾ ਜਾਵੇ, ਲੋਕ ਸੱਚ ਜਾਣਦੇ ਹੈਗੇ ਆ। ਉਹਨੂੰ ਕਸ਼ੀਦ ਲੈਂਦੇ ਆ ਸੱਚ ਨੂੰ, ਨਿੱਕੇ ਵਰਤਾਰਿਆਂ 'ਚੋਂ, ਭਾਵੇਂ ਉਹ ਬਹੁਤੇ ਸਿਆਣੇ, ਬਹੁਤੇ ਪੜ੍ਹੇ ਨਹੀਂ ਹੁੰਦੇ, ਸੱਚ ਕਸ਼ੀਦ ਲੈਂਦੇ ਆ। ਅਸਲ ਗੱਲ ਕੀ ਆ? ਅਮਰਤਪਾਲ ਸਿੰਘ ਪੰਜਾਬ 'ਚ ਆਉਂਦੇ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਫੀ ਪ੍ਰੋਪੋਗੰਡਾ ਅਮਰਤਪਾਲ ਸਿੰਘ ਦੇ ਉੱਪਰ ਵੀ ਖੜਾ ਕੀਤਾ ਜਾ ਰਿਹਾ, ਕਹਿੰਦੇ ਅਜਨਾਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਗਏ ਨੇ। ਦੇਖੋ, ਵਿਅਕਤੀਗਤ ਚੀਜ਼ਾਂ ਹੈ, ਵਿਅਕਤੀਗਤ ਉਹਨਾਂ ਦੀ ਜੱਜਮੈਂਟ ਆ, ਮੈਂ ਉਹਨਾਂ ਨੂੰ ਨੇੜਿਓਂ ਨਹੀਂ ਜਾਣਦਾ, ਮੇਰੀ ਉਹਨਾਂ ਨਾਲ ਕੋਈ ਬਹੁਤੀ ਸਾਂਝ ਨਹੀਂ ਗੀ। ਤੇ ਜਿੰਨਾ ਕੁ ਆਮ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜਿਵੇਂ ਦੇਖ ਰਹੇ ਆ, ਜਿਵੇਂ ਪ੍ਰਚਾਰਿਤ ਕੀਤਾ ਜਾ ਰਿਹਾ, ਉਹਦੇ 'ਚ ਆਪਾਂ ਨੂੰ ਨਹੀਂ ਪਤਾ ਸੱਚ ਕੀ ਆ ਤੇ ਝੂਠ ਕੀ ਹੈਗਾ। ਤੇ ਉਹ ਮੀਡੀਆ ਦੀ ਇਮਾਨਦਾਰੀ ਹੈ, ਮੀਡੀਆ ਕਿਵੇਂ ਪੇਸ਼ ਕਰਦਾ, ਜੋ ਮੀਡੀਆ ਨੇ ਦੇਖਿਆ ਉਵੇਂ ਹੀ ਮੈਂ ਦੇਖਿਆ ਉਹਨਾਂ ਨੂੰ, ਤਾਂ ਉਵੇਂ ਜੋ ਉਹਨਾਂ ਦਾ ਦਿਖਾਇਆ ਉਹ ਦੇਖ ਕੇ ਕਿਸੇ ਸਿੱਟੇ 'ਤੇ ਨਹੀਂ ਪਹੁੰਚੇ ਹਜੇ। ਤੇ ਵਾਹਿਗੁਰੂ ਮੈਂ ਤਾਂ ਕਹਿੰਦਾ ਵੀ ਉਹਨਾਂ 'ਤੇ ਵੀ ਬਖਸ਼ਿਸ਼ ਕਰੇ ਤੇ ਪੰਥ ਦੀਆਂ ਉਮੀਦਾਂ ਮੁਤਾਬਕ ਉਹ ਪੂਰੇ ਉਤਰਨ। ਤੇ ਬਾਕੀ ਇਹ ਤਾਂ ਜਦੋਂ ਕੋਈ ਵੀ ਉੱਠਦਾ ਹੈਗਾ, ਹਰੇਕ ਬਾਰੇ ਜਿਹੜੀਆਂ ਮਤਲਬ ਅਫਵਾਹਾਂ ਤਾਂ ਉੱਠਦੀਆਂ ਹੀ ਆ। ਹੁਣ ਕੀ ਸੱਚ ਆ ਕੀ ਝੂਠ ਆ ਇਹ ਮੈਨੂੰ ਨਹੀਂ ਪਤਾ। ਤੁਹਾਡੇ ਨਾਲ ਇਸੇ ਕਰਕੇ ਗੱਲ ਕਰੀਏ ਕਿਉਂਕਿ ਤੁਸੀਂ ਪਹਿਲਾਂ ਅਕਾਲੀ ਫੂਲਾ ਸਿੰਘ ਦੀ ਗੱਲ ਕਰੀ ਸੀ, ਪਰ ਜਦੋਂ ਜੰਗਾਂ ਯੁੱਧਾਂ ਹੁੰਦੀਆਂ ਸੀ ਕਹਿੰਦੇ ਕਿ ਪੁਰਾਤਨ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਹੁੰਦੇ ਸੀ। ਅਜਨਾਲੇ ਦੇ ਵਿੱਚ ਕੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲਿਜਾਣਾ ਜ਼ਰੂਰੀ ਸੀ? ਦੇਖੋ, ਪਰਸਨਲੀ ਮੈਨੂੰ ਉਸ ਇੰਸੀਡੈਂਟ ਦਾ ਪਤਾ ਨਹੀਂ, ਉਹੀ ਮੈਂ ਵੀਡੀਓ ਕੁਛ ਕੁ ਦੇਖੀਆਂ, ਗੁਰੂ ਗ੍ਰੰਥ ਸਾਹਿਬ ਕਿਸ ਰੂਪ 'ਚ ਨਾਲ ਗਏ ਆ ਮੈਨੂੰ ਪਤਾ ਨਹੀਂ ਗਾ। ਬਾਕੀ ਗੁਰੂ ਤਾਂ ਸਾਡੇ ਅੰਗ ਸੰਗ ਆ, ਉਹ ਤਾਂ ਸਾਡੀ ਪਰੰਪਰਾ ਹੈਗੀ। ਤੇ ਇਹ ਮੈਨੂੰ ਪਾਰਟਿਕੂਲਰ ਇਸ ਇੰਸੀਡੈਂਟ ਬਾਰੇ ਉਹ ਨਹੀਂ ਪਤਾ। ਜੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਕਿਉਂਕਿ ਅੱਜ ਕਾਫੀ ਲੰਮੇ ਸਮੇਂ ਬਾਅਦ ਆਪਾਂ ਬੈਠੇ ਹਾਂ, ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ। ਸਿੱਧੂ ਮੂਸੇਵਾਲੇ ਦਾ ਇਨਸਾਫ ਨਹੀਂ ਮਿਲਿਆ, ਉਸਦੇ ਮਾਤਾ ਪਿਤਾ ਹਾਲੇ ਤੱਕ ਦਰ ਤੇ ਜਾ ਰਹੇ ਨੇ ਕਿ ਸਾਡੇ ਪੁੱਤਰ ਦਾ ਇਨਸਾਫ ਚਾਹੀਦਾ। ਦੇਖੋ,
ਮੈਂ ਤੁਹਾਨੂੰ ਜਿਹੜੀਆਂ ਪਹਿਲਾਂ ਗੱਲਾਂ ਦੱਸੀਆਂ ਨਾ, ਸਟੇਟ ਨੂੰ ਤਾਂ ਬਹੁਤ ਛੋਟਾ ਜਿਹਾ ਕੁਐਸਚਨ ਬਰਦਾਸ਼ਤ ਨਹੀਂ ਹੁੰਦਾ। ਸਟੇਟ ਜਿੰਨੀ ਇਨਸੈਂਸੀਬਲ ਆ ਨਾ, ਜਦੋਂ ਅਸੀਂ ਮਾਡਰਨ ਲਿਟਰੇਚਰ ਜਾਂ ਫਿਲਾਸਫੀ ਜਾਂ ਪੋਲੀਟਿਕਸ ਦੇਖਦੇ ਹਾਂ, ਸਟੇਟ ਜਿੰਨਾ ਡਰੂ ਸੈਂਸਿਟਿਵ ਕੋਈ ਵੀ ਨਹੀਂਗਾ। ਇਹ ਤਾਂ ਹਰ ਇੱਕ ਚੀਜ਼ ਨੂੰ, ਸਿੱਧੂ ਮੂਸੇਵਾਲਾ ਤਾਂ ਬਹੁਤ ਉੱਪਰਲੇ ਲੈਵਲ ਦਾ ਬੰਦਾ ਸੀ, ਬਹੁਤ ਹਾਈਲਾਈਟਡ ਸੀ, ਬਹੁਤ ਜ਼ਿਆਦਾ ਫਾਲੋਇੰਗ ਸੀਗੀ ਉਹਦੀ ਤੇ ਇਹ ਤਾਂ ਆਮ ਬੰਦੇ ਨੂੰ ਨਹੀਂ ਜਰਿਆ ਜਾਂਦਾਗਾ। ਆਮ ਬੰਦੇ ਬਹੁਤ ਮਤਲਬ ਜਿਹੜਾ ਛੋਟਾ ਮੋਟੇ ਪੱਤਰਕਾਰਾਂ ਨੂੰ, ਨਿੱਕੇ ਨਿੱਕੇ ਆਮ ਬੰਦਿਆਂ ਨੂੰ ਵੀ ਡਰਾਇਆ ਜਾਂਦਾ ਹੈ। ਸਰਕਾਰ ਆਪਦੇ ਸਿਸਟਮ ਤਰ੍ਹਾਂ ਹੀ ਉਹ ਕੰਮ ਕਰਦੀ ਹੈਗੀ ਆ। ਤੇ ਸਿੱਧੂ ਮੂਸੇਵਾਲਾ ਮੈਂ ਤਾਂ ਕਹਿੰਦਾ ਉਹ ਟਾਰਗੇਟਡ ਕਿਲਿੰਗ ਆ, ਉਹਨੂੰ ਮਾਰਿਆ ਗਿਆ। ਜੋ ਮਰਜ਼ੀ ਕੋਈ ਕਹਾਣੀਆਂ ਬਣਾਈ ਜਾਵੇ, ਪੰਜਾਬ ਦੇ ਹਿੱਤਾਂ 'ਚ ਬੋਲਣ ਕਰਕੇ ਉਹਨੂੰ ਮਾਰਿਆ ਗਿਆ। ਤੇ ਉਹਦੀ ਮੌਤ ਇੱਕ ਮਿਸਟਰੀ ਹੈਗੀ ਆ, ਜੋ ਦਿਖਾਇਆ ਜਾ ਰਿਹਾ। ਮੇਰਾ ਇਹ ਮੰਨਣਾ ਉਹ ਨਹੀਂ ਗੀ, ਉਹਦੀ ਮੌਤ ਇੱਕ ਮਿਸਟਰੀ ਆ। ਉਹਨੂੰ ਪੰਥਕ ਕਾਰਨਾਂ ਕਰਕੇ, ਪੰਜਾਬ ਦੇ ਹਿੱਤਾਂ 'ਚ ਬੋਲਣ ਕਰਕੇ ਮਾਰਿਆ ਗਿਆ ਜੀ। ਤਾਂ ਅਸੀਂ ਅੱਜ ਸਿਰਫ ਤੇ ਸਿਰਫ ਇੰਨੀ ਹੀ ਮੁਲਾਕਾਤ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਕੋਟਕਪੂਰਾ ਮੌਜੂਦ ਸਨ। ਸ਼ਾਇਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਪੀਚਾਂ ਸੁਣੀਆਂ ਨੇ, ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਿਮਰਨਜੀਤ ਸਿੰਘ ਕੋਟਕਪੂਰਾ ਨੂੰ ਦੇਖਿਆ ਵੀ ਹੋਣਾ, ਪਰ ਇੰਡੋਜ਼ ਟੀਵੀ ਤੇ ਅੱਜ ਅਸੀਂ ਪਹਿਲੀ ਮੁਲਾਕਾਤ ਆ ਜਿਹੜੀ ਸਿਮਰਨਜੀਤ ਸਿੰਘ ਕੋਟਕਪੂਰਾ ਦੇ ਨਾਲ ਕਰੀ ਆ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਸੀਂ ਵੀ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਵਿੱਚ ਵੀ ਰਾਜਨੀਤੀ ਤਾਂ ਹੈ। ਜਿਹੜੀ ਸ਼ਾਸਤਰਾਂ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਸਤਰ ਆਖਰ ਸਿੱਖਾਂ ਦੇ ਵਿੱਚ ਕਿਉਂ ਪ੍ਰਚਲਿਤ ਨੇ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਉਸ ਬਾਰੇ ਤੁਹਾਡਾ ਕੀ ਕਹਿਣਾ? 10ਵੇਂ ਪਾਤਸ਼ਾਹ ਤਾਂ ਇਹਨਾਂ ਦੀ ਮਤਲਬ ਸ਼ਾਸਤਰ ਦੀ ਪੂਜਾ ਵੀ ਕਹਿੰਦੇ ਵੀ ਪੂਜਾ ਹੋਣੀ ਚਾਹੀਦੀ ਹੈ, ਤੇ ਇਹਦੇ 'ਚ ਤਾਂ ਕੋਈ ਦੋ ਟੁੱਕ ਹੈ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਆ ਕਿਰਪਾਨਾਂ, 2 ਕਿਰਪਾਨਾਂ ਧਾਰਨ ਕੀਤੀਆਂ। ਸੰਤਾਂ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰ ਲਈਏ, ਲੀਡਰਾਂ ਦੇ ਵਿੱਚੋਂ, ਰਾਜਨੀਤੀ ਦੇ ਵਿੱਚੋਂ ਕਾਫੀ ਸਵਾਲ ਨੇ ਜਿਹੜੇ ਸੰਤਾਂ ਦੇ ਉੱਪਰ ਖੜੇ ਹੁੰਦੇ ਨੇ। ਟੈਰਰਿਸਟ ਤੱਕ ਕਿਹਾ ਜਾਂਦਾ ਸੰਤਾਂ ਨੂੰ। ਜੋ ਵੀ ਆਪਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਮਾਨਵੀ ਹਿੱਤਾਂ ਦੀ ਗੱਲ ਕਰਦਾ, ਆਪਦੇ ਅਧਿਕਾਰਾਂ ਦੀ ਗੱਲ ਕਰਦਾ, ਤੇ ਉਹ ਅਧਿਕਾਰ ਜਾਂ ਉਹ ਹਿੱਤ ਸਰਕਾਰਾਂ ਦੇ ਉਲਟ, ਜੇ ਤੁਸੀਂ ਸਰਕਾਰੀ ਕਿਸੇ ਨੀਤੀ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਅੱਤਵਾਦੀ ਹੋ। ਤੁਸੀਂ ਅਕਾਲੀ ਦਲ ਦੀ ਗੱਲ ਕਰੀ ਆ, ਤੁਸੀਂ ਕਿਹਾ ਕਿ ਗੈਰ ਅਕਾਲੀ ਦਲ ਵੀ ਇਸ ਦੇ ਵਿੱਚ ਮੰਨਫੀ ਹੋਏ ਨੇ, ਗੈਰ ਸਿੱਖ ਜਿਹੜੇ ਹੈਗੇ ਆ, ਗੈਰ ਸਿੱਖ, ਉਹਨਾਂ ਨੂੰ ਪੰਥਕ ਪਲੇਟਫਾਰਮ ਦੇ ਉੱਪਰ ਲਿਆਂਦਾ। ਤੁਸੀਂ ਗੈਰ ਸਿੱਖਾਂ ਦੀ ਗੱਲ ਕਰੀਏ, ਫਿਰ ਗੈਰ ਸਿੱਖਾਂ ਦੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਗੈਰ ਸਿੱਖ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਖੁਦ ਵੀ ਫੈਸਲੇ ਆਪਦੇ ਆਪ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਅਕਾਲੀ ਫੂਲਾ ਸਿੰਘ ਜੀ ਕਰਦੇ, ਜਥੇਦਾਰ ਅਕਾਲ ਤਖਤ ਕਰਦਾ ਹੈਗਾ। ਜਥੇਦਾਰ ਅਕਾਲ ਤਖਤ ਜਿਹੜਾ ਹੈਗਾ ਉਹਨੂੰ ਜਵਾਬ ਦੇ ਆ ਮਹਾਰਾਜਾ ਰਣਜੀਤ ਸਿੰਘ। ਅੱਜ ਦੇ ਜਥੇਦਾਰ ਨੂੰ ਕਿਵੇਂ ਦੇਖਦੇ ਹੋ? ਹਰਪ੍ਰੀਤ ਸਿੰਘ ਕਹਿੰਦੇ ਕਾਫੀ ਪੜ੍ਹੇ ਲਿਖੇ ਨੇ, PhD ਕਰੀ ਹੋਈ ਹੈ। ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ। ਪਰਚੀਆਂ 'ਚੋਂ ਨਿਕਲੇ ਜਥੇਦਾਰ ਜਿਹੜਾ ਪੰਥ ਦਾ ਕੁਝ ਨਹੀਂ ਕਰ ਸਕਦੇ। ਪਰ ਜਦੋਂ ਪੰਥਕ ਮਰਿਆਦਾਵਾਂ ਮੁਤਾਬਕ, ਪੰਥਕ ਰਵਾਇਤਾਂ ਮੁਤਾਬਕ ਜਥੇਦਾਰ ਨਹੀਂ ਲੱਗਦੇ, ਉਦੋਂ ਜਥੇਦਾਰ ਪੂਰੇ ਤੌਰ ਤੇ ਆਜ਼ਾਦ ਨਹੀਂ ਹੁੰਦੇ। ਪੱਤਰਕਾਰਤਾ ਦਾ ਮਿਆਰ ਕਿੱਥੇ ਦੇਖਦੇ? ਬਹੁਤ ਗਿਰਿਆ, ਬਹੁਤ ਡਿੱਗਿਆ। ਸਭ ਜਿਹੜਾ TRP ਗੇਮ ਚੱਲ ਰਹੀ ਆ, ਲਾਈਕਾਂ ਦੀ ਗੇਮ ਚੱਲ ਰਹੀ ਆ। ਅੱਜ ਕੱਲ੍ਹ ਪੱਤਰਕਾਰੀ ਕਰਨਾ, ਸੱਚ ਬੋਲਣਾ ਤੇ ਜਿਹੜਾ ਧੁਰ ਅੰਦਰੋਂ ਬੋਲਣਾ, ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਉਹਦੇ ਵਾਸਤੇ ਬਹੁਤ ਕੁਝ ਸਹਿਣਾ ਪੈਂਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਕੋਟਕਪੂਰਾ ਦੇ ਵਿੱਚ ਪਹੁੰਚੇ ਹਾਂ। ਤਾਂ ਸਾਡੇ ਨਾਲ ਸਿਮਰਨਜੀਤ ਸਿੰਘ ਕੋਟਕਪੂਰਾ ਮੌਜੂਦ ਰਹਿਣਗੇ, ਕਿਉਂਕਿ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕਰਾਂਗੇ। ਉਹ ਢੇਰ ਸਾਰੀਆਂ ਗੱਲਾਂ ਕੀ ਹੋਣਗੀਆਂ? ਉਹ ਗੱਲਾਂ ਕੌਮ ਪ੍ਰਤੀ ਹੋਣਗੀਆਂ, ਪੰਥ ਪ੍ਰਤੀ ਹੋਣਗੀਆਂ। ਅਕਸਰ ਤੁਸੀਂ ਸਪੀਚਾਂ ਸੁਣੀਆਂ ਹੋਣੀਆਂ ਨੇ ਸਿਮਰਨਜੀਤ ਸਿੰਘ ਕੋਟਕਪੂਰਾ ਦੀਆਂ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਸ਼ੁਰੂਆਤ ਹੀ ਉੱਥੋਂ ਕਰ ਲਈਏ, ਪੰਜਾਬ ਦੀ ਰਾਜਨੀਤੀ, ਪੰਜਾਬ ਦੇ ਸਿੱਖੀ ਦੇ ਢਾਂਚੇ ਨੂੰ ਕਿੱਥੇ ਤੇ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦੀ ਜਿਹੜੀ ਰਾਜਨੀਤੀ ਹੈਗੀ ਆ, ਉਹ ਸਿੱਖੀ ਦੀ ਕੋਰ ਸਪਿਰਿਟ ਨਾਲੋਂ ਟੁੱਟੀ ਵੀ ਆ ਜੀ। ਪੰਜਾਬ ਦੀ ਜਿਹੜੀ ਰਾਜਨੀਤੀ ਆ, ਜੇ ਤੁਸੀਂ ਲੰਬੇ ਸਮੇਂ ਤੋਂ ਦੇਖਦੇ ਆ, ਪੁਰਾਤਨ ਅਕਾਲੀ ਦਲ ਤੋਂ ਜੀ, ਉਹਦੇ 'ਚੋਂ ਪੰਥਕ ਸਪਿਰਿਟ ਖਤਮ ਹੋਈ ਵੀ ਆ ਜੀ। ਤੇ ਉਹ ਇੱਕ ਜਿਹੜਾ ਦਿਖਾਵਾ ਮਾਤਰ ਪੰਥਕ ਰਾਜਨੀਤੀ ਰਹਿ ਗਈ ਆ। ਇਹ ਸਾਡੀ ਇਤਿਹਾਸਕ ਕੋਈ ਜਿਹੜੀ ਮਤਲਬ ਐਕਟੀਵਿਟੀ ਆ, ਜਾਂ ਨੌਜਵਾਨੀ ਨੂੰ ਜਿਹੜੀ ਜਾਗ ਲੱਗੀ ਆ, ਜਾਂ ਜਿਹੜਾ ਘਟਨਾਕ੍ਰਮ
ਚੱਲ ਰਿਹਾ ਲਗਾਤਾਰ, ਉਹਦੇ ਵਿੱਚੋਂ ਜਿਹੜੀ ਆਮ ਲੋਕਾਈ ਨੂੰ ਦੇ ਵਿੱਚ ਭਾਵਨਾ ਹੈਗੀ ਆ ਜਾਂ ਨੌਜਵਾਨੀ 'ਚ ਸਿੱਖੀ ਦੀ ਭਾਵਨਾ ਪਣਪੀ ਆ, ਉਹਦੇ ਮੱਦੇ ਨਜ਼ਰ ਦੁਆਰੇ ਜਿਹੜਾ ਹੈਗਾ ਰਾਜਨੀਤੀ 'ਚ ਸਿੱਖ ਮਤਲਬ ਦਿਸ਼ਾਵਾਂ ਸ਼ਾਮਲ ਹੋਈਆਂ ਹੈਗੀਆਂ ਅਤੇ ਉਹਨਾਂ ਨੂੰ ਵੀ ਰਾਜਨੀਤੀ ਗੁੰਮਰਾਹ ਕਰਦੀ ਰਹਿੰਦੀ ਆ। ਪਰ ਇਹ ਨੌਜਵਾਨੀ ਜਾਂ ਆਮ ਲੋਕਾਈ, ਆਮ ਉਹ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਪ੍ਰੇਮ ਹੈਗਾ, ਉਹਨਾਂ ਦੀ ਬਦੌਲਤ ਹੀ ਹੈ ਕਿ ਇੱਥੇ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਹੈ। ਤੁਸੀਂ ਕਿਹਾ ਕਿ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਆ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਵਿੱਚ ਵੀ ਰਾਜਨੀਤੀ ਤਾਂ ਹੈ। ਬਿਲਕੁਲ ਹੈ ਜੀ। ਜਿਵੇਂ ਤੁਕਾਂ ਆਉਂਦੀਆਂ ਨੇ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਬਿਲਕੁਲ। ਜਿਹੜੀ ਸ਼ਾਸਤਰਾਂ ਦੇ ਉੱਪਰ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਸਤਰ ਆਖਰ ਸਿੱਖਾਂ ਦੇ ਵਿੱਚ ਕਿਉਂ ਪ੍ਰਚਲਿਤ ਨੇ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਸ਼ਾਸਤਰ ਤਾਂ ਗੁਰੂ ਸਾਹਿਬ ਨੇ ਕਿਹਾ ਸ਼ਾਸਤਰ ਖਾਲਸੇ ਦੇ ਪੀਰ ਆ। 10ਵੇਂ ਪਾਤਸ਼ਾਹ ਤਾਂ ਇਹਨਾਂ ਦੀ ਮਤਲਬ ਸ਼ਾਸਤਰ ਦੀ ਪੂਜਾ ਵੀ ਕਹਿੰਦੇ ਵੀ ਪੂਜਾ ਹੋਣੀ ਚਾਹੀਦੀ ਆ। ਅਤੇ ਜਦੋਂ ਤੁਸੀਂ ਦੇਖਦੇ ਆ ਇਤਿਹਾਸ 'ਚ ਵੀ ਸ਼ਾਸਤਰਾਂ ਦੀ ਮਹਾਨਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਮੰਗੇ ਆ, ਸ਼ਾਸਤਰ ਮੰਗੇ ਆ, ਰਾਜ ਦੀ ਗੱਲ ਜਿਹੜੀ ਹੈਗੀ ਆ ਹੋਈ ਹੈਗੀ ਆ, ਅਤੇ ਇਹਦੇ 'ਚ ਤਾਂ ਕੋਈ ਦੋ ਟੁੱਕ ਹੈ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀ ਆ ਕਿਰਪਾਨਾਂ, 2 ਕਿਰਪਾਨਾਂ ਧਾਰਨ ਕੀਤੀਆਂ। ਅਤੇ ਸ਼ਾਸਤਰ ਤਾਂ ਹਮੇਸ਼ਾ ਹੀ ਇੱਥੋਂ ਤਾਈਂ ਜਦੋਂ ਅਸੀਂ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲਿਆਂ ਬਾਰੇ ਗੱਲ ਕਰਦੇ ਹਾਂ, ਉਸ ਵੇਲੇ ਦੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀਗੇ, ਉਹ ਕਹਿੰਦੇ ਤੁਸੀਂ ਹਥਿਆਰਾਂ ਨਾਲ ਜਿਹੜਾ ਹੈਗਾ ਦਰਬਾਰ ਸਾਹਿਬ ਨਹੀਂ ਆਉਣਾ, ਜਾਂ ਉਹ ਫਿਰ ਦਰਸ਼ਨੀ ਦਿਓੜੀ 'ਤੇ ਮੱਥਾ ਟੇਕ ਦਿੰਦੇ ਸੀਗੇ ਕਿ ਗੁਰੂ ਦਾ ਹੁਕਮ, ਸ਼ਾਸਤਰ ਜਿਹੜੇ ਹੈਗੇ ਆ ਸ਼ਾਸਤਰ ਨਾਲ ਰੱਖਣੇ ਹੈਗੇ ਆ। ਅਤੇ ਸ਼ਾਸਤਰ ਨੂੰ ਪੀਰ ਦੇ ਰੂਪ 'ਚ ਨਾਲ ਰਹੇ ਆ ਸਾਡੇ ਖਾਲਸੇ ਦੇ। ਅਤੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਸੀ ਬਿਨਾਂ ਸ਼ਾਸਤਰਾਂ 'ਚੋਂ ਮੈਂ ਜਿਹੜਾ ਦਰਬਾਰ ਸਾਹਿਬ ਨਹੀਂ ਜਾਣਾ। ਜੇ ਤੁਹਾਡੀ ਮਨਾਹੀ ਆ, ਤੁਸੀਂ ਪੰਥ ਦੇ ਸਰਵੋਤਮ ਜਿਹੜੇ ਹੈਗੇ ਆ ਪਦਵੀ 'ਤੇ ਆ, ਅਤੇ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਨਹੀਂ ਲਿਆਉਣੇ, ਤਾਂ ਫਿਰ ਮੈਂ ਦਰਬਾਰ ਸਾਹਿਬ ਵੀ ਨਹੀਂ ਦਰਸ਼ਨ ਕਰਦਾ। ਇਹ ਸੰਤਾਂ ਦੇ ਵਚਨ। ਸੰਤਾਂ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰ ਲਈਏ, ਲੀਡਰਾਂ ਦੇ ਵਿੱਚੋਂ, ਰਾਜਨੀਤੀ ਦੇ ਵਿੱਚੋਂ ਕਾਫੀ ਸਵਾਲ ਨੇ ਜਿਹੜੇ ਸੰਤਾਂ ਦੇ ਉੱਪਰ ਖੜੇ ਹੁੰਦੇ ਨੇ। ਟੈਰਰਿਸਟ ਤੱਕ ਕਿਹਾ ਜਾਂਦਾ ਸੰਤਾਂ ਨੂੰ। ਜਿਹੜਾ ਟੈਰਰਿਸਟ ਆ ਨਹੀਂ ਜਾਂ ਅੱਤਵਾਦੀ ਆ, ਸੰਤਾਂ ਤੋਂ ਬਾਅਦ ਜਿੱਥੇ ਹੁਣ ਗੱਲ ਪਹੁੰਚੀ ਆ, ਜੋ ਵੀ ਆਪਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਮਾਨਵੀ ਹਿੱਤਾਂ ਦੀ ਗੱਲ ਕਰਦਾ, ਆਪਦੇ ਅਧਿਕਾਰਾਂ ਦੀ ਗੱਲ ਕਰਦਾ, ਅਤੇ ਉਹ ਅਧਿਕਾਰ ਜਾਂ ਉਹ ਹਿੱਤ ਸਰਕਾਰਾਂ ਦੇ ਉਲਟ, ਉਹ ਭਾਵੇਂ ਕੋਈ ਵੀ ਹੋਣ, ਜੇ ਤੁਸੀਂ ਸਰਕਾਰੀ ਕਿਸੇ ਨੀਤੀ ਦਾ ਵਿਰੋਧ ਕਰਦੇ ਤਾਂ ਤੁਸੀਂ ਅੱਤਵਾਦੀ ਆ। ਇੱਥੋਂ ਤਾਈਂ ਇੱਕ ਜਿਹੜੀ ਹੈਗੀ ਆ ਮਿਲਾਨ ਕੁੰਦਰਾ, ਇੱਕ ਥਿੰਕਰ ਆ ਕੁਰਦ ਦੇ, ਉਹ ਤਾਂ ਕਹਿੰਦੇ ਵੀ ਭਾਸ਼ਾ ਦੇ ਪੱਧਰ 'ਤੇ ਵੀ ਜਦੋਂ ਗੱਲ ਕਰਦੇ ਆ ਵੀ ਜੇ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਉਹਦੇ ਤੋਂ ਸਟੇਟ ਨੂੰ ਖਤਰਾ ਹੈ, ਤਾਂ ਸਮਝ ਲਓ ਵੀ ਜਿਹੜਾ ਤੁਹਾਡਾ ਰਾਜ ਆ ਉਹ ਧੱਕੇ ਨਾਲ ਸਟੇਟ ਨੇ ਮਤਲਬ ਉਹਦੇ 'ਤੇ ਕਬਜ਼ਾ ਕੀਤਾ ਹੋਇਆ, ਕਿਉਂਕਿ ਉਹਨਾਂ ਨੂੰ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਬਰਦਾਸ਼ਤ ਨਹੀਂ ਹੁੰਦੀ। ਪੰਜਾਬ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੇ ਵਿੱਚ ਕਾਫੀ ਅਜਿਹੇ ਲੀਡਰ ਉੱਪਰ ਕੇ ਸਾਹਮਣੇ ਆਉਂਦੇ ਰਹੇ ਨੇ। ਬੇਸ਼ੱਕ ਅਸੀਂ ਟੌੜੇ ਦੀ ਗੱਲ ਕਰ ਲਈਏ, ਬੇਸ਼ੱਕ ਅਸੀਂ ਸਰਜੀਤ ਸਿੰਘ ਬਰਨਾਲੇ ਦੀ ਗੱਲ ਕਰ ਲਈ, ਜਾਂ ਜਗਦੇਵ ਸਿੰਘ ਤਲਵੰਡੀ ਦੀ ਗੱਲ ਕਰ ਲਈ, ਜਾਂ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਕਰ ਲਈ। ਦੇਖੋ, ਕੁਛ ਕੁ ਲੀਡਰ ਹੈਗੇ ਆ, ਜਿਵੇਂ ਇਹਨਾਂ 'ਚੋਂ ਇਮਾਨਦਾਰੀ, ਖੁੱਡੀਆਂ ਸਾਹਿਬ ਦੀ ਬਹੁਤ ਇਮਾਨਦਾਰ ਬੰਦੇ ਸੀਗੇ, ਅਤੇ ਪੰਥਕ ਉਹਨਾਂ 'ਚ ਸਪਿਰਿਟ ਵੀ ਸੀਗੀ। ਜਾਂ ਸਿਮਰਨਜੀਤ ਸਿੰਘ ਮਾਨ ਹੈਗੇ ਆ, ਜਿਹੜੇ ਪੰਥ ਦੀ ਗੱਲ ਲੈ ਕੇ ਜਾਂਦੇ ਰਹੇ ਆ, ਜਾਂ ਪੰਥਕ ਸਪਿਰਿਟ ਵੀ ਹੈਗੀ ਆ। ਪਰ ਅਦਰਵਾਈਜ਼ ਖਾਸ ਕਰ ਜਦੋਂ ਅਸੀਂ ਦੇਖਦੇ ਹਾਂ ਵੀ ਅਕਾਲੀ ਦਲ, ਹੁਣ ਤਾਂ ਜਿਹੜਾ ਇਹ ਅਕਾਲੀ ਦਲ ਤਾਂ ਸੈਕੂਲਰ ਅਕਾਲੀ ਦਲ ਹੋ ਚੁੱਕਾ ਹੈਗਾ, ਸੈਕੂਲਰ ਤੋਂ ਵੀ ਬਾਅਦ ਰਾਸ਼ਟਰਵਾਦੀ ਅਕਾਲੀ ਦਲ ਵੀ ਬਣ ਚੁੱਕਾ ਇਹ। ਜਿਵੇਂ ਇਹ ਰਾਸ਼ਟਰ ਭਗਤੀ ਇਹਨਾਂ ਦੀ ਜਾਗ ਰਹੀ ਆ, ਜਾਂ ਇਹਨਾਂ 'ਚੋਂ ਪੰਥ ਜਿਵੇਂ ਮਨਫੀ ਹੋ ਚੁੱਕਾ ਹੈਗਾ, ਅਤੇ ਇਹ ਮਤਲਬ ਗੈਰ ਸਿੱਖਾਂ ਨੂੰ ਵੀ ਆਪਦੇ 'ਚ ਸ਼ਮੂਲੀਅਤ ਕਰਵਾਈ ਹੈ ਇਹਨਾਂ ਨੇ। ਜਿਵੇਂ ਇਹਨਾਂ ਨੇ ਮਤਲਬ ਟਿਕਟਾਂ ਦਿੱਤੀਆਂ ਪਿਛਲੇ ਸਮੇਂ 'ਚ ਦੇਖਦੇ ਹਾਂ, ਉਦੋਂ ਬਾਅਦ ਜਿਹੜਾ ਉਹਨਾਂ ਦਾ ਸਰਸੇ ਵਾਲੇ ਨਾਲ ਪ੍ਰੇਮ ਜਾਗਿਆ, ਸਾਰਾ ਕੁਝ ਬੇਅਦਬੀ ਹੋਈ ਆ। ਅਕਾਲੀ ਦਲ ਬਾਦਲ 'ਚੋਂ ਪੰਥ ਗੈਰ ਹਾਜ਼ਰ ਆ। ਤੁਸੀਂ ਅਕਾਲੀ ਦਲ ਦੀ ਗੱਲ ਕਰੀ ਆ, ਤੁਸੀਂ ਕਿਹਾ ਕਿ ਗੈਰ ਅਕਾਲੀ ਦਲ ਵੀ ਇਹਦੇ ਵਿੱਚ ਮਨਫੀ ਹੋਏ ਨੇ, ਗੈਰ ਸਿੱਖ ਜਿਹੜੇ ਹੈਗੇ ਆ, ਗੈਰ ਸਿੱਖ ਉਹਨਾਂ ਨੂੰ ਪੰਥਕ ਪਲੇਟਫਾਰਮ ਦੇ ਉੱਪਰ ਲਿਆਂਦਾ। ਤੁਸੀਂ ਗੈਰ ਸਿੱਖਾਂ ਦੀ ਗੱਲ ਕਰੀਏ, ਫਿਰ ਗੈਰ ਸਿੱਖਾਂ ਦੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਗੈਰ ਸਿੱਖ ਰਹੇ ਨੇ। ਸਤਿਕਾਰ ਆ ਜਿਹੜਾ ਉਹ ਹੋਰ ਗੱਲ ਆ। ਮਹਾਰਾਜਾ ਰਣਜੀਤ ਸਿੰਘ ਸਰਬ ਸਾਂਝੇ ਰਾਜੇ ਸੀ, ਸਤਿਕਾਰ ਹੋਰ ਗੱਲ ਹੈਗੀ ਆ। ਉਹਨਾਂ ਨੂੰ ਦੇਖੋ, ਪੋਲੀਟੀਕਲੀ ਮਹਾਰਾਜਾ ਰਣਜੀਤ ਸਿੰਘ ਨੇ ਪੋਲੀਟੀਕਲੀ ਕੀ ਪਾਵਰ ਦਿੱਤੀਆਂ ਹੈਗੀਆਂ। ਜਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਖੁਦ ਵੀ ਫੈਸਲੇ ਆਪਦੇ ਆਪ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਅਕਾਲੀ ਫੂਲਾ ਸਿੰਘ ਜੀ ਕਰਦੇ। ਜਥੇਦਾਰ